बहुत एक्सपर्ट ने बाल है खतरनाक के खिलाड़ी ਬਣਵਾਇਆ ਹੈ ਜਮਾਲ तेरी बुढ़ी तेन कह दे ना ਭੈਣ ਕੀ अस्सलाम वालेकुम नाज़रीन, टी टाइम में खुश आमदीद। ਕੀ ਗੱਲ ਕੁਝ ਵੀ ਕਾਹਦੇ ਚਾਹ ਚੜੇ ਸੀਟੀਆਂ ਤੇ ਸੀਟ बंदे दे पुत्तां को ना शुरू करया करो टी टाइम। ਇਹ ਕੰਮ ਵਧਾਉਂਦਾ ਆਪ ਹੀ ਕੰਮ ਵਧਾਉਂਦਾ ਵਾ ਫਿਰ ਮੈਂ ਇਹਨਾਂ ਨੂੰ 50 ਵਾਰੀ ਕਿਹਾ ਕਿ ਇਸ ਨੂੰ ਸ਼ੁਰੂ ਤੇ ਇੰਜ ਹੀ ਖੱਪ ਪਾਇਆ ਕਰੋ बस ਉਸਤਾਦ ਜੀ तू किते समझाउणों हट जाए ना ते ठीक हो जाए। यकीन कर ਉਹ ਐਡਾ ਟੋਰੀ ਇੰਸਟਰੂਮੈਂਟ ਆ ਉਹ ਹੈ ਕੀ ਆ ਇਹਨੇ ਪਰਾਰ ਸਮਝਿਆ ਉਹਨੂੰ ਇੰਨਾ अबे इतनी जोर जोर दी तरह मानो बड़ा सॉफ्ट जिहा हैगा वा काम। ਉਹ ਟੋਇਆ ਪੈ ਗਿਆ ਵਾ ਇੱਕ ਛੋਟੀ ਜੀ ਗੱਲ ਕਰਨੀ हाँ जी ਸੀ हाँ जी करो। ਉਸਤਾਦ ਜੀ ਉਹ ਕਮੈਂਟਸ ਵੀ ਕੀਤਾ ਸੀਗਾ ਮੈਨੂੰ ਮੇਰੇ ਈਮੇਲ ਆਈਡੀ ਤੇ ਆਪੀ ਸਭਾ ਕਾਸਮ ਹੈਗੇ ਨੇ अच्छा ਉਹ ਜਰਮਨੀ ਤੋਂ ਨੇ ਉਹ ਸਾਡੇ ਸ਼ੋਅ ਵੇਖਦੇ ਨੇ ਟੀ ਟਾਈਮ ਲੇਕਿਨ ਉਹਨਾਂ ਦਾ ਬੰਦਾ ਲੜਾਈ ਪਾਉਂਦਾ क्यों ਉਹ ਕਹਿੰਦਾ ਪਹਿਲੇ ਕੰਮ ਕੁਮ ਕਰਕੇ ਵਿਹਲੀ ਹੋ ਕੇ ਵੇਖਿਆ ਕਰ ਉਹਨੂੰ ਜ਼ਰਾ ਸਮਝਾਣਾ ਜ਼ਰਾ बंदे ਉਹ ਬੱਚਿਆਂ ਨੂੰ ਕਹਿੰਦੀ ਮੈਂ ਸਕੂਲੇ ਵੀ ਭੇਜਦੀ ਆ ਮੈਂ ਨਾਲ ਨਾਲ ਕੰਮ ਵੀ ਕਰਦੀ ਆ ਨਾਲ ਨਾਲ ਟੀ ਟਾਈਮ ਵੇਖਦੀ ਆ ਉਹ ਕਹਿੰਦਾ ਇਹ ਕੀ ਕਰ ਰਹੀ ਹੋ ਉਸਤਾਦ ਜੀ ਉਹਨਾਂ ਨੂੰ ਮਾੜਾ ਵੀ मैं कहता मैं बहुता किया ना फिर रोन लग पे। ਪਾਇਨਾ ਜੀ ਮੂਡ ਬੜਾ ਅੱਛਾ ਤੁਹਾਡਾ खबरदार तुसी ਅੱਜ ਤੋਂ ਬਾਅਦ ਮੇਰੀ ਭੈਣ ਨੂੰ ਕੀ ਕਿਹਾ ਟੀ ਟਾਈਮ ਵੇਖਣ ਤੋਂ ਰੋਕਿਆ ਦਿਓ। ਉਹ ਸਵੇਰ ਵੇਖੇ ਰਾਤ ਨੂੰ ਵੇਖੇ ਦੁਪਹਿਰ ਵੇਖੇ ਜਦੋਂ ਮਰਜ਼ੀ ਵੇਖੇ। ਲੇਕਿਨ ਕੰਮ ਵੀ ਤੇ ਪਹਿਲੇ ਕੰਮ ਨਾ ਪਹਿਲੇ ਯਾਰ ਨਹੀਂ ਕਰਦੀ ਕੰਮ ਯਾਰ ਫਿਰ ਕੀ ਕਰ ਲੋਗੇ ਤੁਸੀਂ ਨਹੀਂ ਕਰਦੀ ਕੰਮ ਉਹਨੇ ਟੀ ਟਾਈਮ ਵੇਖਣਾ ਆਪਣੇ ਵੀਰ ਦਾ। ਔਰਤ ਦਾ ਫਰਜ਼ ਹੈਗਾ ਵਾ ਕਿ ਉਹ ਟੀ ਟਾਈਮ ਵੇਖੇ ਵੀਰ ਦਾ ਭਰਾ ਨਹੀਂ ਲੱਭਦੇ ਖਾਮਦ ਵੀ ਨਹੀਂ ਲੱਭਦੇ ਹੋਏ ਉਹ ਜਿੰਨੇ ਮਰਜ਼ੀ ਲੱਭਦੇ ਆ ਖਾਮਦ। ਪਛਨੇ ਹੋਟਲ ਵਾਲੀ ਸਾਈਡ ਤੇ ਇੰਨੇ ਪਏ ਉਹਨਾਂ ਨੇ ਹੁਣ ਟਰੱਕ ਨਹੀਂ ਉਹ ਇੱਥੇ ਝੰਗ ਰੋਡ ਤੇ ਮੋਟਰ ਮਾਰਕੀਟ ਇਧਰੋਂ ਵੜੋ ਖੱਬਿਆ ਦੂਸਰੀ ਦੁਕਾਨ ਤੇ ਬਾਹਰ ਲਿਖਿਆ ਖਾਮਦ ਸ਼ਾਪ। ਆਹੋ ਉਹ ਕੰਟੇਨਰ ਹੀ ਖਾਂਦਾ ਤਾਂ ਬਾਹਰੋਂ ਮੰਗਾਦਾ ਆਹੋ ਹੁਣ ਤੇ ਭਾਈ 2 ਖਾਲੂ ਲੋ ਇੱਕ ਖਾਵੰਦ ਵੀ ਦੇ ਦਿੰਦੇ ਨਾਲ ਆਹੋ ਲੈ ਬਸ ਸਹੀ ਗੱਲ ਦੱਸ ਭਰਾ ਨਹੀਂ ਲੱਭਦੇ ਜਾਂ ਪੂਰੀ ਮਾਰਕੀਟ ਫਿਰ ਲਾ। ਦੋ ਖਾਵੰਦ ਲਾਓ ਕਿੰਨਾ ਨਾਲ ਧਨੀਆ ਦੇ ਦਿੰਦੇ ਆ। ਆਹੋ ਨਹੀਂ ਭਰਾਵਾ ਕਈ ਵਾਰੀ ਦੋ ਖਾਵਾਂ ਦਾ ਲੱਦੋ ਨਾ ਤੇ ਉਹ ਕਹਿੰਦੇ ਨੇ ਯਾਰ ਤੂੰ ਇਦਾਂ ਕਰ ਚੱਲ 30 ਰੁਪਏ ਦਾ ਇੱਕ ਕਰਨਾ 60 ਦੇ ਦੋ ਨੇ ਚੱਲ ਲਿਆ ਤੂੰ 3 ਲੈ ਲਾ ਤੂੰ 10 ਰੁਪਏ 70 ਦੇ ਦੇਂਗਾ। ਸਹੀ ਗੱਲ ਇੰਜ ਤੇ ਖਾਮਦ ਵੀ ਇਹ ਕਰਦਾ ਤੇ ਲਿਆਉਂਦਾ ਹੀ ਨਹੀਂ ਸਹੀ ਖਾਵੰਦੇ ਤੇ ਜਾ ਕੇ ਰੇੜੀ ਤੇ ਮਗਰ ਕਹਿਣ ਹੁੰਦਾ ਗਲੇ ਗਲੇ ਖਾਵੰਦ ਪਾ ਦੇ ਤੁਹਾਡਾ ਇਹ ਇੱਕ ਲਿਆਏ ਮਾਸਰ ਬੜਾ ਮਹਿੰਗਾ ਬੈਲਜੀਅਮ ਦਾ ਮਾਸਰ ਲਿਆਏ ਇਹਨੂੰ ਇਹਦੀ ਸੱਸ ਨੇ ਕਈ ਵਾਰੀ ਇਹਦੇ ਘਰ ਸ਼ਿਕਾਇਤ ਲਾਈ ਕਿ ਸਾਨੂੰ ਗਲਿਆ ਤੁਸੀਂ ਖਾਮਦ ਦੇਤਾ ਸਾਡੀ ਬੁੱਢੀ ਨੂੰ। ਸਹੀ ਗੱਲ ਸਹੀ ਇਹਦੀ ਬੁੱਢੀ ਨੇ ਸ਼ਿਕਾਇਤ ਲਾਈ ਸੱਸ ਨੂੰ ਆਪਣੀ ਨੂੰ। ਨਹੀਂ ਉਹਨਾਂ ਦਾ ਆਦਤ ਹਰ ਹਫਤੇ ਮੰਡੀੋਂ ਜਾ ਕੇ ਇਕੱਠੇ ਹੀ ਖਾਵੰਦ ਲੈ ਆਉਂਦੇ। ਵਾਹ ਆਹੋ ਸਹੀ ਗੱਲ ਖਾਮਦ ਬਹੁਤ ਮਿਲਦੇ ਨੇ ਅੱਜ ਕੱਲ੍ਹ ਜਿੰਨੇ ਮਰਜ਼ੀ ਲੈ ਲਓ। ਨਿਕਲ ਖਾਵਤ ਚੋਂ ਕੀੜੇ ਬਹੁਤ ਨਿਕਲ ਰਹੇ ਉਸਤਾਦ ਜੀ ਉਹ ਸ਼ੁਰੂ ਤੋਂ ਹੀ ਕੱਢਦੇ ਨੇ ਜਿਹੜਾ ਖਾਮਦ ਲੈ ਜਾਂਦਾ ਉਹਨੇ ਉਹ ਚ ਕੀੜੇ ਕੱਢਣੇ ਹੀ ਹੁੰਦੇ। ਉਹ ਖਾਨ ਕਾ ਡੋਗਰਾ ਲਖਾਵੰਦ ਸਸਤੇ ਆ ਉਧਰ ਬਹੁਤ ਸਸਤੇ ਨਹੀਂ ਜੋ ਸਰਗੋਦੇ ਦੇ ਖਾਵਤ ਆ ਨਾ ਉਹ ਨਹੀਂ ਉਹ ਮਿੱਠੇ ਨਿਕਲ ਆਉਂਦੇ ਹੀ ਓਏ ਆਲੂ ਮਿੱਠੇ ਆ ਜੀ ਨਹੀਂ ਆ ਪੁਰਾਣੇ ਖਾਵੰਦ ਨਹੀਂ ਲੱਭਦੇ ਭਰਾਵਾ ਹੁਣ ਸਹੀ ਗੱਲ ਨਹੀਂ ਫਰੀਦ ਵੈਸੇ ਜੋ ਵੀ ਉਹ ਸਰਗੋਦੇ ਦੀਆਂ ਫੁੱਫੀਆਂ ਮਸ਼ਹੂਰ ਨੇ। ਹਾਂਜੀ ਖਾਮਦ ਇਧਰਲੀ ਸਾਈਡ ਦੇ ਠੰਡੇ ਇਲਾਕੇ ਦੇ। ਆਹੋ ਸਹੀ ਗੱਲ ਸਹੀ ਗੱਲ ਆ ਸਹੀ ਭਾਲ ਦੀ ਉਸਤਾਦ ਜੀ ਮਸ਼ਹੂਰ ਯਾਰ ਮੈਂ ਇੱਕ ਦਿਨ ਮੈਂ ਕਿਹਾ ਯਾਰ ਇਹਦੇ ਪੈਸੇ ਭਰਨੇ ਉਹ ਮੈਂ ਨਾ ਉੱਥੇ ਬਾਹਰ ਮਿੱਟੀ ਜੀ ਸੀ ਮਤਲਬ 2 ਫੁੱਟ ਮੈਂ ਉਹਦੇ ਚ ਲਿਆ ਕੇ ਨਾ ਬੀ ਉਹਦੇ ਚ ਦੱਬਦੇ ਖਾਵੰਦਾ ਹਾਂ ਉਸਤਾਦ ਜੀ ਪਹਿਲੇ ਉਹ ਇੰਨਾ ਫਿਰ ਮੈਂ ਪਾਣੀ ਛਾਣੀ ਲਾਉਂਦਾ ਰਿਹਾ ਉਹ ਮਾਸ਼ਾਅੱਲਾ ਹੁਣ ਪੂਰੇ ਖਾਮਦ ਪੂਰੇ ਫੁੱਟ ਗਏ ਨੇ। ਹਰ ਸਾਲ ਮੈਂ ਤੋੜ ਲੈਣਾ ਨੂੰ ਅੱਗੋਂ ਫਿਰ ਨਵੇਂ ਉੱਗ ਪੈਂਦੇ। ਅੱਛਾ ਮੈਂ ਬੀਜੇ ਤਾਂ ਪਤਾ ਨਹੀਂ ਉਹ ਸਿਰਫ ਮੰਗੇਤਰ ਹੀ ਬਣੇ ਨਹੀਂ ਤੂੰ ਪਤਾ ਕੀ ਗੱਲ ਹੈ ਤੂੰ ਉਹਦੇ ਪਾਣੀ ਦਾ ਹਿਸਾਬ ਹੁੰਦਾ ਵਾ ਉਹਦਾ ਪਾਣੀ ਗਲਤ ਲਾਦਾ ਤਾਂ ਕੌਡੂ ਵੀ ਉੱਗ ਪੈਂਦੇ ਨਿੱਕੇ ਖਾਮਦ ਉੱਗ ਪੈਂਦੇ ਆ ਦੇਖ ਨਾ ਕਈ ਕੌਡੂ ਤੁਰੇ ਫਿਰਦੇ ਉਹ ਖਾਮਦ ਵੀ ਹੁੰਦੇ ਉਹ ਸਹੀ ਉਹਨਾਂ ਦੀ ਨਾ ਉਹ ਪਾਣੀ ਨਹੀਂ ਦਿੱਤਾ ਹੁੰਦਾ ਟਾਈਮ ਸਿਰ ਉਹਦਾ। ਅਸਰ ਭਾਈ ਉਹਨਾਂ ਨੇ ਵੀ ਖਾਵੰਦਾਂ ਦੀ ਫਸਲ ਲਾਈ ਉਹ ਦੇਖਭਾਲ ਕੀਤੀ ਨਹੀਂ ਉਹ ਆਸ਼ਕ ਜਿਹੇ ਹੀ ਉੱਗ ਪਏ। ਇਹਨੇ ਬਾਹਰ ਲਾਏ ਆਪਣੇ ਖਾਮਦ ਲਾਏ ਆ ਉਹਦੇ ਉੱਤੇ ਕੋਈ ਭਾਰਪੂਰ ਵਾਲੀਆਂ ਚੀਜ਼ਾਂ ਰੱਖਤੀਆਂ ਉਹ ਕੁੱਬੇ ਟੈਪ ਉੱਗ ਪਏ ਉਹ ਸਾਰੇ ਐਂਜੋ ਉੱਗ ਪਏ ਖਾਮਦ। ਸਹੀ ਗੱਲ ਬਹਰਾਲ ਇਹ ਆ ਕਿ ਭਾਜੀ ਤੁਹਾਡੀ ਮਿਹਰਬਾਨੀ ਆ ਸਾਡੀ ਭੈਣ ਨੂੰ ਸ਼ੋਅ ਟੀ ਟਾਈਮ ਵੇਖਣ ਲੈਣ ਦਿਆ ਕਰੋ
ਪਤਾ ਕੀ ਗੱਲ ਆ, ਵਿਚਾਰੀ ਸਾਰਾ ਆਪਣਾ ਘਰ-ਬਾਰ ਛੱਡ ਕੇ ਤੁਹਾਡੇ ਕੋ ਗਈ, ਬੱਚੇ ਤੁਹਾਡੇ ਪਾਲਣ ਦਈ, ਸਹੀ ਗੱਲ। ਮਾਂ ਪਿਓ ਛੱਡ ਕੇ ਗਈ ਆਪਣੇ। ਲੇਕਿਨ ਪਹਿਲੇ ਕੰਮ ਕਰੋ ਫਿਰ ਟੀ ਟਾਈਮ ਵੇਖੋ। ਯਾਰ ਨਹੀਂ, ਅਸੀਂ ਪਹਿਲੇ ਕੰਮ ਕਰਦੇ, ਅਸੀਂ ਪਹਿਲੇ ਟੀ ਟਾਈਮ ਵੇਖਣਾ। ਤੂੰ ਐਵੇਂ ਮਾਮਾ ਚੌਰੀ ਬਣਿਆ ਦੂਜਾ। ਯਾਰ ਕੀ ਹੋ ਜਾਏ ਉਸਤਾਦ ਜੀ ਚਿੜਚਿੜਾ ਹੋ ਕੰਮ ਕਰੇ ਨਾ ਕਰੇ ਤਾਂ ਬਾਅਦ ਚ ਵੀ ਤਾਂ ਉਹਨੇ ਹੀ ਕਰਨਾ ਵਿਚਾਰੀ ਨੇ। ਹਾਂਜੀ ਹਾਂ ਤੇ ਫਿਰ ਮਸਾਲ ਉਹਨੇ ਭਾਂਡੇ ਨਹੀਂ ਧੋਤੇ, ਉਹਨੇ ਟੀ ਟਾਈਮ ਵੇਖ ਲਿਆ ਤੇ ਟੀ ਟਾਈਮ ਵੇਖ ਕੇ ਭਾਂਡੇ ਤੇ ਫਿਰ ਉਹਨੇ ਵਿਚਾਰੀ ਨੇ ਧੋਣੇ ਆ। ਤੇ ਮੈਂ ਵੀ ਤਾਂ ਇਹੀ ਕਹਿ ਰਿਹਾ, ਪਹਿਲੇ ਟੀ ਟਾਈਮ ਵੇਖ ਲੈ, ਬਾਅਦ ਚ ਬਰਤਨ ਧੋ ਲੈਣ। ਤੇ ਮੈਂ ਵੀ ਤੇ ਤੈਨੂੰ ਇਹੀ, ਕਿਉਂ ਭਾਜੀ ਮੇਰੀ ਗੱਲ ਸੁਣ, ਬਾਅਦ ਚ ਬਰਤਨ ਧੋਵੇ? ਜੇ ਭਾਵੇਂ ਨੂੰ 50 ਮਿੰਟ ਕੰਮ ਤੋਂ ਲੇਟ ਹੋ ਜਾਣਗੇ ਤੇ ਕੀ ਵਿਚਾਰੀ ਨੂੰ ਵੇਖ ਲੈਂਦੇ ਨੇ ਨਾ ਐਵੇਂ ਉਹ ਲੜਾਈ ਭਾਈ ਪਈ ਜਾਨ ਦੇਖੋ ਮੇਰੀ ਗੱਲ ਸੁਣ, ਉਹ ਟੀ ਟਾਈਮ ਸ਼ੋਅ ਜਦੋਂ ਵੇਖ ਲੈਂਦੀ ਨਾ ਮੇਰੀ ਭੈਣ, ਉਸ ਤੋਂ ਬਾਅਦ ਉਹਨੇ 5-6-7 ਘੰਟੇ ਈਜ਼ੀ ਫਿਰਨਾ। ਉਸਤਾਦ ਜੀ ਮੈਂ ਵੀ ਤੇ ਇਹੀ ਕਹਿਣ ਆਵਾਂ ਕਿ ਪਹਿਲੇ ਟੀ ਟਾਈਮ ਵੇਖ ਲੈ, ਬਾਅਦ ਚ ਬਰਤਨ ਧੋ ਲੈਣ। ਕਿਉਂ? ਬਰਤਨ ਟੀ ਟਾਈਮ ਤੋਂ ਪਹਿਲੇ ਧੋ ਕੇ ਬਾਅਦ ਚ ਵੇਖ ਕੇ ਧੋਊਗੀ ਯਾਰ ਨਾਲੇ ਜਿੰਨੇ ਵਜੇ ਭਾਜੀ ਪਹਿਲੇ ਟੀ ਟਾਈਮ ਵੇਖੋਗੇ ਨਾ, ਬਰਤਨ ਵੀ ਸਹੀ ਧੋਏਗੀ, ਸਫਾਈਆਂ ਵੀ ਸਹੀ ਕਰੇਗੀ, ਐਕਟਿਵ ਵੀ ਖੁਸ਼ ਰਹੇਗੀ। ਪਹਿਲੇ ਉਹਨੂੰ ਟੀ ਟਾਈਮ ਤੋਂ ਰੋਕ ਦਿੱਤਾ, ਉਹਨੇ ਬਰਤਨ ਵੀ ਉਦਾਂ ਦੇ ਧੋਣੇ ਵਿੱਚ ਹੀ ਮੈਲ ਮੂਲ ਲੱਗੀ ਰਹਿਣੀ ਆ, ਸਫਾਈ ਵੀ ਨਹੀਂ ਉਹਨੇ ਸਹੀ ਕਰਨੀ। ਨਹੀਂ ਉਸਤਾਦ ਜੀ ਵੇਖੋ, ਸ਼ੌਹਰ ਦੇ ਹਕੂਕ ਨੇ ਸਭ ਤੋਂ ਪਹਿਲਾਂ। ਸਹੀ ਗੱਲ ਤੇ ਸਭ ਤੋਂ ਪਹਿਲਾਂ ਉਹਨੂੰ ਚਾਹੀਦਾ ਕਿ ਟੀ ਟਾਈਮ ਵੇਖ ਕੇ ਬਹਿ ਕੇ। ਸ਼ੌਹਰ ਦੇ ਹਕੂਕ ਨੇ ਉਸਤਾਦ ਜੀ, ਮੇਰੀ ਗੱਲ ਸੁਣੋ। ਸ਼ੌਹਰ ਰਾਤ ਦੇ 12 ਵਜੇ 2 ਵਜੇ ਵੀ ਘਰ ਆ ਕੇ ਕਵੇ ਰੋਟੀ ਦਿਓ, ਬੀਵੀ ਦਾ ਅੱਗੋਂ ਹੱਕ ਹੀ ਬਣਦਾ ਕਿ ਕਵੇ ਕਿ ਭਾਈ 8 ਵਜੇ ਤੱਕ ਖਾਣੀ ਦੀ ਤੇ ਆ ਜਾ ਕਰ, ਹੁਣ ਨਹੀਂ ਹੈਗੀ ਤੇ ਜਾ ਬਾਹਰੋਂ ਖਾ ਆ। ਹਾਂ ਇਹ ਅਦਬ ਦਾ ਤਕਾ, ਇਹ ਅਦਬ ਜਿਨ੍ਹਾਂ ਦੇ ਘਰੋਂ ਪਰਵਰਿਸ਼ ਅੱਛੀ ਹੋਈ ਨਾ, ਉਹ ਇਦਾਂ ਦੇ ਕਰਦੀਆਂ ਨੇ ਅਗਲੀ। ਬੜੀ ਸਲਾਹੀਅਤ ਆ। ਹਾਂਜੀ। ਨਾਲੇ ਭਾਈ ਗਲਤ ਕਹਿ ਰਿਹਾ ਮੈਂ ਤੇ ਕਹਿੰਦਾ ਵਾ ਕਿ ਔਰਤ ਨੂੰ ਚਾਹੀਦਾ ਵਾ ਕਿ ਜੇ ਇਹਤਰਾਮ ਕਰਨਾ ਨਾ, ਇੱਥੋਂ ਫੜ ਲਵੇ। ਜਦੋਂ ਮਤਲਬ ਉਹ ਰੋਟੀ ਮੰਗੇ ਇੱਥੋਂ ਫੜ ਲਵੇ, ਉਹਨੂੰ ਕਵੇ ਬਾਹਰੋਂ ਜਾ ਖਾ। ਉਹ ਯਾਰ ਬੰਦਾ ਬੈਠਾ ਕਹਿੰਦਾ ਵੇ ਬੇਗਮ ਪਾਣੀ ਪਿਆ, ਬੁੱਢੀ ਦਾ ਕੰਮ ਆ ਨੱਸੀ ਜਾਵੇ, ਥੱਲੇ ਜਾ ਕੇ ਆਖਰੀ ਕਮਰੇ 'ਚ ਵੜ ਕੇ ਉੱਥੋਂ ਫੋਨ ਕਰੇਗਾ ਆਪੀ ਪੀ ਲਾ। ਕਹਿੰਦੇ ਮਾਰਨਾ ਵੀ ਨਹੀਂ ਚਾਹੀਦਾ, ਕਹਿੰਦੇ ਔਰਤ ਨੂੰ ਮਾਰ ਲਿਆ ਤੇ ਨਿੰਮ ਨੂੰ ਮਾਰ ਲਿਆ ਇੱਕ ਬਰਾਬਰ ਆ। ਉਹ ਦੀਵਾਰ ਨੂੰ ਹੈ। ਅੱਛਾ ਪਤਾ ਨਹੀਂ ਉਸਤਾਦ ਜੀ, ਉਹ ਪਤਾ ਕੀ, ਉਹ ਪੜੇ ਲਿਖੇ ਔਰਤ ਤੇ ਹੱਥ ਚੁੱਕਣਾ ਅੱਲਾ ਮਾਂ ਗੈਰਤਮੰਦ ਬੰਦਿਆਂ ਦਾ ਕੰਮ ਹੀ ਨਹੀਂ। ਲੇਕਿਨ ਉਹ ਹੱਥ ਚੁੱਕਣਾ ਜਿਹੜਾ ਵਿਚਾਰੀ ਕੁਝ ਵੀ ਨਹੀਂ ਕਹਿ ਰਹੀ ਨਾ ਬੋਲ ਰਹੀ ਤੇ ਆਪਣੀ ਸ਼ੌਕੀ ਨਾ। ਲੇਕਿਨ ਮੈਂ ਕੁਝ ਐਸੀਆਂ ਵੀ ਔਰਤਾਂ ਵੇਖੀਆਂ ਨੇ, ਉਹ ਆਪਣੀ ਜ਼ੁਬਾਨ ਦੀ ਵਜ੍ਹਾ ਤੋਂ ਚਕਵਾ ਲੈਂਦੀਆਂ ਨੇ ਹੱਥ। ਸਹੀ ਗੱਲ ਹੈ, ਸਹੀ ਗੱਲ। ਲੇਕਿਨ ਉਸਤਾਦ ਉਹ ਜੀ ਕਹਿੰਦੀ ਹੈ ਤੇਰੀ ਐਸੀ ਦੀ ਤੈਸੀ ਤੈਨੂੰ ਹੱਥ ਚੁੱਕੇ, ਹਾਂ ਮਾਰ ਕੇ ਵਿਖਾ, ਹਨਾ। ਅੱਛਾ ਫਿਰ ਉਸਤਾਦ ਜੀ ਉਹ ਪੜ੍ਹੀ ਲਿਖੀ ਫੈਮਿਲੀ ਹੈ, ਉਹ ਕਹਿੰਦੀ ਮੈਂ ਆਪਣੇ ਖਾਮਨ ਦੀ ਫੈਸਲ ਭਾਈ ਇੰਨਾ ਕੁ ਇਹਤਰਾਮ ਕਰਦੀ ਹਾਂ, ਜਾਨੀ ਭਾਈ ਨੂੰ ਸਪੈਸ਼ਲ ਰਿਕੁਐਸਟ ਕਰ। ਨਹੀਂ ਉਹਨਾਂ ਨੂੰ ਅੱਲਾ ਮਾਫੀ ਦੇਵੇ, ਕੀ ਗੱਲ ਕੋਈ ਬਿਮਾਰ ਨੇ ਉਹ? ਉਸਤਾਦ ਜੀ ਉਹ ਲੜਾਈ ਪਈ ਹੈ ਨਾ, ਉਹ ਕਹਿੰਦੀ ਮੇਰਾ ਖਾਮਨ ਰਾਤੀ 12 ਵਜੇ ਨਾ ਆਵੇ, 2 ਵਜੇ ਨਾ ਆਵੇ, ਉਹ ਮੈਨੂੰ ਕਹੇ ਨਾ ਰੋਟੀ ਦੇ, ਮੈਂ ਉਹਨੂੰ ਕਹਿੰਦੀ ਭਾਈ ਪਹਿਲੇ ਮੈਂ ਟੀ ਟਾਈਮ ਵੇਖਣਾ। ਉਸਤਾਦ ਜੀ ਇਹ ਵੀ ਤੇ ਫਿਰ ਨਾ ਸਮਝਾਉਣਾ ਚਾਹੀਦਾ। ਉਹ 6 ਵਜੇ ਅਸੀਂ ਟੀ ਟਾਈਮ ਆਪਣਾ ਕਿਹੜੇ ਮੁਲਕ 'ਚ? ਜਰਮਨੀ 'ਚ ਕਿ ਪਤਾ ਨਹੀਂ ਉਦਾਂ ਕਹਿੰਦੇ ਮੈਂ ਕਿਹੜੇ ਮੁਲਕ 'ਚ? ਜਰਮਨੀ 'ਚ। ਆ ਤੂੰ ਪੁੱਛੀ ਕਿਹੜੇ ਮੁਲਕ 'ਚ? ਜਰਮਨੀ 'ਚ। ਜਰਮਨੀ 'ਚ ਨਹੀਂ ਬਸ ਕਰ ਤੇ ਆਰਾਮ ਨਾਲ ਕਹਦੇ ਕਿ ਭਾਜੀ ਜਰਮਨੀ 'ਚ ਆ। ਪਾਇਲੋ ਜਿਹੜਾ ਉਹਨਾਂ ਨੇ ਤੁਹਾਨੂੰ ਮੇਲ ਕੀਤੀ, ਤੁਸੀਂ ਮੇਲ ਹੀ ਨਹੀਂ ਪੜ੍ਹੀ ਉਹਨਾਂ ਦੀ। ਇਹਨਾਂ ਦੇ ਘਰ ਲੜਾਈ ਬਣੀ ਹੋਈ ਹੈ, ਤੁਸੀਂ ਮੇਲ ਹੀ ਨਹੀਂ ਭਾਜੀ ਮੇਰੀ ਗੱਲ ਸੁਣੋ ਨਾ, ਮੈਂ ਮੇਲ ਕਿਤੇ ਵਿਆਹ ਸ਼ਾਦੀ ਤੇ ਮੇਲ ਹੁੰਦਾ ਉਹ ਤਾਂ ਕਰ ਲਾਂਗੇ। ਹਾਂ ਸਹੀ ਗੱਲ। ਉਹ ਕਹਿੰਦਾ ਨਹੀਂ ਅੱਜ ਮੇਲ ਆ। ਆਹੋ ਉਹ ਕਹਿੰਦੇ ਨਹੀਂ ਹੈਗੇ ਵੀ ਪਹਿਲੋਂ ਮੰਜੀ ਨੂੰ ਮੇਲ ਲੈ ਤੇ ਫਿਰ ਬਾਅਦ ਚ ਕਰੀ ਵਾਲਾ ਕੰਮ। ਨਾਲੇ ਉਸਤਾਦ ਜੀ ਮੈਂ ਬਾਹਰ ਵਾਲਾ ਖਾਮ ਦੋ, ਮੈਂ ਸਾਰਿਆਂ ਨੂੰ ਕਹਿਣਾ ਭਾਈ ਬੋਰਾ ਹੈਲੋ ਖਾਮਨਸ, ਉਸਤਾਦ ਜੀ ਹੈਲੋ ਖਸਮਸ। ਸਹੀ ਖਸਮ ਕੀ ਹੁੰਦਾ ਹੈ? ਖਸਮਸ ਹੈ ਤੇਰੀ ਬੁੱਢੀ ਦਾ ਜਿਹੜਾ ਬੰਦਾ ਵਾ ਉਹ ਤੇਰਾ ਖਸਮ ਆ। ਹਸਬੈਂਡ ਯੂ। ਉਸਤਾਦ ਜੀ ਹੈਲੋ ਹਸਬੈਂਡਸ, ਨੈਵਰ ਐਨੀ ਕੀ ਕਹਿੰਦੇ ਨੇ ਫਾਈਟ ਗੁੱਸਾ ਐ ਬੋਲਿੰਗ ਵਿਦ ਮਾਈ ਸਿਸਟਰਸ ਐਂਡ ਹੱਥੋਂ ਬੱਕੀ। ਹਾਂ ਯੈਸ ਹੱਥੋਂ ਬੱਕੀ ਐਨ ਬਿਲਕੁਲ ਬੋਲਾ ਬਲਾਈ, ਲਾਊਡ ਵੌਇਸ ਨੋ, ਉੱਚੀ ਆਵਾਜ਼ ਨਹੀਂ ਬੋਲਣਾ। ਯਾਰ ਮੈਂ ਉਹਨਾਂ ਦੀ ਵੀ ਗੱਲ ਦੱਸ ਦਿਆਂ ਯਾਰ ਵਿਚਾਰੀਆਂ ਕਿੱਥੋਂ ਤੁਰਦੀਆਂ ਨੇ, ਚਿੜੀਆਂ ਕੁੜੀਆਂ ਜੰਮਦੀਆਂ ਨੇ, ਥੋੜੀਆਂ ਤਾਂ ਹੁੰਦੀਆਂ ਨੇ, ਸਕੂਲੇ ਜਾਂਦੀਆਂ ਨੇ, ਇਹ ਵਿਚਾਰੀਆਂ ਜਾ ਕੇ ਵੱਡੀਆਂ ਹੁੰਦੀਆਂ ਨੇ, ਰਿਸ਼ਤਾ ਫਿਰ ਉਹ ਜਿਹੜਾ ਇੰਨਾ ਪਿਆਰ ਮਾਂ ਪਿਓ ਨਾਲ ਪਿਆ ਹੁੰਦਾ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿਹੜੇ ਸ਼ਹਿਰਾਂ 'ਚ ਚਲੀਆਂ ਜਾਂਦੀਆਂ ਨੇ। ਕਈ ਵਿਚਾਰੀਆਂ ਨੇ ਸ਼ਰੀਫ ਕਿਸ ਚਵਲ ਦੇ ਨਾਲ ਵਿਆਹੀਆਂ ਜਾਂਦੀਆਂ ਨੇ, ਕੋਈ ਸਮਝ ਨਹੀਂ ਲੱਗਣ ਦੇਈ। ਕਸਮੇ ਮੈਂ ਕੁੜੀ ਹੁੰਨਾ ਮੈਂ ਸਨੋਕਰ ਕਲੱਬ ਬਣਾ ਲੈਣਾ ਸੀ, ਮੈਂ ਵਿਆਹ ਨਹੀਂ ਕਰਨਾ। ਉਸਤਾਦ ਜੀ ਉਹ ਨਾ ਉਹ ਗੁਰੂ ਨਾਨਕਪੁਰੇ ਉਹਦਾ ਮੈਨੂੰ ਨਾ ਇੱਕ ਬਾਜੀ ਹੋਰਾਂ ਦੀ ਮੇਲ ਆਈ ਸੀਗੀ। ਯਾਰ ਤੈਨੂੰ ਸਾਰੀਆਂ ਬਾਜੀਆਂ, ਤੈਨੂੰ ਮਹੱਲੇ 'ਚ ਕੀ ਫੈਸਟਲ ਸਿਸਟਰ ਆ ਕਹਿੰਦੇ? ਅਲਹਮਦੁਲਿਲਾ ਕੋਈ ਮਸਲਾ ਨਹੀਂ ਸੀ, ਭੈਣਾਂ ਵਾਲੇ ਜੋ ਨਹੀਂ ਤੇਰਨਾ ਹੀ ਕਿਉਂ ਰਾਬਤਾ ਵਾ? ਉਸਤਾਦ ਜੀ ਪਤਾ ਕੀ ਗੱਲ ਇਹਨਾਂ ਦੇ ਬਾਹਰ ਬੂਹੇ ਤੇ ਲਿਖਾਇਆ ਧੀ ਧਿਆਣੀ ਹਾਊਸ। ਨਹੀਂ ਮੀਆਂ ਕਾ ਤੈਨੂੰ ਮਿਲਦੀ ਹੈ ਇਹਨੇ ਬਾਹਰ ਬੂਹੇ ਦੇ ਉੱਤੇ ਲਾਇਆ
ਬਹਿਨ ਮੰਜ਼ਲ ਬਾਹਰ ਲਿਖਾਇਆ ਸਿਨਫੇ ਨਾਜ਼ਕ ਹਾਊਸ। ਮੈਨੂੰ ਲੱਗਦਾ ਜਾ ਕੇ ਦੁਪੱਟੇ ਵੀ ਰੰਗ ਕਰਦਾ ਜਿਹੜਾ ਨਹੀਂ ਭਾਜੀ ਮੇਰੀ ਗੱਲ ਉਹਨਾਂ ਨੇ ਸੁਣੋ ਨਾ ਉਸਤਾਦ ਜੀ ਮੈਨੂੰ ਓਏ ਯਾਰ ਖਾਮ ਦੋ ਭਾਈ ਗੱਲ ਸੁਣੋ। ਉਹਨਾਂ ਨੇ ਕਿਹਾ ਜੀ ਜਾਂ ਜਾਨੀ ਸਾਹਿਬ ਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ। ਉਹ ਕਹਿੰਦੀ ਮੈਂ ਕਸ਼ਮਕਸ਼ 'ਚ ਪਈ ਹੋਈ ਆ, ਮੇਰੇ ਭਰਾਵਾਂ ਤਰ੍ਹਾਂ। ਉਹ ਮੈਨੂੰ ਕਿੱਦਾਂ ਰੱਖ ਲਾ, ਮੈਂ ਤੇ ਹੈ ਹੀ ਆ, ਮੈਨੂੰ ਤਾਂ ਕੱਢ ਹੀ ਨਹੀਂ ਸਕਦੇ। ਉਹ ਟੀ ਟਾਈਮ ਉਸਤਾਦ ਜੀ ਵੇਖਦੀ ਨਾ। ਭਾਜੀ ਮੇਰੀ ਗੱਲ ਸੁਣ ਨਾ, ਬੰਦੇ ਨੂੰ ਤੇ ਅੱਲਾ ਮਾਫੀ ਦੇਵੇ ਵਾਧੇ ਘੱਟ ਹੋ ਜਾਂਦੇ, ਬੰਦਾ ਲੈਦਗੀ ਵੀ ਹੋ ਜਾਂਦੀ। ਮੈਨੂੰ ਤਾਂ ਲੈਦਾ ਕਰ ਹੀ ਨਹੀਂ ਸਕਦੇ। ਸਹੀ ਗੱਲ। ਮੈਨੂੰ ਤਾਂ ਜਦੋਂ ਮੋਬਾਈਲ ਖੋਲੋਗੇ ਮੈਂ ਅੱਗੇ, ਮੇਰੇ ਨਾਲ ਤਾਂ ਕੋਈ ਚੱਕਰ ਹੀ, ਮੇਰੇ ਨਾਲ ਤਾਂ ਰਿਸ਼ਤਾ ਤੋੜ ਹੀ ਨਹੀਂ ਸਕਦੇ। ਮੈਂ ਤਾਂ ਵੜ ਗਿਆ ਉਹਨਾਂ ਦੇ ਗੋਡਿਆਂ 'ਚ। ਸਹੀ ਗੱਲ। ਮੈਂ ਤੇ ਖੂਨ 'ਚ ਸ਼ਾਮਲ ਹੋ ਗਿਆ। ਤੂੰ ਕਮੈਂਟਸ ਨਹੀਂ ਪੜਦਾ ਥੱਲੇ, ਇਸ ਤਰ੍ਹਾਂ ਰੋਟੀ ਨਹੀਂ ਖਾਂਦੇ। ਉਹਨਾਂ ਦੀ ਸੁਲ੍ਹਾ ਤੇ ਕਰਾ ਦਿਓ। ਬਹਰਹਾਲ ਗੱਲ ਇਹ ਆ ਖਾਮ ਦੋ, ਦੇਖੋ ਉਹ ਕਹਿੰਦਾ ਜਾਂ ਜਾਨੀ ਸਾਹਿਬ ਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ। ਯਾਰ ਇਹ ਕੀ ਬਕਵਾਸ ਵਾਲੀ ਗੱਲ ਹੈ, ਜੇ ਜਾਨੀ ਸਾਹਿਬ ਨੂੰ ਰੱਖ ਲਾ ਜਾਂ ਮੈਨੂੰ ਰੱਖ ਲਾ। ਉਹ ਕੰਮ ਨਹੀਂ ਕਰਦੀ, ਉਹ ਟੀ ਟਾਈਮ ਵੇਖਦੀ ਸਾਡੀ ਭੈਣ। ਉਹ ਕਹਿੰਦਾ ਭਾਈ ਆ ਕੀ ਤੂੰ ਕੰਮ ਕਰ, ਟੀ ਟਾਈਮ ਬਾਅਦ 'ਚ ਵੇਖੀ। ਉਹਨੂੰ ਕਹਿ ਵੀ ਜਾਂ ਜਾਨੀ ਨੂੰ ਵੇਖ ਲਿਆ ਕਰ ਹਾਂ। ਤੇ ਜਾਂ ਇੱਥੇ ਰਹਿ ਕੰਮ ਕਰ ਲਿਆ ਕਰ। ਇਹ ਗੱਲ ਜੇ ਜਾਨੀ ਨੂੰ ਰੱਖ ਲਾ ਜਾਂ ਮੈਨੂੰ ਰੱਖ ਲਾ, ਇਹ ਤਾਂ ਗਲਤ ਗੱਲ ਆ। ਉਹ ਟੋਬੇ ਵਿੱਚ ਇੱਕ ਸਿਸਟਰ ਦਾ ਫਿਰ ਮੈਸੇਜ ਆਇਆ ਸੀ। ਰਹਿਣ ਦੇ ਤੂੰ, ਐਵੇਂ ਕੋਈ ਰਿਸ਼ਤਾ ਨਾ ਕਰਵਾ ਦੀ ਇਦਾਂ ਹੀ। ਯਾਰ ਟੱਬਰ ਤੇ ਕਰ ਲੈ ਉਸਤਾਦ ਜੀ। ਉਹ ਹਨਾ ਵੀ ਸਿਸਟਰ ਮੇਰੀ ਯਾਨੀ ਕਿ ਬਣੀ, ਉਹਨੇ ਵੀ WhatsApp ਕੀਤਾ ਸੀਗਾ, ਮੇਲ ਆਈ ਸੀਗੀ ਇਹ ਕਿੱਥੋਂ ਤੂੰ ਬਣਵਾਉਣਾ ਸੀ? ਜੀ ਮੈਂ ਐਡੀਆਂ ਤੇਰੀਆਂ ਬਣੀਆਂ ਹੁੰਦੀਆਂ ਇਹ ਅੱਗੇ ਹੀ ਬਣਦੀ ਰੁਝਾਨੇ ਵਾਲੀ ਸਾਈਡ ਤੋਂ ਲੱਕੜ ਮੰਡੀ 'ਚ ਜਿੰਨੀਆਂ ਮਰਜ਼ੀ ਬਣਵਾ ਲਓ। ਉਹ ਨਹੀਂ, ਸਿਸਟਰਾਂ। ਹੁਣ ਤੇ ਘੋਣ ਵਾਲੀ ਦਿਆਰ ਦੀ ਸਿਸਟਰ ਮਿਲ ਜੇਗੀ ਕਿਤੇ? ਉਸਤਾਦ ਜੀ ਵੇਖਿਆ ਨਾ ਫਿਰ ਤੁਸੀਂ ਮਜ਼ਾਕ 'ਚ ਬਣ। ਤੂੰ ਤੇ ਕਹਿ ਮੇਰਾ ਸਿਸਟਰ ਬਣਾਈ ਹੈ ਮੈਂ। ਉਸਤਾਦ ਜੀ ਉਹਨਾਂ ਨੇ ਮੈਨੂੰ ਨਾ ਜੀਮੇਲ ਕੀਤਾ ਸੀਗਾ। ਉਹਦੀ ਵਿਚਾਰੀ ਸ਼ਾਦੀ ਨਹੀਂ ਹੋਈ ਤੇ ਉਹਦੀ ਨਾ ਰਿਸ਼ਤੇ ਜੀ ਤੁਹਾਨੂੰ ਮੇਲ ਅੱਜ ਤੱਕ ਮੈਨੂੰ ਬੱਚਿਆਂ ਨੇ ਨਹੀਂ ਜੀ ਕੀਤਾ, ਤੁਹਾਨੂੰ ਜੀ ਮੇਲ। ਉਹਦਾ ਰਿਸ਼ਤਾ ਵਿਚਾਰੀ ਦਾ ਯਾਰ ਇਹਦੀ ਟੁੱਟ ਛੋਟੀ ਗਿਆ। ਕੁੜੀ ਨੇ ਇਹਨੂੰ ਮੇਲ ਕਰਕੇ ਨਾ, ਇਹਨੇ ਕਿਹਾ ਕੀ ਕੀਤਾ, ਕਹਿੰਦੀ ਤੀ ਮੇਲ। ਪਤਾ ਕੀ ਪਾਪਾ ਗੱਲ ਮੈंने ਹੈ? आपको ती मेल किया है। ਉਸਤਾਦ ਜੀ ਉਹਦਾ ਰਿਸ਼ਤਾ ਟੁੱਟ ਗਿਆ ਵਿਚਾਰੀ ਦਾ। ਮੰਗਣੀ ਹੋਈ ਸੀਗੀ ਅੰਗੇਜਮੈਂਟ। ਉਹ ਬੰਦਾ ਬਾਹਰੋਂ ਆਇਆ, ਉਹਨੇ ਆਂਦਿਆਂ ਪੁੱਛਿਆ ਕਿ ਜਾਨੀ ਸਾਹਿਬ ਦਾ ਟੀ ਟਾਈਮ ਤੇ ਨਹੀਂ ਵੇਖਦੀ? ਉਹ ਕਹਿੰਦੀ ਵੇਖਦੀ। ਕਹਿੰਦਾ ਮੈਂ ਨਹੀਂ ਕਰਨੀ ਸ਼ਾਦੀ। ਯਾਰ ਆਪਣੇ ਕੋਲੋਂ ਹੀ ਭਾਈ ਲੱਗਾ ਰਹਿੰਦਾ ਵਾ। ਨਹੀਂ ਮੈਨੂੰ ਜਨਮਨ ਕਹਿੰਦੀ ਮੈਨੂੰ ਜਾਨੀ ਸਾਹਿਬ ਅਜ਼ੀਜ਼ ਨੇ, ਮੈਨੂੰ ਟੀ ਟਾਈਮ ਅਜ਼ੀਜ਼ ਨੇ, ਮੈਂ ਨਹੀਂ ਸ਼ਾਦੀ ਕਰਨੀ ਸਾਰੀ ਜ਼ਿੰਦਗੀ, ਮੈਂ ਟੀ ਟਾਈਮ ਦੇ ਸਿਰ ਤੇ ਜ਼ਿੰਦਗੀ ਬਸਰ ਕਰ ਲੈਣੀ। ਅੱਜ ਇਹ ਸ਼ੁਕਰ ਆ ਕਿ ਆਪਣਾ ਕੋਈ ਘਰੇਲੂ ਵਾਕਿਆ, ਕੋਈ ਚਾਲ ਤਾਇਆ ਫੁੱਫੜ ਨਹੀਂ ਆ। ਮੈਨੂੰ ਇਹਨੇ ਸਮੁੰਨੋਂ ਵੀ ਆਉਂਦੇ ਨੇ ਮੈਸੇजेस, ਬੜੇ ਸਾਰੇ ਲੋਕ ਕਹਿੰਦੇ ਨੇ। ਉਹ ਤੈਨੂੰ ਤਾਂਦਲੇ ਵਾਲੀ ਬਾਜੀ ਦਾ ਫੋਨ ਆਇਆ ਸੀ ਤੇਰੀ ਦਾ। ਹਾਂਜੀ ਸਾਰਾ ਉਹ ਕਹਿਣ ਡਈ ਸੀ ਤੇਰਾ ਨਹੀਂ ਯਾਰ, ਉਹ ਜਿਹੜੀ ਬਾਜੀ ਯਾਰ ਉਹਨਾਂ ਨੇ ਕਿਹਾ ਸੀ ਬੜੇ ਵੱਡੇ ਫੈਨ ਆ ਜਾਨੀ ਸਾਹਿਬ ਦੇ। ਜਾਨੀ ਸਾਹਿਬ ਨੂੰ ਸਾਡੇ ਲਈ ਪੈਗਾਮ ਦੇਣਾ ਕਿ ਮਤਲਬ ਜਿੰਨਾ ਤੁਸੀਂ ਅੱਛਾ ਸ਼ੋਅ ਕਰਦੇ ਹੋ, ਤੁਸੀਂ ਸਾਡੇ ਕੋਲ ਆਓ ਤੇ ਮੇਰੇ ਕੋਲ ਕੱਪੜੇ ਨੇ ਕੋ ਪੁਰਾਣੇ, ਉਹ ਜਾਨੀ ਸਾਹਿਬ ਨੂੰ ਕੋਲ ਲੈ ਲੈਣਾ। ਤੇ ਉਹ ਕਹਿੰਦੇ ਸੀ ਕਿ ਜੇ ਮਤਲਬ ਚਾਨੀ ਸਾਹਿਬ ਕਹਿਣ ਤੇ ਮੈਂ ਇਹਨਾਂ ਨੂੰ ਜੁੱਤੀ ਵੀ ਨਵੀਂ, ਇਹ ਆਪਣਾ ਸਾਈਜ਼ ਦੱਸ ਦੇਣ ਜੁੱਤੀ ਦਾ, ਉਹ ਵੀ ਲੈ ਦਿਆਂਗੇ। ਯਾਰ ਖੁਸ਼ਕਿਸਮਤ ਆਦਮੀ ਹੁੰਦੇ ਜਿਨ੍ਹਾਂ ਨੂੰ ਭੈਣਾਂ ਸੂਟ ਦਿੰਦੀਆਂ ਦੇ ਦੇ ਭਾਈ, ਮੈਂ ਪਾ ਲਾਂਗਾ, ਮੈਂ ਨਾ ਪਾ ਕੇ ਬਾਵਾਂ ਤੋਂ ਕਿ ਜਾ ਆਪਣੇ ਪਿਓ ਦਾ ਹੀ ਨਹੀਂ। ਉਹ ਕਹਿੰਦੇ ਸ਼ਲਵਾਰਾਂ ਇੱਥੋਂ ਗੋਡ। ਮੈਂ ਕਹਿੰਦਾ ਮੇਰੀ ਭੈਣ ਮੈਨੂੰ ਕਹਿ ਦੇਵੇ ਮੈਨੂੰ 20 ਸਾਲ ਪੁਰਾਣਾ ਸੂਟ ਦੇ ਦੇਵੇ, ਆਪਣੇ ਬੰਦੇ ਦਾ ਸੂਟ ਦੇ ਦੇਵੇ, ਮੈਂ ਪਾ ਕੇ ਨਾ ਬਾਵਾਂ ਗੱਲ ਕਰੀ। ਬਾਜੀ ਸਾਜੀ ਰੁਝਾਣੇ ਵਾਲੀ ਸਾਈਡ ਤੋਂ ਬਾਜੀ ਇੱਕ ਦਾ ਫੋਨ ਆਇਆ ਸੀ। ਉਹਨੇ ਕਿਹਾ ਨਾ ਕੋਸ਼ਿਸ਼ ਕਰਨਾ ਐਤਵਾਰ ਵਾਲੇ ਦਿਨ ਜਾਨੀ ਸਾਹਿਬ ਨੂੰ ਭੇਜੀ, ਮੈਂ ਸਦਕੇ ਦੀ ਸਿਰੀ ਦੇਣੀ। ਇਦਾਂ ਤੇ ਫਿਰ ਮੈਨੂੰ ਵੀ ਇੱਕ ਕੱਲ ਖਾਲਾ ਟੱਕਰੀ, ਉਹ ਕਹਿੰਦੀ ਜਾਨੀ ਸਾਹਿਬ ਨੂੰ ਮੈਸੇਜ ਦੇਈ ਇੱਕ, ਜਿਹੜਾ ਉਹਨਾਂ ਨੇ ਪ੍ਰਾਪਰਟੀ ਡੀਲਰ ਵਾਲਾ ਸ਼ੋਅ ਨਹੀਂ ਕੀਤਾ, ਉਹਦਾ ਕਹਿੰਦੀ ਐਪੀਸੋਡ ਅੱਗੋਂ ਵੀ ਤਿਆਰ ਕਰਿਓ, ਬੜਾ ਟੋਰੀ। ਸਹੀ ਹੈ, ਸਹੀ ਕਸਮੇ ਉਹ ਖਾਲਾ ਨੇ ਮੈਨੂੰ ਕਿਹਾ, ਕਹਿੰਦੀ ਬਾਅਦ ਕਰ ਲੈਂਦਾ ਗੱਲ ਭਾਈ ਉਹਨੇ ਮੈਨੂੰ ਕਿਹਾ, ਮੈਂ ਕਿਹਾ ਕੁਝ ਗੱਲਾਂ ਇਹਨੂੰ ਨਹੀਂ ਕਿਸੇ ਭੈਣ ਦਾ ਫੋਨ ਨਹੀਂ ਮੇਰਾ ਤੁਹਾਡੇ ਚ ਗੈਰਤਾ ਹੈ ਨਹੀਂ। ਮੇਰਾ ਤਾਂ ਮੋਬਾਈਲ ਹੀ ਗਵਾਚਾ, ਮੈਨੂੰ ਕਿੱਥੋਂ ਆਣਾ। ਇਹ ਵੈਸੇ ਵੀ ਅੰਗਰੇਜ਼ ਦੇ ਇਹਨਾਂ ਚ ਹੁੰਦੀਆਂ ਨਹੀਂ। ਯਾਰ ਇੱਕ ਤਾਂ ਤੂੰ ਫਰੀਦ ਮੇਰੇ ਹੁਸਨ ਤੋਂ ਮੈਨੂੰ ਅੰਗਰੇਜ਼ ਸਮਝਦਾ, ਮੈਂ ਪਾਕਿਸਤਾਨੀ ਹਾਂ। ਤੂੰ ਇੱਕ ਤਾਂ ਮੈਨੂੰ ਚੀਖ ਕੇ ਯਕੀਨ ਦਿਵਾਉਣਾ ਪੈਂਦਾ ਮੈਂ ਪਾਕਿਸਤਾਨੀ ਆ, ਮੇਰੇ ਸਿਰ ਰੰਗ ਦੀ ਵਜ੍ਹਾ ਤੋਂ। ਸਿੱਧੂਪੁਰੇ ਉਸਤਾਦ ਜੀ ਇੱਕ ਸਿਸਟਰ ਦਾ ਮੈਨੂੰ ਫੋਨ ਆਇਆ ਸੀਗਾ, ਉਹਦੀ ਵੀ ਮੈਨੂੰ ਮੇਲ ਆਈ। ਉਹ ਕਹਿੰਦੀ ਜਾਨੀ ਸਾਹਿਬ ਨੂੰ ਕਹਿਣਾ ਮੇਰੇ ਬੰਦਾ ਨਾ ਉਹ ਵਾਲ ਯਾਨੀ ਕਿ ਖਰੀਦਦਾ, ਵਾਲ ਖਰੀਦਦਾ। ਆਹੋ, ਉਹ ਜਿਹੜੇ ਬੰਦੇ ਨੂੰ ਸ਼ੈਂਪੂ ਤੁਸੀਂ ਦੋ ਉਹਦਾ ਨੰਬਰ ਵੀ ਨਾਲ ਦੇ ਦਿਓ ਕਿ ਵਾਲ ਜਿੱਥੇ ਸ਼ੈਂਪੂ ਵੇਚਣਾ ਨਾਲ ਵਾਲ ਵੇਚੀ ਜਾਓ, ਕਿਉਂਕਿ ਅਗਲੇ ਦਿਨ ਉਹ ਕਹਿੰਦਾ ਵਾ ਕਿ ਜਿੱਥੇ ਤੁਸੀਂ ਸ਼ੈਂਪੂ ਵੇਚਣਾ ਨਾ ਉੱਥੇ ਨੰਬਰ ਦੇਣਾ, ਅਸੀਂ ਉਹਨਾਂ ਦੇ ਅਗਲੇ ਦਿਨ ਵਾਲ ਲੈਣ ਜਾਣੇ। ਉਹ ਨਾਰ ਕੇ ਤੇ ਉਹ ਫਿਰ ਨਿਜ਼ਾਮ। ਯਾਰ ਵੈਸੇ ਇੱਕ ਗੱਲ ਆ, ਹਾਂਜੀ ਉਸਤਾਦ ਜੀ, ਕੈਸੇ ਤੁਸੀਂ ਬੇਗੈਰਤ ਆਦਮੀ ਹੋ, ਕੈਸੇ ਤੁਸੀਂ ਮੇਰੇ ਨਾਲ ਮੁਨਾਫਕਤ ਨਾਲ ਬਹਿ ਕੇ ਇਕੱਠੇ ਖਾ ਪੀ ਕੇ ਕਰਦੇ ਹੋ ਕਿ ਯਾਰ ਲੋਕੀ ਝੂਠ ਪ੍ਰੋਡਕਟ ਕੱਖ ਵੀ ਨਹੀਂ ਹੁੰਦੀ, ਝੂਠ ਬੋਲ ਕੇ ਕਿੱਥੇ ਲੈ ਜਾਂਦੇ ਨੇ। ਸਹੀ ਠੀਕ ਆ, ਮੈਂ ਸਭ ਕੁਝ ਮੇਰਾ ਸਹੀ ਹੈ ਲੇਕਿਨ ਮੇਰੇ ਨਾਲ ਬੈਠੇ, ਲੇਕਿਨ ਤੁਸੀਂ ਕੀ ਸਮਝਦੇ ਕਿ ਤੁਹਾਡੇ ਵੇਹ ਤੋਂ ਕਿਸੇ ਨੇ, ਮੈਂ ਕੱਲ ਦੱਸਿਆ ਸੀ ਕਿ ਦੁਬਈ ਬੋਤਲਾਂ ਪਈਆਂ, 30 ਦਿਨ ਲੈ ਫੋਨ ਤੇ ਫੋਨ ਮੈਂ ਡੀਕਨੇ ਆ ਕਿ ਕੋਈ ਆਵੇ। ਨਹੀਂ ਸਾਜੀ ਉਹ ਨਾ ਮੈਂ ਫੋਨ ਤੇ ਫੋਨ ਰੱਖ ਕੇ ਚੀਰ ਦੇਣਾ ਤੈਨੂੰ। ਗੱਡੀਆਂ ਦੀਆਂ ਗੱਡੀਆਂ ਬਾਹਰ ਖਾਲੀ ਪਈਆਂ। ਆਹੋ ਯਕੀਨ ਕਰ। ਉਸਤਾਦ ਜੀ ਉਹ ਚਮੜੇਲ ਝਾਲ ਤੋਂ ਵੀ ਇੱਕ ਮੈਨੂੰ ਫੋਨ ਆਇਆ ਸੀਗਾ। ਕਿੱਥੋਂ? ਉਹ ਚਮੜੇਲ ਝਾਲ ਹੈਗੀ ਇੱਕ, ਉੱਥੋਂ ਵੀ ਇੱਕ ਬਾਜੀ ਦੀ ਮੈਨੂੰ ਮੇਲ ਆਈ ਸੀ। ਉਹ ਕਹਿੰਦੀ ਮੰਗਲ ਵਾਲੇ ਦਿਨ ਜਾਨੀ ਭਾਈ ਨੂੰ ਭੇਜੀ,
ਕਿਉਂ? ਅਸੀਂ ਕੁਲਚੇ ਵੰਡਣੇ ਕਹਿੰਦੀ। ਇਹ ਜਿੰਨਾ ਤੇਰਾ ਘਰ ਨੀਵਾਂ ਉੱਥੇ ਮੇਲ ਆ ਜਾਂਦੀ, ਮੈਨੂੰ ਤੂੰ ਦੱਸ। ਉੱਥੇ ਮੇਲ ਆਉਂਦੀ ਨਹੀਂ, ਉੱਥੇ ਮੇਲ ਡਿੱਗਦੀ ਹੈ। ਇਹ ਤੇ ਸਵੇਰੇ ਉੱਠ ਕੇ ਕਹਿੰਦਾ ਸਾਡੇ ਘਰ 2 ਮੇਲਾਂ ਡਿੱਗੀਆਂ। ਇਹਨੇ ਤੇ ਫੋਨ ਕਰਨਾ ਹੋਵੇ ਡਰਮੀ ਤੇ ਚੜ ਕੇ ਇਦਾਂ ਮੋਬਾਈਲ ਤਾਂ ਨੂੰ ਕਰਦਾ, ਸਿਗਨਲ ਆਉਂਦੇ ਫੇਰ ਥੱਲੇ ਲਾ ਕੇ ਵੇਖ ਫੋਨ। ਆਹੇ ਮੈਨੂੰ ਮੇਲ ਆ ਗਈ। ਇੰਨਾ ਨੀਵਾਂ ਘਰ ਆ, ਸਾਰੇ ਮਹੱਲੇਦਾਰ ਇਹਨਾਂ ਨੂੰ ਏਲੀਅਨ ਸਮਝਦੇ। ਐਡਾ ਨੀਵਾਂ ਘਰ ਆ, ਫੋਨ ਆ ਜਾਏ ਨਾ ਤਾਂ ਉੱਤੇ ਜਿਹੜਾ ਬੰਦਾ ਉਹਦੇ ਸਿੱਟ ਕੇ ਉਹਨੂੰ ਕਹਿੰਦੇ ਗੱਲ ਕਰਕੇ ਮੈਨੂੰ ਦੱਸੀ ਜਾ ਕੀ ਕਹਿ ਰਹੇ। ਸਿਗਨਲ ਵੀ ਆ ਰਹੇ। ਇਹਦਾ ਨੀਵਾਂ ਘਰ ਆ, ਇੱਕ ਮੁਲਕ ਨੇ ਸੁਰੰਗ ਕੱਢੀ ਸੀ ਤੇ ਉਹ ਵੀ ਇਹਨਾਂ ਦੇ ਉੱਤੋਂ ਦੀ ਲੰਘਣ ਦੀ। ਇਹ ਤੇ ਇੰਨਾ ਨੀਵਾਂ ਘਰ ਕਹਿੰਦਾ ਤੇਰਾ ਘਰ ਕਿੱਥੇ? ਕਹਿੰਦਾ ਯਾਰ ਜਿੱਥੇ ਉੱਪਰੋਂ ਦੀ ਸੁਰੰਗ ਨਹੀਂ ਜਾ ਰਹੀ। ਫਜ਼ੂਲ ਏਡਾ ਨੀਵਾਂ ਹੁੰਦਾ ਹੀ ਨਹੀਂ। ਇੰਨਾ ਨੀਵਾਂ ਘਰ ਆ, ਇਹ ਤੇ ਝਾਲ ਵਾਲੇ ਪੁਲ ਤੇ ਚੜ ਜਾਣ ਤੇ ਸਮਝਦੇ ਲੱਗ ਪੈਂਦੇ ਬਾਬੂ ਸਰ ਟੌਪ ਤੇ ਆ ਗਏ। ਅੱਛਾ ਫੋਨ ਮੇਰੀ ਭੈਣ ਦਾ ਕੋਈ ਫੋਨ ਆਇਆ ਤੈਨੂੰ? ਕਿਸੇ ਇਲਾਕੇ ਸਾਈ ਕਿੰਨੇ ਹੈ ਹੁਣ ਮੈਂ ਕੀ ਦੱਸਾਂ। ਉਹ ਫਰੀਦ ਤੈਨੂੰ ਵੀ ਕੱਲ ਆਇਆ ਸੀ ਯਾਰ। ਹਾਂਜੀ, ਉਹਨਾਂ ਨੇ ਤੇ ਕਿਹਾ ਸੀ ਕਿ ਜਾਨੀ ਸਾਹਿਬ ਨੂੰ ਕਿ ਉਹ ਸਾਜੀ ਉੱਤੇ ਤੁਹਾਨੂੰ ਸਹੀ ਕਿਹਾ ਸੀ, ਉਹਨਾਂ ਨੇ ਲਾਹੌਰ ਨੇ ਸੀ ਬੁਲਾਇਆ, ਬਿਸ਼ਾਰਤ ਭਾਈ ਨੇ ਚਲੀਸਵੇਂ ਤੇ ਤੁਹਾਨੂੰ ਬੁਲਾਇਆ ਸੀ, ਉੱਥੇ ਕਹਿੰਦੇ ਸੀ ਜਾਨੀ ਸਾਹਿਬ ਨੂੰ ਬੁਲਾਇਓ, ਕਹਿੰਦੇ ਖਤਮ ਤੇ ਆਉਣਾ ਕਹਿੰਦੇ ਉਹ ਤੁਸੀਂ। ਕਹਿੰਦੇ ਸੀ ਦੇਗਾਂ ਤੇ ਬਹਿਣਾ ਜਾਨੀ ਸਾਹਿਬ। ਯਾਰ ਮੂਰੇ ਹੈ ਨਹੀਂ, ਉਹਨਾਂ ਕੋਲ ਮੰਜੀਆਂ ਹੈ ਨਹੀਂ ਜਿਹੜਾ ਦੇਖਾ ਤੇ ਬੈਠ। ਯਾਰ ਏਦਾਂ ਮੈਂ ਤੁਹਾਨੂੰ ਦੱਸਣ ਡਿਆ, ਮੈਂ ਤੈਯਬ ਭਾਈ ਨਹੀਂ ਉਹ UBL ਵਾਲੇ, ਆਹੋ ਯਾਰ ਉਹਨਾਂ ਨੇ ਭਾਈ ਮੈਨੂੰ ਰਾਜ ਖਿਲਾਰ ਕੇ ਕਿਹਾ, ਉਹਨਾਂ ਕਿਹਾ ਕਿ ਮੈਂ ਸਵੇਰ ਤੋਂ ਸ਼ਾਮ ਜਿੱਦਾਂ ਤੁਹਾਨੂੰ ਵੇਖਣਾ ਜਾਨੀ ਸਾਹਿਬ ਮੇਰੇ ਦਿਲ ਦਿਮਾਗ 'ਚ ਨੇ, ਤੇ ਮੈਂ ਉਹਨਾਂ ਦੀ ਮੁਹੱਬਤ 'ਚ ਮੈਂ ਨਾ ਮੇਰੇ ਦਾਦਾ ਹੀ ਫੌਤ ਹੋ ਗਏ ਤੇ ਉਹਨਾਂ ਦੇ ਨਵੇਂ ਸੂਟ ਨੇ ਉਹ ਪਏ ਨੇ ਤੇ ਮੈਂ ਦੇਣੇ ਨੇ। ਤੇ ਉਹ ਕਹਿੰਦੇ ਮੈਂ ਜਾਨੀ ਸਾਹਿਬ ਨੂੰ ਜਦੋਂ ਮਿਲੇ ਨਾ ਉਹਨਾਂ ਨੂੰ ਕੋ ਭਾਈ ਉਹ ਸੂਟ ਨਾ ਮੇਰੇ ਕੋਲ, ਉਦਾਂ ਉਸਤਾਦ ਜੀ ਸਾਫ਼ ਹੈਗੇ ਨੇ। ਨਹੀਂ ਜੇਬੀ ਤੇ ਨਹੀਂ ਪਾਟੀ ਆ ਉਤਲੀ। ਨਹੀਂ ਜੇਬਾਂ ਹੈ ਨਹੀਂ ਸਾਹਮਣੀਆਂ। ਉਸਤਾਦ ਜੀ ਦਪਾਲਪੁਰੋਂ ਨਾ ਮੈਨੂੰ ਇੱਕ ਬਾਜੀ ਦਾ ਫੋਨ ਆਇਆ ਸੀਗਾ। ਦਪਾਲ ਬਸ ਕਰਦੇ ਦਪਾਲਪੁਰ ਵਾਲੀ ਸਾਈਡ ਤੇ ਬਾਜੀਆਂ ਹੁੰਦੀਆਂ ਹੀ ਨਹੀਂ। ਉਧਰ ਤੇ ਭੈਣਾਂ ਹੁੰਦੀਆਂ ਨੇ। ਇਹਦੀਆਂ ਦੂਰ ਤੱਕ ਨੇ। ਨਹੀਂ ਉਸਤਾਦ ਜੀ ਦੀਪਾਲ ਦਾਨੇਦਾਰਪੁਰ ਤੋਂ ਆਇਆ ਹੁਣ। ਅਸੀਂ ਧੀ ਭੈਣੀ ਸਮਝੀਦਾ ਅਲਹਮਦੁਲਿਲਾ। ਅਸੀਂ ਬਗੈਰਤ ਨਹੀਂ ਹੈਗਾ ਕਿ ਨਾਮ ਹੀ ਅਸ਼ਰਫ ਤੋਂ ਸੇਫ ਕੀਤਾ ਤੇ ਮੁਜ਼ੱਫਰ ਤੋਂ ਤੇ ਕਿਸੇ ਹੋਰ ਤੋਂ, ਬਸ਼ੀਰ ਤੋਂ, ਬਲਾਲ ਭਾਈ ਤੋਂ, ਸ਼ਾਹੀ ਤੋਂ। ਗਾਜੀ ਲਓ ਜੀ ਭਾਜੀ ਬਸ ਕਰਦੇ ਕਰ। ਮੈਂ ਅਲਹਮਦੁਲਿਲਾ ਕਦੇ ਨਹੀਂ ਯਾਨੀ ਕਿ ਜਾਈ ਉਹ ਦਪਾਲਪੁਰੋਂ ਬਾਜੀ ਦਾ ਫੋਨ ਆਇਆ ਸੀ। ਉਹ ਤੈਨੂੰ ਮੈਂ ਐਸੇ ਤਾਂ ਕਈ ਵਾਰੀ ਕਿਹਾ ਕਿ ਜਦੋਂ ਤੁਸੀਂ ਗੱਲਾਂ ਕਰਦੇ ਹੁੰਦੇ ਨਾ ਤੇ ਇਹਦੇ ਕੋਲ ਨਾ ਖਲੋਇਆ ਕਰੋ, ਕਿਉਂਕਿ ਬਾਤ ਨਿਕਲੇਗੀ ਤਾਂ ਕੂੜ ਤਲਕ ਜਾਏਗੀ। ਜਿੱਥੇ ਖਤਰਾ ਹੋ ਰਿਹਾ ਨਾ ਉਸ ਤੋਂ 2 ਕਿਲੋਮੀਟਰ ਪਿੱਛੇ ਬੋਰਡ ਲਾਇਆ ਤੇ ਅੱਗੇ ਲਿਖਿਆ ਆਗੇ ਖਤਰਾ ਹੈ। ਅੱਛਾ ਉਹਨਾਂ ਨੇ ਸਾਜੀ ਅਲੀ ਦੀ ਆਗੇ ਖਤਰਾ ਹੈ। ਅੱਛਾ ਸਾਜੀ ਉਹਨਾਂ ਨੇ ਕਿਹਾ ਸੀ ਕਿ ਜਾਨੀ ਭਾਈ ਨੂੰ ਕਹਿਣਾ ਕਿ ਤੁਸੀਂ ਆ ਜਾਣਾ ਸਾਡੇ ਲਈ, ਤੁਹਾਡੀ ਆਨਰ ਵਾ, ਤੁਸੀਂ ਆਓ ਤੇ ਲੇਕਿਨ ਇਹ ਕਿ ਉਹ ਕਹਿੰਦੇ ਫਰਾਕ ਪਾ ਕੇ ਆਉਣਾ ਸੀ ਤੁਹਾਡਾ ਡਾਂਸ ਵੇਖਣਾ। ਇੱਥੇ ਇੱਕ ਨਾਈ ਆ ਮਸ਼ਹੂਰ ਆ ਖਤਨੇ ਕਰਨ ਚ, ਬਹੁਤ ਐਕਸਪਰਟ, ਉਹਨੇ ਬਾਲ ਲਹਾਇਆ ਖਤਨੋਂ ਕੇ ਖਿਲਾੜੀ। ਲੇਕਿਨ ਸਾਜੀ ਇਹ ਜਿਹੜੇ ਮੁਹੱਬਤ ਕਰਨ ਵਾਲੇ ਤੁਸੀਂ ਕਿਉਂ ਨਹੀਂ ਮਿਲਦੇ ਇਹਨਾਂ ਨੂੰ? ਹੁਣ ਮੈਂ ਇੱਥੇ ਝਾਲ ਤੋਂ ਲੰਘਣ ਡਿਆ ਸੀ, ਉਹ ਝਾਲ ਤੇ ਕੋਈ ਨਹੀਂ ਹੈਗਾ। ਤੇਰੀਆਂ ਬਾਜੀਆਂ ਮੁੱਕ ਗਈਆਂ। ਤੇ ਗੱਲ ਇਹ ਆ ਕਿ ਖਾਮਦ ਦਾ ਹੁਕਮ ਜਿਹੜਾ ਉਹ ਮੰਨਣਾ ਚਾਹੀਦਾ। ਘਰ ਦੀਆਂ ਸਫਾਈਆਂ, ਬੱਚੇ ਜੋ ਖਾਮਦਾਂ ਨੂੰ ਵੀ ਮੈਂ ਕਹਿੰਦਾ ਕਿ ਯਾਰ ਅਗਰ ਵੇਖ ਕੇ ਚਲੋ ਖੁਸ਼ ਹੋ ਜਾਂਦੀਆਂ ਨੇ ਤੇ ਚਲੋ ਕੋਈ ਗੱਲ ਨਹੀਂ, ਕੰਮ ਉਹਨਾਂ ਨੇ ਹੀ ਕਰਨਾ ਵਾ। ਉਹ ਘੰਟਾ ਬਾਅਦ ਵੀ ਕਰ ਲਵੇ ਤੇ ਉਹਨੇ ਹੀ ਕਰਨਾ ਵਿਚਾਰੀ ਨੇ। ਹਾਂਡੀ ਵੀ ਪਕਾਉਣੀ ਤੇ ਉਹਨੇ ਹੀ ਪਕਾਉਣੀ ਹੈ ਨਾ, ਪਹਿਲੇ ਪਕਾ ਲਵੇ ਬਾਅਦ ਚ ਪਕਾ ਲਵੇ। ਤੇ ਬੜਾ ਖੂਬਸੂਰਤ ਜਿਹਾ ਸਾਡਾ ਮਾਹੌਲ ਬਣਿਆ ਵਾ ਤੇ ਇਹਦੇ ਚ ਡਿਸਟਰਬਿੰਗ ਨਾ ਉਹ ਮੇਰੀਆਂ ਭੈਣਾਂ ਦੀ ਅੱਜ ਤੋਂ ਬਾਅਦ ਮੈਨੂੰ ਸ਼ਿਕਾਇਤ ਆਈ ਨਾ, ਮੈਂ ਸਾਰੇ ਭਣਵਈਏ ਲੰਮੇ ਪਾ ਲੈਣੇ। ਮੈਂ ਤੁਹਾਨੂੰ ਦੱਸ ਦੇ ਨਾਲੇ ਮੈਨੂੰ ਇੱਕ ਗੱਲ ਯਾਦ ਆ ਗਈ ਤੇ ਮੈਂ ਘੁੱਟ ਦੇਣੇ ਸਾਰੇ। ਨਾ ਯਾਰ ਨਾ ਭਾਈ ਮੈਂ ਲੰਮੇ ਪਾ ਲੈਣੇ। ਇਹ ਵੀ ਸਾਡੇ ਸਰਮਾਇਆ ਨੇ। ਪਣਵਈਆ ਨਹੀਂ ਜੇ ਲੱਭਦਾ ਉਸਤਾਦ ਜੀ, ਮੈਂ ਬੜਾ ਫਿਰਿਆ ਵਾਂ। पनवैया किसी का ना हुआ। नहीं उस्ताद जी सबसे बड़ा प्रवैया। पनवैया बता भैया, पनवैया बता भैया। पनवैयों के पनवैये गुठलियों के नाम। पनवैया है जमालो। बड़ा खूबसूरत रिश्ता है पनवैये दा, कसम है भाई। सही उस्ताद जी। जीजा जी ਹਾਂ ਸਹੀ ਗੱਲ ਆ। ਔਰ ਯਕੀਨ ਕਰੋ ਕਿ ਭਣਵਈਏ ਦੇ ਨਾਲ ਪਿਆਰ, ਉਸਤਾਦ ਜੀ ਸਾਨੂੰ ਭਣਵਈਆਂ ਦੀ ਅਸਲ ਕਦਰ ਪਤਾ ਹੀ ਨਹੀਂ ਹੈਗੀ। ਹੈ ਪਤਾ ਹੀ ਨਹੀਂ ਹੈਗੀ ਭਣਵਈਆ ਅਸਲ ਮੁਕਾਮ ਕੀ ਹੈ। ਪਤਾ ਲੱਗ ਜਾਵੇ ਨਾ ਤੈਨੂੰ ਪਤਾ। ਨਹੀਂ ਮੈਂ ਵੇਖੋ ਮੈਂ ਵੀ ਆਪ ਵੀ ਭਣਵਈਆ ਵਾਂ ਤੇ ਮੈਂ ਪਹਿਲਾਂ ਇੱਧਰ ਹੋ ਲਵਾਂ, ਮੈਨੂੰ ਪਤਾ ਉੱਧਰ ਤੇ ਫਸਣਾ। ਲੇਕਿਨ ਭਣਵਈਆ ਇੱਕ ਅਜ਼ੀਮ ਹਸਤੀ ਹੈ ਸਾਡੇ ਲਈ, ਉਹ ਮਤਲਬ ਕਾਬਲੇ ਇਤਰਾਮ। पनवैया एक फीलिंग रिश्ता नहीं है। ਹਾਏ 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 ਇੱਕ ਜਜ਼ਬਾ। पनवैया एक जज्बा वा। पनवैया एक जज्बात ना
ਜਜ਼ਬਾਤ ਦਾ ਪਹਾੜ ਆ। ਆਹ ਭਣਵਈਆ ਇੱਕ ਮੌਸਮ ਆ, ਭਈਆ ਪੜਵਈਆ ਮੌਸਮ ਹੈ ਤੇ ਉਦੋਂ ਆਉਂਦਾ ਵਾ ਜਦੋਂ ਤੁਹਾਡੀ ਤਨਖਾਹ ਹੁੰਦੀ ਹੈ। ਹਾਂ ਉਹ ਇੱਧਰ ਹੀ ਆਉਂਦਾ ਕਿਤੇ। ਉਹ ਉਸਤਾਦ ਜੀ ਜਿਹੜੀ ਫਰੀਦ ਦੀ ਅੰਮੀ ਅੱਲਾ ਜ਼ਿੰਦਗੀ ਤੰਦਰੁਸਤੀ ਦੇਵੇ, ਉਹ ਮਾਂ ਜੀ ਜਿਹੜੀ ਇਹਨਾਂ ਸਹੁਰਿਆਂ ਤੋਂ ਜੈਲਸ ਹੈ, ਉਹ ਜਦੋਂ ਘਰ ਆ ਜਾਣ ਤੇ ਫਰੀਦ ਨੂੰ ਕਹਿੰਦੀ ਬਾਹਰੋਂ ਕੁੰਡੀ ਲਾ ਕੇ ਕहीं ਘਰ ਨਹੀਂ ਜਾ ਕੇ। ਯਾਰ ਇਹ ਬਹੁਤ ਬਗੈਰਾ ਦਾ ਕਸਮ ਹੈ, ਇਹ ਬਹੁਤ ਨੈਸ਼। ਨਹੀਂ ਇਹ ਗਏ ਨਾ ਫੈਸਲ ਭਾਈ। ਲੋ ਜੀ ਪੜਵਈਏ ਗਿਣਦੇ ਆ, ਤੁਹਾਡੇ ਕਿੰਨੇ ਪੜਵੇ, ਤੇਰੇ ਕਿੰਨੇ ਪੜਵਈਏ, ਤੇਰੇ ਕਿੰਨੇ? ਇੱਕ। ਤੇਰੇ ਕਿੰਨੇ ਪੜਵਈਏ? ਮੇਰੀਆਂ 4 ਸਿਸਟਰਾਂ ਉਸਤਾਦ ਜੀ। ਮੈਂ ਪੜਵਈਏ ਪੁੱਛੇ, ਹੁਣ ਉਹ ਚੋਂ 2 ਵਿਆਹੀਆਂ ਹੋਣ, ਮੈਂ ਪੜਵਈਏ ਪੁੱਛੇ, ਉਲਟੀ ਪੁੱਠੀ ਤੂੰ ਗੱਲ ਕਿਉਂ ਕਰਦੀ? ਚਾਰੇ ਸਿਸਟਰਾਂ ਬਸ ਕੋ ਤੋਕਾ ਮੌਜੂਦ ਕਿੰਨੇ ਪੜਵਈਏ ਨੇ ਹਾਜ਼ਰ? 4 ਸਿਸਟਰਾਂ, 4 ਹੀ ਬਹਿਨ ਹੋਈ ਨੇ। ਯਾਰ ਤੇਰੇ ਪੜਵਈਏ ਇਸ ਟਾਈਮ ਹਯਾਤ ਕਿੰਨੇ ਨੇ? ਮਾਰਦੇ ਹੋਰ ਇੱਕ ਠਹਿਰ ਜਾ, 3 ਹਯਾਤ ਨੇ। 2 ਮਰ ਤੂੰ ਪਹਿਲੇ ਕਿਹਾ 2 ਹਯਾਤ ਨੇ, 2 ਫੌਤ ਹੋ ਗਏ ਨੇ ਪਹਿਲਾਂ। 2 ਬਹੁਤ ਹੋ ਗਏ। 2 ਫੌਤ ਹੋ ਗਏ, 3 ਹਯਾਤ ਨੇ, ਭੈਣਾਂ 4 ਨੇ। ਆਹੋ ਉਹ ਇੱਕ ਦਾ ਬਾਅਦ ਚੋਂ ਬਾਅਦ ਚ ਸ਼ਾਦੀ ਸਟਾਰਟ। ਅੱਛਾ ਅੱਲਾ ਅੱਛਾ 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 ਓਕੇ ਹਾਂ ਇਦਾਂ ਯਾਰ ਇਹਦੇ ਚ ਕਿਹੜੀ ਇਹ ਸਾਡੀ ਕੌਮ ਨੂੰ ਇਹ ਬੜੀ ਅਜੀਬ ਜੀ ਗੱਲ ਆ। ਸਾਲੇ ਭਣੋਈਏ ਦੀ ਗੱਲ ਕਰੋ ਤੇ ਸ਼ਰਮਿੰਦਾ ਯਾਰ। ਰਿਸ਼ਤਾ ਤੂੰ ਨਹੀਂ ਕਿਸੇ ਦੀ ਭੈਣ ਲਿਆਂਦੀ ਵਿਆਹ ਕੇ, ਤੇਰੀ ਕੋ ਲੈ ਗਿਆ ਵਿਆਹ ਕੇ, ਹਿਸਾਬ ਬਰਾਬਰ ਹੋ ਗਿਆ ਭਾਜੀ। ਧੀਆਂ ਭੈਣਾਂ ਅਗਲਿਆਂ ਦੇ ਘਰ, ਅਗਲਿਆਂ ਦੀਆਂ ਧੀਆਂ ਭੈਣਾਂ ਸਾਡੇ ਘਰ, ਉਹਦੀਆਂ ਤੁਹਾਡੇ। ਇਹ ਹੀ ਦੁਨੀਆ ਚੱਲੀ ਆ ਰਹੀ ਆ, ਪੁਰਾਣੀਆਂ ਕਿੱਥੋਂ ਚੱਲੀ ਆ ਰਹੀ, ਵੱਡੇ ਹਰ ਬੰਦੇ ਤੋਂ। ਠੀਕ ਹੈ, ਤੇ ਇਹਦੇ ਜਿਹੜੀ ਸ਼ਰਮਿੰਦਗੀ ਲਈ ਸਾਡੇ ਇੱਕ ਤੇ ਸਾਲਾ ਬੜਾ ਅਜੀਬ ਜਿਹਾ, ਭਣਵਈਆ ਬੜਾ ਅਜੀਬ ਜਿਹਾ। ਭਾਈ ਜਾਨ ਮੈਨੂੰ ਕੋਈ ਬੰਦਾ ਕਹਿੰਦਾ ਜੀ ਤੇਰਾ ਭਣਵਈਆ ਲੱਗਦਾ, ਮੈਂ ਕਹਿੰਦਾ ਹਾਂਜੀ ਭਣਵਈਆ ਲੱਗ, ਇਹ ਚ ਕਿਹੜੀ ਗੱਲ ਆ? ਹਾਂਜੀ ਆ ਮੈਂ ਹੁਣ ਤੁਹਾਨੂੰ ਵਿੱਚ ਗਾਲ ਕੱਢਦਾ ਨਾ, ਕਸਮ ਵਾਲੀ ਗੱਲ ਆ, ਮੈਂ ਤੁਹਾਨੂੰ ਕਹਿੰਦਾ ਸਾਲਿਆ, ਤੇ ਮੈਂ ਤੈਨੂੰ ਗਾਲ ਨਹੀਂ ਹੁੰਦੀ, ਮੈਂ ਤੈਨੂੰ ਸੱਚੀ ਮੁੱਚੀ ਕਹਿ ਰਿਹਾ ਨਾ ਕਿ ਤੈਨੂੰ ਮੈਂ ਆਪਣੀ ਬੁੱਢੀ ਦਾ ਭਰਾ ਸਮਝਦਾ, ਤੇ ਮੈਨੂੰ ਸਾਲਿਆ ਕਹਿੰਦਾ ਤੈਨੂੰ। ਸਹੀ ਤੈਨੂੰ ਕੋਈ ਤਕਲੀਫ ਹੈ ਅਗਰ ਮੈਂ ਇਸ ਨੀਅਤ ਨਾਲ ਤੈਨੂੰ ਸਾਲਾ ਕਵਾਂ? ਤੈਨੂੰ ਕੋਈ ਪ੍ਰੋਬਲਮ ਆ? ਤੇ ਫਿਰ ਮੰਮੀ ਕਿਆ ਲੱਗ ਕਰਾਂ? ਠਹਿਰ ਜਾ ਨਾ, ਠਹਿਰ ਜਾ। ਅਗਰ ਮੈਂ ਤੈਨੂੰ ਕਹਾਂ ਸਾਲਿਆ, ਤੂੰ ਮੇਰੀ ਬੁੱਢੀ ਦਾ ਭਰਾ ਨਹੀਂ, ਭਰਾਵਾ ਤੇ ਮੈਂ ਤੈਨੂੰ ਸਾਲਿਆ ਕਹਿ ਲਿਆ, ਤੂੰ ਸਾਲਾ ਨਹੀਂ ਫਿਰ ਮੇਰਾ, ਹੈ ਕਿ ਨਹੀਂ? ਯਾਰ ਤੁਸੀਂ ਹਾਂਜੀ ਕਹਿ ਦੋ। ਕਹਿ ਦੇ ਯਾਰ, ਸਾਲਾ ਹੈ ਕਿ ਨਹੀਂ ਤੂੰ? ਸਾਲਾ ਹੈ ਕਿ ਨਹੀਂ? ਉਹ ਵੇਖੋ ਉਸਤਾਦ ਜੀ ਚਵਲਾ ਮਾਰਨ ਦੇ। ਤੂੰ ਸਾਲਾ ਹੈ ਕਿ ਨਹੀਂ? ਮੇਰੀ ਬੁੱਢੀ ਦਾ ਤੂੰ ਭਰਾ ਵਾ, ਸਾਲਾ ਹੈ ਕਿ ਨਹੀਂ? ਹਾਂ ਮੈਂ ਸਾਲਾ ਉਹ ਕਹਦੇ। ਤੂੰ ਕਹਿ ਦੇ ਯਾਰ ਮੈਂ ਉਸਤਾਦ ਜੀ ਤੁਸੀਂ ਮੈਨੂੰ ਪੁੱਛੋ, ਉਹਨੂੰ ਪੁੱਛੋ। ਯਾਰ ਉਹਨੇ ਤੇ ਕਹਿ ਦੇਣਾ ਵਾ, ਉਹ ਤੇ ਬਗੈਰ ਕਹਿਣ ਤੋਂ ਵੀ ਸਾਲਾ ਤੇ ਕਹਿੰਦਾ ਵਾ। ਤੁਹਾਡਾ ਕੋਈ ਵੀ ਨਹੀਂ ਹੈ ਅੱਜ ਦਾ। ਇਹਦਾ ਮਤਲਬ ਜਿੱਥੇ ਤੂੰ ਜੈਨੂਇਨ ਵੀ ਭੈਣਾਂ ਵਿਆਹੀਆਂ ਨੇ, ਉਹ ਵੀ ਬੰਦਾ ਤੈਨੂੰ ਕਹੇ ਵੀ ਇਹ ਸਾਲਾ ਮੇਰਾ, ਤੇ ਤੂੰ ਗੁੱਸਾ ਕਰੇਗਾ? ਉਸਤਾਦ ਜੀ ਮੈਂ ਅੱਗੇ ਵੀ ਤੁਹਾਡੇ ਨਾਲ ਇਸ ਸ਼ੋਅ ਤੇ ਬਹਿਸ ਹੋਈ ਏ। ਬੈਸ ਯਾਰ ਇਹ ਕਿਹੜੀ ਐਸੀ ਗੱਲ ਆ? ਮੈਂ ਅੱਲਾ ਬ੍ਰਦਰ ਇਨ ਲਾ ਫਸ ਗਿਆ। ਉਹ ਕਿਉਂ ਬ੍ਰਦਰ ਇਨ ਲਾ? ਉਹ ਬਸ ਕਰਿਆ ਕਰੋ ਉਸਤਾਦ ਜੀ। ਚੁੱਕਦਾ ਮੈਂ ਇਹਨੇ ਕੀ ਕੀਤਾ ਮੈਂ ਸਹੀ ਪਹਿਲੀ ਅੱਜ। ਅੱਲਾ ਮਾਫ ਕਰੇ ਉਸਤਾਦ। ਨਹੀਂ ਮੈਂ ਸਹੀ ਪਹਿਲੀ। ਅੱਲਾ ਰਹਿਮ ਕਰੇਗਾ ਤੇ ਹੋ ਸਕਦਾ ਵਾ। ਨਹੀਂ ਮੇਰੀ ਗੱਲ ਹੱਥ ਚੁੱਕਾਂ। ਨਹੀਂ ਮੇਰੀ ਗੱਲ ਸੁਣ, ਸਾਲਾ ਕਹਿੰਦੇ ਕਿਹਨੂੰ? ਚਲੋ ਦੱਸੋ ਸਾਲਾ। ਬ੍ਰਦਰ ਇਨ ਲਾ। ਨਹੀਂ ਰਿਸ਼ਤੇ 'ਚ ਡੈਫੀਨੇਸ਼ਨ ਕਰ, ਕਿਹਨੂੰ ਕਹਿੰਦੇ ਸਾਲਾ? ਕਿਹਦੇ ਬੰਦੇ ਨੂੰ, ਕਿਹਦੀ ਭੈਣ ਨੂੰ, ਕਿਹਦੇ ਪੁੱਤਰ ਨੂੰ, ਕਿਹਦੇ ਇਦਾਂ ਕਿਹਨੂੰ ਕਹਿੰਦੇ ਸਾਲਾ? ਸਿਸਟਰ ਦੇ ਭਰਾ ਨੂੰ ਸਾਲਾ ਕਹਿੰਦੇ ਨੇ। ਸਾਲਾ ਕਹਿੰਦੇ ਆ। ਆਹੋ ਵਾਹ ਰਿਸ਼ਤੇਦਾਰ ਤੇਰਾ ਸਾਲਾ ਨਹੀਂ ਯਾਰ, ਕੋਮਾ ਤੇਰਾ ਸਾਲਾ ਕਹਿੰਦਾ ਸਿਸਟਰ ਬਗੈਰਤ ਆਦਮੀ ਇਦਾਂ ਕਹਿ ਕੇ ਨਾ। ਸਿਸਟਰ ਦੇ ਭਰਾ ਨੂੰ, ਜਿਹੜੀ ਮੇਰੀ ਬੇਗਮ ਹੈ ਉਹਦਾ ਜਿਹੜਾ ਭਰਾ ਹੈ ਉਹ ਮੇਰਾ ਬ੍ਰਦਰ ਇਨ ਲਾ ਲੱਗਾ। ਬੇਗਮ ਤੇਰੀ ਸਿਸਟਰ ਆ? ਨਹੀਂ ਉਹ ਜੇ ਉਹਦੀ ਤਾਂ ਸਿਸਟਰ ਹੈ ਨਾ, ਮੇਰੇ ਸਾਲੇ ਦੀ। ਅੱਛਾ ਉਹਦੀ ਸਿਸਟਰ ਦੇ ਭਰਾ ਨੂੰ, ਯਾਨੀ ਤੇਰੀ ਬੁੱਢੀ ਦੇ ਭਰਾ ਨੂੰ ਕੀ ਕਹਿੰਦੇ ਨੇ? ਬ੍ਰਦਰ ਇਨ ਲਾ। ਸਾਲਾ ਬ੍ਰਦਰ ਇਨ ਲਾ ਨਹੀਂ ਚਲੋ ਸਾਲਾ ਉਰਦੂ 'ਚ ਕਹਿ ਸਾਲਾ। ਜ਼ੁਲਫ ਹਮ ਜ਼ੁਲਫ ਹਮ ਜ਼ੁਲਫ ਸਾਡੇ ਨੂੰ ਕਹਿੰਦੇ ਨੇ। ਹਾਂਜੀ ਹਮ ਜ਼ੁਲਫ ਸਾਡੇ ਨੂੰ। ਤੇਰੀ ਬੇਗਮ ਦਾ ਭਰਾ ਤੇਰਾ ਕੀ ਲੱਗਾ? ਮੇਰਾ ਬ੍ਰਦਰ ਇਨ ਲਾ ਸਾਲਾ। ਨਹੀਂ ਉਰਦੂ 'ਚ ਦੱਸ, ਅਸੀਂ ਪੰਜਾਬੀ 'ਚ ਗੱਲ ਕਰਦੇ। ਸਾਲਾ। ਪੰਜਾਬੀ ਦਾ ਕੀ ਲੱਗਾ? ਸਾਲਾ। ਸਹੀ ਕਹਿ, ਸ਼ਰਮਿੰਦਾ ਹੋ ਕੇ ਨਾ ਕਹਿ। ਮੈਂ ਉਹਦਾ ਬਹਿਨੋਈ ਲੱਗਾ। ਉਹ ਤੇਰਾ ਕੀ ਲੱਗਾ? ਸਾਲਾ ਲੱਗਾ। ਮੈਂ ਉਸਤਾਦ ਜੀ ਉਹਦਾ ਤਾਰਫ ਉਹ ਤੇਰਾ ਕੀ ਲੱਗਾ? ਸਾਲਾ। ਸਾਲਾ। ਆਹੋ। ਜਿੱਥੇ ਤੂੰ ਆਪਣੀ ਭੈਣ ਵਿਆਹੀ ਆ, ਉਹਦਾ ਤੂੰ ਕੀ ਲੱਗਾ? ਉਸਤਾਦ ਜੀ ਇਹ ਮੈਨੂੰ ਨਾ ਫਮਲ ਕਰ ਰਿਹਾ ਫਰੀਦ, ਇਹਨੂੰ ਜ਼ਰਾ ਸਮਝਾ ਦਿਓ। ਯਾਰ ਠੀਕ ਹੈ, ਐਵੇਂ ਮੇਰਾ ਤੁਹਾਡੇ ਤੇ ਵਸ ਨਹੀਂ ਨਾ ਚੱਲਦਾ। ਮੈਂ ਸਾਰੀ ਖਿੱਚ ਉਹਦੇ ਤੇ ਕੱਢ ਜਿੱਥੇ ਅਸੀਂ ਮੈਂ ਆਪਣੀ ਭੈਣ ਵਿਆਹੀ, ਜਿੱਥੇ ਆਹੋ ਤੂੰ ਜਿੱਥੇ ਆਪਣੀ ਭੈਣ ਉਸਤਾਦ ਜੀ ਮੈਂ ਕਿਹਾ ਲਿਆ ਸਾਲਾ ਹੈਗਾ ਵਾ, ਮੈਂ ਲੱਗਾ ਤੈਨੂੰ ਪਾਗਲ ਕਰਦੇ ਹੋ।
ਇਹਦਾ ਨਾਂ ਹੀ ਸਾਲਾ ਹੋ ਜੂ। ਇਹ ਆਪੇ ਹੀ ਆਪਣੇ ਨੂੰ ਕਹੀ ਜਾਵੇ ਸਲਾਮ ਅਲੈਕੁਮ ਭਾਜੀ ਮੈਂ ਸਾਲਾ, ਮੈਨੂੰ ਸੁਣਿਆ ਨਹੀਂ, ਦੁਬਾਰਾ ਕਹੀ ਜਾਣਾ। ਪਛਾਣਿਆ ਨਹੀਂ ਮੈਂ ਸਾਲਾ। ਫੋਨ ਚੁੱਕ ਕੇ ਕਹਿੰਦੇ ਸਾਲਾ ਸਪੀਕਿੰਗ। ਚਲੋ ਯਾਰ, ਦੁਬਾਰਾ ਕਹੀ ਇੰਨੀ ਗੱਲ ਆ ਤੂੰ ਜਾਣ ਕੇ ਲਮਕਾਈ ਜਾ ਰਿਹਾ। ਤੁਸੀਂ ਜਾਣ ਕੇ ਲਮਕਾਈ ਜਾਣਦੇ ਹੋ। ਇੱਕ ਮਿੰਟ ਆ ਜਾ। ਤੇਰੀ ਬੁੱਢੀ ਦਾ ਭਰਾ ਤੇਰਾ ਕੀ ਲੱਗਾ? ਅਸੀਂ ਦੋ ਹੀ ਭਰਾ। ਤੇਰੀ ਬੁੱਢੀ ਦਾ ਭਰਾ ਤੇਰਾ ਕੀ ਲੱਗਾ? ਮੇਰਾ ਸਾਲਾ। ਤੂੰ ਜਿੱਥੇ ਸਿਸਟਰ ਵਿਆਹੀ ਆ ਉਸ ਬੰਦੇ ਦਾ ਤੂੰ ਕੀ ਲੱਗਾ? ਸਾਲਾ। ਆ ਮੁੱਕੀ ਗੱਲ। ਦੁਬਾਰਾ ਹਾਲਾਂਕਿ ਇਸ ਤੋਂ ਵੀ 10 ਗੁਣਾ ਘੱਟ ਛੇਤੀ ਮੁੱਕਣੀ ਸੀ। ਉਹਨੇ ਜਾਣ ਕੇ ਐਕਸਪ੍ਰੈਸ਼ਨ ਪਾ ਕੇ ਲੰਮੀ ਕਰ ਉਹਨੂੰ ਕੋ ਅੱਖਾਂ 'ਚ ਅੱਖਾਂ ਪਾ ਕੇ ਦੱਸੇ ਹਾਂ। ਬੇਟਾ ਅੱਲਾ ਮਾਫੀ ਦੇਵੇ, ਕਿਹੜਾ ਗੁਨਾਹ ਕਰ ਲਿਆ? ਚਲੋ ਪੁੱਛ ਲਓ। ਮੈਨੂੰ ਪੁੱਛ। ਤੁਹਾਡੀ ਬੁੱਢੀ ਦਾ ਜਿਹੜਾ ਭਰਾ ਵਾ ਉਹ ਤੁਹਾਡਾ ਕੀ? ਸਾਲਾ। ਤੇ ਤੁਸੀਂ ਜਿੱਥੇ ਸਿਸਟਰ ਦਿੱਤੀ ਉਹ ਤੁਹਾਡਾ ਸਾਲਾ। ਖਤਮ ਹੋ ਗਈ ਹਾਂਜੀ। ਕੀ ਮੇਰੇ ਨਾਲੋਂ ਕੋਈ ਚੀਜ਼ ਲੱਥ ਗਈ? ਨਹੀਂ ਚੀਜ਼ ਨਹੀਂ। ਮੈਂ ਕੀ ਕਿਹਾ? ਤੂੰ ਤੇ ਏਦਾਂ ਅੱਲਾ ਮਾਫੀ ਦੇਵੇ ਜਿਵੇਂ ਮੈਂ ਤੇਰੇ ਨਾਲ ਕੋਈ ਗਲਤ ਗੱਲ ਕਰਨੀ। ਕੁਝ ਕਿਹਾ ਹੀ ਨਹੀਂ। ਅੱਛਾ ਛੱਡ। ਹਾਂਜੀ। ਤੇਰੀ ਜਿੱਥੇ ਸਿਸਟਰ ਵਿਆਹੀ ਆ ਆਓ, ਉਸ ਬੰਦੇ ਨਾਲ ਜਿਹਦੇ ਨਾਲ ਵਿਆਹੀ ਆ ਤੂੰ ਉਹਦਾ ਕੀ ਲੱਗਾ? ਉਹ ਮੇਰੇ ਬਹਿਨੋਈ ਲੱਗੇ। ਆਹ ਤਾਂ ਤੂੰ ਕੀ ਲੱਗਾ? ਨਹੀਂ ਬਹਿਨੋਈ ਨਹੀਂ। ਆਹੋ ਸੋਚ ਲੈ। ਇਹਦਾ ਸਾਲਾ ਬਹਿਨ ਹੋਈ। ਸਾਲਾ ਬਹਿਨੋਈ ਦਾ ਰਿਸ਼ਤਾ ਵੇ ਸਾਡਾ ਉਹਦਾ। ਸਹੀ ਹੈ। ਤੇ ਅੱਲਾ ਰਹਿਮ ਕਰਿਆ ਕਿਹੜਾ ਗਾਲ ਹਾਂ ਹੈ। ਤੇ ਇਹੀ ਮੈਂ ਬਕਵਾਸ ਕਰਨ ਲਿਆ। ਮੈਂ ਕੀ ਕਹਿਤਾ? ਮੈਂ ਲੋਕਾਂ ਨੂੰ ਵੀ ਸਮਝਾ ਰਿਹਾ। ਕਿਹਾ ਉਸਤਾਦ ਜੀ ਕਿੱਦਾਂ ਦੀ ਗੱਲ ਕਰ? ਮੈਂ ਇਹੀ ਕਹਿ ਰਿਹਾ, ਲੋਕਾਂ ਨੂੰ ਵੀ ਇਹੀ ਕਹਿ ਰਿਹਾ ਕਿ ਭਾਜੀ ਇਹਨੂੰ ਇਸ ਰਿਸ਼ਤੇ ਨੂੰ ਗਾਲੀ ਨਾ ਬਣਾਓ, ਬੜਾ ਖੂਬਸੂਰਤ ਰਿਸ਼ਤਾ। ਬਹੁਤ ਸਾਰੇ ਐਸੇ ਖਾਨਦਾਨ ਨੇ, ਐਸੀਆਂ ਔਰਤਾਂ ਨੇ ਜਿਨ੍ਹਾਂ ਦੀਆਂ 4-4 ਧੀਆਂ ਨੇ, 3-3 ਧੀਆਂ ਨੇ, ਪੁੱਤਰ ਕੋਈ ਨਹੀਂ, ਖਾਮਦ ਵੀ ਸਿਰ ਤੇ ਨਹੀਂ। ਉਹਨਾਂ ਦੇ ਪੁੱਤਰ ਬਣ ਕੇ ਜਿਹੜੇ ਉਸ ਘਰ ਨੂੰ ਚਲਾ ਰਹੇ ਨੇ ਨਾ, ਉਹਨਾਂ ਦੇ ਦਮਾਦ ਕੁੜੀਆਂ ਦੇ ਬੰਦੇ ਚਲਾ ਰਹੇ ਨੇ। ਇਸ ਤਰ੍ਹਾਂ ਹੀ ਉਸਤਾਦ ਜੀ, ਬਿਲਕੁਲ ਇਸ ਤਰ੍ਹਾਂ ਹੀ। ਕਿੱਡਾ ਖੂਬਸੂਰਤ ਰਿਸ਼ਤਾ ਵਾ। ਬਿਲਕੁਲ ਠੀਕ ਹੈ। ਠੀਕ ਹੈ ਜੀ। ਇੱਕ ਮਾਂ ਦੇ 3 ਜਵਾਈ ਨੇ, ਬੰਦਾ ਵੀ ਉਹਦਾ ਹੈ ਨਹੀਂ, ਪੁੱਤਰ ਵੀ ਉਹਦਾ ਕੋਈ ਨਹੀਂ, ਉਹ ਤਿੰਨੇ ਉਹਦੇ ਪੁੱਤਰ ਨੇ। ਸਹੀ। ਅਗਰ ਉਹ ਵੀ ਮਾਂ ਸਮਝਣ ਤੇ ਉਹ ਕਿੰਨਾ ਖੂਬਸੂਰਤ ਰਿਸ਼ਤਾ ਵਾ। ਬਿਲਕੁਲ ਠੀਕ ਹੈ ਉਸਤਾਦ। ਮੈਂ ਐਸੇ ਦੇਖੇ ਨੇ, ਐਸੇ ਬਹਿਨੋਈ ਦੇਖੇ ਨੇ ਕਿ 4 ਭੈਣਾਂ ਨੇ, 5 ਭੈਣਾਂ ਨੇ, ਸਭ ਤੋਂ ਵੱਡੇ ਨੇ, ਬਾਕੀ ਸਾਰੀਆਂ ਵੀ ਉਹਨੇ ਵਿਆਹੀਆਂ ਆਪਣੀਆਂ ਭੈਣਾਂ ਸਮਝ ਕੇ। ਵਾਹ ਵਾਹ, ਸਹੀ ਗੱਲ, ਬੜੀ ਗੱਲ। ਯਕੀਨ ਕਰ, ਭਾਵੇਂ ਘਰੋਂ ਛਿੱਤਰ ਹੀ ਖਾਂਦਾ ਰਵੇ ਕਿ ਜੋ ਲਿਆਈ ਜਾਣਾ ਉਧਰ ਹੀ ਦੇਈ ਜਾਣਾ। ਆਹੋ ਇਹ ਵੀ ਬੜਾ ਰੌਲਾ ਹੁੰਦਾ ਵਿਚਾਰਿਆਂ ਕਈਆਂ ਬੰਦਿਆਂ ਨੂੰ ਏਦਾਂ ਹੀ ਉਸਤਾਦ ਜੀ। ਕਿ ਸਹੁਰਿਆਂ ਨੂੰ ਤੁਸੀਂ ਕੋਈ ਮਾੜੀ ਜੀ ਚੀਜ਼ ਦਿੱਤੀ ਆ ਤੇ ਪਿੱਛੋਂ ਉਹ ਲਿਖੀ ਜਾਂਦੀ ਹੈ ਆ ਦੇ ਹੈ ਕੁਛ ਖਾ ਕੇ ਚੱਟ ਕੇ ਸਾਡੇ ਮੁੰਡੇ ਨੂੰ। ਸਹੀ ਗੱਲ ਸਹੀ ਪਿੱਛਾ ਪੂਜੀ ਜਾਂਦਾ ਬਸ। ਲੇਕਿਨ ਉਹਨੇ ਬੁੱਢੀ ਨੂੰ ਵਿਕੇ ਜਿਹੜਾ ਇਹਦੇ ਪਿੱਛਾ ਪੂਜਦੀ ਹੈ ਬਸ। ਸਾਡੇ ਬਿਮਾਰੀ ਅੱਜ ਕੱਲ੍ਹ ਇਹ ਹੈ, ਉਹ ਭਾਈ ਜਦੋਂ ਫੋਨ ਨਹੀਂ ਸੀ ਨਾ ਹੁੰਦਾ ਫਰੀਦ, ਜਦੋਂ ਮੋਬਾਈਲ ਨਹੀਂ ਸੀ ਹੁੰਦਾ, PTCL ਵੀ ਨਹੀਂ ਸੀ ਹੁੰਦਾ, ਕਿਸੇ ਘਰ 'ਚ ਹੁੰਦਾ ਸੀ, ਉਦੋਂ ਰਿਸ਼ਤੇ ਬਹੁਤ ਬਚਦੇ ਸੀ। ਤਲਾਕਾਂ ਦੀ ਰੇਸ਼ੋ ਹੈ ਹੀ ਨਹੀਂ ਸੀ ਨਾ ਆ ਵਰਗੀ। ਠੀਕ ਆ ਜੀ। ਪਤਾ ਹੀ ਨਹੀਂ ਸੀ ਲੱਗਦਾ ਕਿ ਕੀ ਧੀ ਨਾ ਬਣਦਾ। ਧੀ ਨੇ 4 ਮਹੀਨੇ ਬਾਅਦ ਜਾਣਾ ਤੇ ਉਹਨੇ ਦੁੱਖ ਸੁਣਾਉਣੇ, ਉਨੀ ਦੇਰ ਨੂੰ ਲੜਾਈਆਂ ਲੜੀਆਂ ਠੰਡ ਬੇੜੇ ਕਰ ਕਿੱਥੋਂ ਹੁੰਦੇ ਆ। ਹੁਣ ਇੱਕ ਮਿਸਾਲ ਆ, ਸੱਸ ਨੇ ਕੋਈ ਗੱਲ ਕਹਿਤੀ ਹੈ ਨੂੰਹ ਨੂੰ, ਸੱਸ ਨੇ ਕੋਈ ਗੱਲ ਕਹਿਤੀ ਹੈ, ਫੋਨ ਵੀ ਨਹੀਂ ਹੈਗਾ, ਮੋਬਾਈਲ ਵੀ ਨਹੀਂ ਹੈਗਾ, ਉਹ ਕਿਹਨੂੰ ਦੱਸੇ? ਸਹੀ ਗੱਲ। ਉਹ ਕਿਹਨੂੰ ਪਖਾਵੇ? ਸੱਸ ਨੇ ਗਾਲ ਕੱਢਤੀ, ਸੱਸ ਨੇ ਗੁੱਤੋਂ ਫੜ ਲਿਆ, ਸੱਸ ਨੇ ਤਾਨੇ ਮਾਰਤੇ, ਉਹ ਕਿਹਨੂੰ ਦੱਸੇ? ਉਹਨੇ ਇੱਥੇ ਸੇਵ ਕਰ ਲੈਣੀ ਆ ਵੀ ਮੈਂ ਦੱਸੂਗੀ ਜਦੋਂ ਮੇਲ ਜਾਊਂਗੀ ਜਾਂ ਰਾਤ ਨੂੰ ਬੰਦਾ ਆਊਗਾ ਤੇ 2 ਘੰਟੇ ਲੰਘਦੇ, ਅੱਧੇ ਨਾਲ ਬਹੁਤਾ ਉਹ ਸੱਸ ਫੇਰ ਇੱਕੋ ਜਿਹੀ ਹੋ ਜਾਂਦੀ ਆ ਜਾਂ ਕੋਈ ਗੱਲ, ਉਹਦਾ ਗੁੱਸਾ ਠੰਡਾ ਹੋ ਜਾਂਦਾ, ਲਿਆਦਾ ਗੱਲ ਘਰ ਦੀ ਘਰ 'ਚ ਰਹਿ ਜਾਂਦੀ। ਇਹ ਫਾਇਦਾ ਸੀ। ਹੁਣ ਦੇਖੋ ਇੰਜ ਕਰਕੇ ਸੱਸ ਨੇ ਗੱਲ ਕੀਤੀ ਆ, ਉਹਨੇ ਮੂੰਹ ਵੱਟ ਕੇ ਅੰਦਰ ਜਾ ਕੇ ਨੰਬਰ ਮਿਲਾ ਕੇ ਉਹਨੇ ਕਹਿਣਾ, ਅੱਗੋਂ ਉਹਨੇ ਕਹਿਣਾ ਤੂੰ ਡਰ ਨਾ, ਮੈਂ ਆਉਣੀ ਆ, ਅਸੀਂ ਕੋ ਬਾਹਰ ਨਹੀਂ ਗਏ। ਸਹੀ ਗੱਲ। ਉਹ ਜਿਹੜੀ ਉਨੀ ਕੁ ਗੱਲ ਆ ਨਾ, ਉਹ ਮੋਬਾਇਲਾਂ ਦੇ ਨਾਲ ਉਹਨੂੰ ਹਵਾ ਮਿਲ ਜਾਂਦੀ। ਸਹੀ ਗੱਲ। ਉਹ ਉਸ ਘਰ ਪਹੁੰਚ ਜਾਂਦੀ ਹੈ, ਉੱਥੋਂ ਅੱਗੇ ਪਹੁੰਚ ਜਾਂਦੀ, ਉੱਥੋਂ ਉਹ ਅੱਧੇ ਘੰਟੇ ਦੇ ਵਿੱਚ ਵਾਪਸ ਉਹਨਾਂ ਕੋਲ ਬੰਦੇ ਕੋਲ ਆਉਂਦੀ ਹੈ, ਯਾਰ ਕੀ ਕਰਨਾ ਹੈ? ਫਿਰ ਮਾਂ ਹੋਣਾ ਨੇ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ, ਮੇਰੇ ਘਰ 'ਚ ਆਹ ਕੁਛ ਹੁੰਦਾ, ਮੈਨੂੰ ਲੋਕੀ ਬਾਹਰੋਂ ਦੱਸਣਾ। ਇਹ ਮੋਬਾਇਲਾਂ ਦਾ ਬੇੜਾ ਗਰਕ ਹੁੰਦਾ। ਸਹੀ ਗੱਲ। ਜਿੱਥੇ ਇੰਨਾ ਮੋਬਾਈਲ ਦਾ ਫਾਇਦਾ ਨਾ, ਉੱਥੇ ਮੋਬਾਈਲ ਦੇ ਨੁਕਸਾਨ ਵੀ ਬੜੇ। ਫਰੀਦ ਸਾਹਿਬ ਤੋੜੋ ਯਾਰ ਮੋਬਾਈਲ, ਆ ਦਿਓ ਆਈਫੋਨ ਦੇ। ਨਹੀਂ ਤੋੜੋ ਨਹੀਂ, ਮੈਂ ਕਹਿ ਰਿਹਾ ਭੰਨੋ ਯਾਰ, ਇੱਥੇ ਚੁੱਕ ਕੇ ਮਾਰੋ ਸਾਰੇ, ਲਿਆਓ ਯਾਰ ਫੋਨ ਤੋੜੀਏ। ਚੱਲ ਠੀਕ ਆ, ਪਹਿਲੇ ਉਸਤਾਦ ਦਾ ਤੋੜ, ਫਿਰ ਮੈਂ ਆਪਣਾ ਤੋੜਾਉਂਗਾ। ਉਸਤਾਦ ਜੀ ਫੋਨ ਤੋਂ ਇਲਾਵਾ ਹੁਣ ਸਿਲਸਿਲੇ ਵਿੱਚ ਨੇ ਇੱਕ ਧੀ ਜਿਹੜੀ ਹੈ ਜਿਹਨੇ ਸਾਰੀ ਉਮਰ ਦੁੱਖ ਸਹਿਣੇ, ਉਹ ਕਿਤੇ ਵਿਆਹੀ ਗਈ ਸਾਦਕਾਬਾਦ, ਵਿਆਹੀ ਗਈ ਫੈਸਲਾਬਾਦੋਂ, ਉਸ ਧੀ ਦਾ ਦੁੱਖ ਸੁਣਨ ਵਾਲਾ ਹੀ ਕੋਈ ਨਹੀਂ। ਉਸ ਤੋਂ ਬਾਅਦ ਸਾਲ ਬਾਅਦ ਆਈ, ਉਹਨੂੰ ਦੁੱਖ ਵੀ ਭੁੱਲ ਜਾਣੇ, ਉਹਨੇ ਤਾਂ ਕਿਸੇ ਹੀ ਭੁੱਲ ਜਾਣੇ, ਉਹਨੂੰ ਮਾਪਿਓ ਵੇਖ ਕੇ ਚਾਹ ਜਾਂਦੇ ਨੇ। ਮੈਂ ਇਹੀ ਕਹਿ ਰਿਹਾ ਫੋਨ ਦਾ ਤੇ ਅੱਜ ਫਾਇਦਾ ਨਿੱਚੇ ਨੁਕਸਾਨ, ਤੇ ਫਾਇਦਾ ਇਹ ਵੀ ਆ। ਇਹੀ ਕਿਹਾ ਨਹੀਂ, ਮੈਂ ਕੀ ਕਿਹਾ ਕਿ ਜਿੱਥੇ ਦਾ ਪੋਜ਼ਿਟਿਵ ਹੈਗਾ ਉੱਥੇ ਨੈਗੇਟਿਵ ਵੀ। ਮੈਂ ਵੀ ਇਹੀ ਗੱਲ ਕੀਤੀ, ਬੜਾ ਆਪਣੀ ਲੋਤੋਂ ਦੀ ਚੜ ਕੇ ਆਇਆ। ਤੁਸੀਂ ਨੈਗੇਟਿਵ ਦੱਸਤਾ, ਪੋਜ਼ਿਟਿਵ ਨਹੀਂ ਦੱਸਿਆ। ਮੈਂ ਕਿਹਾ ਜਿੱਥੇ ਇਹਦੇ ਫਾਇਦੇ ਨੇ ਨਾ, ਉੱਥੇ ਦੇ ਨੁਕਸਾਨ ਵੀ ਨੇ। ਫਾਇਦੇ ਅੱਗੋਂ ਤੂੰ ਸੁਣਨ ਨਹੀਂ ਲੱਗਾ, ਤੂੰ ਆਪਣੀ ਵਿੱਚ ਮਨਕਤ ਪਾ ਲਈ। ਮਨਕਤ ਕਦੀ ਫਾਇਦੇ ਇਹੀ ਆ ਵੀ ਬੱਚਾ ਘਰੋਂ ਇੱਕਦਮ ਗਿਆ, ਨਹੀਂ ਲੱਭਣ ਦਿਆ, ਉਹਨੇ ਨਾਲ ਹੀ ਫੋਨ ਕੀਤਾ, ਫਲਾਣਾ ਗਵਾਚ ਗਿਆ ਜੇ, ਉਹਨੇ ਕਿਹਾ ਯਾਰ ਅੱਛਾ ਮੈਂ ਆਉਣਾ। ਹੁਣ ਉੱਥੇ ਗਵਾਚਾ ਹੋਵੇ, ਫੋਨ ਨਹੀਂ ਸੀ ਹੈਗੇ ਤੇ ਬੱਚਾ ਲੱਭ ਰਹੀਆਂ ਬੁੱਢੀਆਂ ਪਾ ਕੇ, ਤੇ ਪਤਾ ਹਜ਼ਾਰਾਂ ਫਾਇਦੇ ਨੇ, ਲੇਕਿਨ ਨੁਕਸਾਨ ਵੀ ਬੜੇ ਨੇ ਭਾਵੇਂ ਫੋਨ ਦੇ।
ਇਹ ਦੇਖੋ ਮੈਂ ਹੁਣ ਤੁਹਾਨੂੰ ਦੱਸਦਾ, ਪਰਸੋਂ ਚੌਥ ਮੈਨੂੰ ਪਤਾ ਲੱਗਾ ਸਾਡੇ ਹੀ ਇੱਕ ਰਿਸ਼ਤੇਦਾਰਾਂ ਦੇ ਵਿੱਚ ਸ਼ਾਦੀ ਹੋਈ ਹੈ ਭਾਜੀ, ਠੀਕ ਹੈ ਜੀ, ਹਫ਼ਤੇ ਬਾਅਦ ਤਲਾਕ ਹੋ ਗਈ। ਮੇਰਾ ਕਜ਼ਨ ਦੀ ਸ਼ਾਦੀ ਹੋਈ, ਵਿਆਹ ਕੇ ਲਿਆਏ ਨੇ ਕੁੜੀ, ਹਫ਼ਤੇ ਬਾਅਦ ਤਲਾਕ ਹੋ ਗਈ। ਉਹਨੇ ਕਿਹਾ ਜੀ ਮੈਂ ਮਰ ਜਾਣਾ ਵਾ, ਮੈਂ ਫਲਾਂ ਦੇ ਬਗੈਰ ਨਹੀਂ ਰਹਿਣਾ। ਉਹਨੂੰ ਕਿਹਾ ਤੂੰ ਇੱਥੇ ਫਿਰ ਕਿਉਂ ਆਈ ਸਾਂ? ਉਹਨੇ ਕਿਹਾ ਜੀ ਮੇਰੇ ਮਾਂ ਪਿਓ ਨੂੰ ਪੁੱਛੋ, ਇਹਨਾਂ ਨੇ ਮੈਨੂੰ ਜ਼ਬਰਦਸਤੀ ਭੇਜਿਆ। ਪਹਿਲੇ ਨਹੀਂ ਪੁੱਛਿਆ। ਮੈਂ ਗੱਲ ਕਰ ਰਿਹਾ ਕਿਹਦਾ, ਇਹ ਕਿੱਥੋਂ ਮੋਬਾਈਲ ਤੋਂ ਕੀ ਬਣਿਆ ਹੋਏਗਾ ਉਸ ਮਾਂ ਪਿਓ ਤੇ ਉਸ ਮਾਂ ਪਿਓ ਤੇ ਉਹਨਾਂ ਨੇ ਬੰਦਾ ਪੁੱਛੇ ਵੀ ਤੂੰ ਉਹਨਾਂ ਦਾ 5-7 ਲੱਖ ਰੁਪਇਆ ਲਵਾ ਕੇ, ਠੀਕ ਹੈ ਜੀ। ਉਹ ਮੁੰਡੇ ਨੇ ਕਿਹਾ, ਉਹਨੇ ਕਿਹਾ ਜੀ ਜਦੋਂ ਦੀ ਵਿਆਹੀ ਆਈ ਹੈ ਨਾ, ਜਦੋਂ ਦੀ ਇਸ ਘਰ ਚ ਆਈ ਹੈ, ਮੈਂ ਇਹਦਾ ਬੰਦਾ ਹੈ ਹੀ ਨਹੀਂ, ਨਾ ਇਹਨੇ ਸਮਝਿਆ। ਇਹਨੇ ਆਉਂਦਿਆਂ ਮੈਨੂੰ ਕਹਿਤਾ ਕਿ ਵੀਰੇ ਸੌਰੀ, ਅੱਜ ਛੱਡ ਦੇ, ਕੱਲ ਛੱਡ ਦੇ, ਹਫਤੇ ਨੂੰ ਛੱਡ ਦੇ, ਮੈਂ ਉੱਥੇ ਹੀ ਕਰਨਾ ਜਿੱਥੇ ਮੈਂ ਕਿਹਾ ਵਾ। ਇਹ ਭੈਣ ਵਾਅਦੇ ਹੁੰਦੇ ਨੇ आजकल कि जानू तुमने टेंशन नहीं लेनी, ये जहां मर्जी कर दे, मैं तुम्हारी हूं, मुझे कुछ छुएगा भी नहीं। वो फिर अगलियां वाकई हो आਉਂਦੀਆਂ ਨੇ, ਮਾਂ ਪਿਓ ਨੂੰ ਕਹਿੰਦੀਆਂ ਨੇ, ਮਾਂ ਪਿਓ ਕਹਿੰਦੇ ਨਹੀਂ ਅਸੀਂ ਨਹੀਂ ਉਧਰ ਕਰਨਾ। ਇਹ 10 ਦੇ ਵਿੱਚੋਂ ਨਾ ਕਮ ਅਜ਼ ਕਮ ਨਹੀਂ ਤੇ 4 ਸ਼ਾਦੀਆਂ ਇਦਾਂ ਦੀਆਂ ਹੋ ਰਹੀਆਂ ਨੇ। ਰਿਐਲਿਟੀ ਹੈ ਭਾਜੀ। ਜਿਸ ਬੱਚੀ ਦੇ ਕੋਲ ਫਰੀਸਾ ਮੋਬਾਈਲ ਹੈ ਨਾ, ਔਰ ਉਹਦੇ ਕੋਲ ਛੂਟ ਆ, ਤੇ ਬਾਹਰ ਸ਼ਿਕਾਰੀ ਚੈੱਕ ਕਰ ਕੌਣ ਕੌਣ ਨੇ ਪਟਿਆਂ ਵਾਲੀਆਂ ਸ਼ਰਟਾਂ ਪਾ ਕੇ ਕੀ ਫਿਰ ਰਹੇ ਨੇ ਬਲਾਵਾ, ਪੈਨ ਵਾਲੀਆਂ ਜਰਸੀਆਂ ਪਾ ਕੇ ਫਿਰਨ ਦੇ ਭਾਈ। ਉੱਤੇ 03 ਵੀ ਲਿਖਿਆ। ਤੇ ਗੱਲ ਇਹ ਹੈ ਕਿ ਸਾਰੇ ਅੱਗੇ ਇਹ ਬੜਾ ਦਰਦਨਾਕ ਅਲਮੀਆਂ ਵਾ। ਸ਼ੁਗਰ ਮੇਲਾ ਅਸੀਂ ਜੁਗਤਾਂ ਸ਼ੋਦਾ ਜੋ ਮਰਜ਼ੀ ਕਰਦੇ ਰਹੇ, ਲੇਕਿਨ ਯਾਰ ਜਿਹੜੇ ਬੱਚੇ ਮੈਨੂੰ ਦੇਖ ਰਹੇ ਨੇ, ਕੁਝ ਜਿਹੜੇ ਨਿਊ ਜਨਰੇਸ਼ਨ, ਯਾਰ ਇਹ ਜ਼ੇਨ ਚ ਰੱਖਣਾ ਗੱਲ, ਠੀਕ ਹੈ ਨਾ? ਹਾਂ ਹਾਂਜੀ। ਅੱਛਾ ਉਸਤਾਦ ਜੀ, ਯਾਨੀ ਕਿ ਵਾਲਦਾਂ ਦੀ ਇੱਜ਼ਤ ਦਾ ਬੜਾ ਖਿਆਲ ਰੱਖੋ। ਤੁਸੀਂ ਐਡੀ ਵੱਡੀ ਪਰਸਨੈਲਿਟੀ, ਮੈਂ ਕੀ ਕਰਾਂ? 10 ਸਾਲ ਹੋ ਗਏ ਤੁਸੀਂ ਫੇਮਸ ਹੋਏ ਹੋ, ਤੁਸੀਂ ਇੱਕ ਐਸਾ ਸ਼ੋਅ ਸ਼ੁਰੂ ਕਰੋ ਜਿਹਦੇ ਚ ਲੋਕਾਂ ਨੂੰ ਦੱਸੋ ਕਿ ਲੋ ਜੀ ਇਹ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ, ਮਾਂ ਪਿਓ ਦਾ ਅਦਬ, ਪੰਜਾਬੀ ਅਦਬ ਦੇ ਵਿੱਚ, ਪੰਜਾਬੀ ਦੇ ਵਿੱਚ ਕਿਸੇ ਨੇ ਉਹੀ ਦੱਸਣ ਨੇ ਆ। ਅਸੀਂ ਤੇ ਸ਼ੁਗਲ ਦੀ ਗੱਲ ਕਰਨੇ, ਪੂਰਾ ਸ਼ੁਗਲ ਆ, ਹੁਣ ਸ਼ੁਗਲ ਹੋ ਰਿਹਾ ਸੀ। ਸ਼ੁਗਲ ਲੱਖ ਲਾਣ ਤੇ ਸ਼ੁਗਲ ਹੈ ਤੂੰ। ਉਹ ਭਾਈ ਮੈਂ ਤੁਹਾਨੂੰ ਸਿੱਧੀ ਤਰ੍ਹਾਂ ਕਹਿ ਦਿੰਦਾ ਵਾ, ਜਿੰਨੇ ਬੱਚੇ ਬੱਚੀਆਂ ਜਿੰਨੇ ਸਾਰੇ ਸੁਣ ਲਓ ਗੱਲ, ਸਹੀ ਹੈ। ਇਹਦੇ ਚ ਕੋਈ ਬੁਰਾਈ ਨਹੀਂ ਕਿ ਅਗਰ ਤੁਸੀਂ ਅੱਛੇ ਤਰੀਕੇ ਨਾਲ ਆਪਣੇ ਮਾਂ-ਬਾਪ ਨੂੰ ਕਹਿ ਦਿਓ ਕਿ ਅੰਮੀ ਜੀ, ਅੱਬੂ ਜੀ, ਮੈਂ ਇੱਥੇ ਸ਼ਾਦੀ ਕਰਨੀ ਹੈ, ਜਗ੍ਹਾ ਤੇ ਬਿਲਕੁਲ ਸਹੀ, ਠੀਕ ਹੈ ਜੀ, ਇੱਥੇ ਸ਼ਾਦੀ ਕਰਨੀ ਆ। ਲੇਕਿਨ ਐ ਮੈਂ ਤੁਹਾਨੂੰ ਕਿਹਾ ਵਾ, ਨਾ ਮੈਂ ਉਸ ਮੁੰਡੇ ਨਾਲ ਕੋਈ ਗੱਲਾਂ ਕਰਦੀ ਆ, ਨਾ ਮੈਂ ਕੋਈ ਗੱਲਬਾਤ, ਨਾ ਕੋਈ ਮੈਂ ਉਹਨਾਂ ਮਿਲੀ ਆ, ਨਾ ਮੈਂ ਕੋਈ ਅੱਲਾ ਮਾਫੀ ਦੇਵੇ ਉਹਦੇ ਨਾਲ ਡੇਟਾਂ ਤੇ ਜਾਣਾ ਕੁੜੀ ਨਾਲ, ਜੋ ਵੀ ਭਾਵੇਂ ਕੁੜੀ ਮਿਲ। ਲੇਕਿਨ ਸਿੱਧੀ ਗੱਲ ਇਹ ਹੈ, ਅੰਮੀ ਜੀ, ਅੱਬੂ ਜੀ, ਮੈਂ ਉੱਥੇ ਸ਼ਾਦੀ ਕਰਨੀ। ਬਿਲਕੁਲ ਠੀਕ। ਲੇਕਿਨ ਤੁਸੀਂ ਇਹ ਨਹੀਂ ਸਾਬਤ ਕਰ ਸਕਦੇ ਮੇਰਾ ਕੋਈ ਚੱਕਰ, ਮੇਰੇ ਪਸੰਦ ਆ, ਮੈਨੂੰ ਪਸੰਦ ਆ, ਮੈਂ ਇੱਥੇ ਸ਼ਾਦੀ ਕਰਨੀ। ਸਾਡੇ ਦੀਨ ਦੇ ਵਿੱਚ, ਧਰਮ ਦੇ ਵਿੱਚ ਇਹ ਹੈਗੀ ਹੈ ਗੱਲ ਸਾਡੇ ਕਿ ਤੁਸੀਂ ਅਗਰ ਪਸੰਦ ਆ ਤੁਸੀਂ ਕਹਿ ਦਿਓ। ਅਗਰ ਅੱਗੇ ਮਾਂ-ਬਾਪ ਕਹਿਣ ਨਹੀਂ ਕਰਨੀ ਤੇ ਮਾਂ-ਬਾਪ ਨੂੰ ਚਾਹੀਦਾ ਕਿ ਜ਼ੋਰ ਦੇਖਣ ਕਿ ਕਿੰਨਾ ਕੁ ਮੁੜ ਸਕਦਾ ਵਾ, ਅਗਰ ਤੇ ਮੈਂ ਕਹਿ ਦਿਆਂ ਨਹੀਂ ਕਰਨੀ ਤੇ ਉਹ ਇਸ ਗੱਲ ਨੂੰ ਐਕਸੈਪਟ ਕਰ ਲਵੇ ਕਿ ਯਾਰ ਮੇਰੇ ਮਾਂ-ਬਾਪ ਨੇ ਕਿਹਾ ਤੇ ਮੈਂ ਥੋੜਾ ਜਿਹਾ ਮੈਂ ਨਹੀਂ ਕਰਨੀ। ਅਗਰ ਤੁਸੀਂ ਦੇਖੋ ਕਿ ਅਸੀਂ ਹਰ ਕੋਸ਼ਿਸ਼ ਕਰਕੇ ਦੇਖ ਰਹੀ, ਲੇਕਿਨ ਸਿਰੋਂ ਪਾਣੀ ਲੰਘ ਗਿਆ। ਇਹ ਐਸਾ ਵੀ ਟਾਈਮ ਆ ਸਕਦਾ ਕਿ ਸਾਨੂੰ ਵੀ ਇਹ ਸਾਡੀ ਇੱਜ਼ਤ ਵੀ ਜਾ ਸਕਦੀ ਹੈ, ਔਰ ਇਹ ਕਵੇ ਜਾਓ ਮੈਂ ਉੱਥੇ ਹੀ ਕਰਨੀ ਜੇ, ਤੇ ਫਿਰ ਮਾਂ ਪਿਓ ਨੂੰ ਵੀ ਕੁਝ ਸੋਚਣਾ ਚਾਹੀਦਾ ਐਸਾ। ਲੇਕਿਨ ਬੱਚਿਆਂ ਨੂੰ ਕਿ ਯਾਰ ਦੇਖੋ ਹੁਣ ਇੱਕ ਕੁੜੀ ਨੂੰ ਵਿਆਹ ਤਾਂ 10-20 ਲੱਖ ਰੁਪਇਆ ਲਾ ਕੇ ਪਿਓ ਨੇ, ਮਾਂ ਨੇ, ਕੁੜੀ ਹਫ਼ਤੇ ਬਾਅਦ ਸਿੱਧਾ ਹੀ ਜਾ ਕੇ ਬੰਦੇ ਨੂੰ ਕਹਿ ਰਹੀ ਹੈ ਮੈਂ ਨਹੀਂ ਕਰਨਾ, ਮੈਂ ਉੱਥੇ ਕਰਨਾ ਜੀ, ਮੈਂ ਤੁਹਾਡੀ ਹੈ ਹੀ ਨਹੀਂ, ਮੈਂ ਤੇਰੀ ਬੀਵੀ ਨਹੀਂ। ਉਹ ਜਦੋਂ ਘਰ ਆਏਗੀ ਯਾਰ, ਦੁਨੀਆ 'ਚ, ਮਹੱਲੇ 'ਚ, ਰਿਸ਼ਤੇਦਾਰਾਂ 'ਚ, ਚਲੋ ਮੁੰਡਾ ਤੇ ਵਿਆਹ ਜਾਊ ਕਿਤੇ ਜਿੱਥੇ ਮਰਜ਼ੀ, ਠੀਕ ਹੈ ਜੀ। ਤੇ ਦੂਸਰੀ ਗੱਲ ਹੈ, ਉਹ ਕੁੜੀ ਉਸ ਮਾਂ ਪਿਓ ਨਾਲ ਇਦਾਂ ਕਰਕੇ ਅੱਗੋਂ ਵੀ ਵਿਆਹੀ ਜਾਏ, ਜਿੱਥੇ ਉਹ ਕਹਿ ਰਹੀ ਉੱਥੇ ਵਿਆਹੀ ਜਾਏ, ਤੇ ਮੈਨੂੰ ਨਹੀਂ ਲੱਗਦਾ ਕਿ ਵੀ ਉਹ ਸੁਖੀ ਰਹੇਗੀ ਜਾਂ ਉਹਨੂੰ ਕੋਈ ਰੱਬ ਨਹੀਂ। ਜੇ ਉਹ ਸੁਖੀ ਰਹੇ ਵੀ ਤੇ ਤੈਨੂੰ ਨਹੀਂ ਪਤਾ ਕਿਹੜੀਆਂ ਗੱਲਾਂ ਹੋ ਰਹੀਆਂ। ਸਹੀ ਗੱਲ। ਅੱਛਾ ਦੱਸ ਸਹੀ ਗੱਲ। ਐਸੇ ਕੀ ਕਹਿਣ ਲੱਗਾ ਸੀ ਮੈਂ ਕੁਛ ਨਹੀਂ। ਅੱਛਾ ਉਸਤਾਦ ਜੀ ਉਹ ਤਾਂ ਗੱਲ ਯਾਰ ਤੂੰ ਖੁੱਲ ਕੇ ਚੁੱਪ ਰਿਹਾ ਕਰ। ਆਹੋ ਭਾਈ। ਤਾਜੀ ਕੁਝ ਲੋਕ ਥੱਲੇ ਸਾਡੇ ਵੀਵਰਸ ਐਸੇ ਵੀ ਨੇ ਜਿਹੜੇ ਸਿਰਫ ਹੱਸਣਾ ਖੇਡਣਾ ਚਾਹੁੰਦੇ, ਫਨ ਵੇਖਣਾ ਚਾਹੁੰਦੇ, ਉਹ ਇਹਨਾਂ ਗੱਲਾਂ ਤੋਂ ਬੋਰ ਹੋ ਜਾਂਦੇ। ਮੈਂ ਕਿਹਾ ਤੁਸੀਂ ਇੱਕ ਲੈਦਾ ਚੈਨਲ ਬਣਾ ਕੇ ਉਹਦੇ ਤੇ ਤੁਸੀਂ ਲੋਕਾਂ ਨੂੰ ਨਹੀਂ ਅਸੀਂ ਭਾਈ ਇਸ ਸ਼ੋਅ ਦੇ ਵਿੱਚ ਸਾਰਾ ਕੁਝ ਹੀ ਹੁੰਦਾ ਵਾ। ਅਸੀਂ ਕਦੀ ਸੀਰੀਅਸ ਵੀ ਹੋ ਸਕਦੇ ਯਾਰ, ਸਹੀ ਗੱਲ। ਅਸੀਂ ਉਹ ਇਰਾਦਾ ਤਨ ਭੰਡ ਬਣ ਕੇ ਬੈਠੇ ਰਹੀ ਐਵੇਂ। ਸਾਡੀ ਜਿੱਦਨ ਸਾਡੀ ਆਪਣੀ ਤਬੀਅਤ ਆ ਔਰ ਉਹਨਾਂ ਦੀ ਵੀ ਆਪਣੀ ਤਬੀਅਤ ਆ ਸਾਰਿਆਂ ਦੀ, ਸਹੀ ਗੱਲ ਬਿਲਕੁਲ। ਔਰ ਉਹ ਐਸੀ ਫਲੈਕਸੀਬਲ ਆਡੀਅנס ਆ ਸਾਡੀ ਕਿ ਉਹ ਸਾਡੇ ਨਾਲ ਤੁਰ ਪੈਂਦੇ ਜਿੱਧਰ ਅਸੀਂ। ਸ਼ੁਕਰ। ਅੱਛਾ ਦੂਸਰੀ ਗੱਲ, ਅਗਰ ਤੂੰ ਕਹੇ ਨਾ 100% ਲੋਕ ਇਦਾਂ ਦੇ ਹੋਣ ਤੇ ਉਹ ਕਿਤੇ ਵੀ ਨਹੀਂ ਹੁੰਦੇ, ਸਹੀ ਠੀਕ ਹੈ ਨਾ, ਉਹ ਕਿਤੇ ਨਹੀਂ ਹੁੰਦੇ। ਵਿੱਚੋਂ ਕਈਆਂ ਨੇ ਕਹਿਣਾ ਹੀ ਆ ਉਹ ਤੁਹਾਡਾ ਕੰਮ ਜੁਗਤਾ ਮਾਰਨਾ, ਤੁਸੀਂ ਇਹ ਕਰਿਆ ਕਰੋ, ਇਹ ਛੱਡ ਇਹਨਾਂ ਨੂੰ। ਉਹਨਾਂ ਦੀ ਯਾਰ ਵੈਲਿਊ, ਦੁੱਖ ਹਮੇਸ਼ਾ, ਮੇਰੀ ਗੱਲ ਸੁਣ, ਤੇਰੀ ਬੁੱਢੀ ਤੈਨੂੰ ਕਹਿ ਦੇਵੇ ਨਾ
ਭੈਣ ਕੀ ਅਸਲ ਬਾਤ ਦੇ ਵਿੱਚ ਤੂੰ ਵੈਸੇ ਹੀ ਮੈਂ ਪਿੱਟਣ ਲੱਗ ਪੈਣਾ, ਮੈਂ ਤੈਨੂੰ ਦੱਸਦਾ। ਨੂੰ ਪੁੱਛਿਆ ਵਾ ਮੈਂ ਭੈਣ ਨਾਲ ਗੱਲ ਕਰਨੀ, ਮੈਂ ਕਹਿੰਦਾ ਭੈਣ, ਪੌਜ਼ ਦਾ ਫਾਇਦਾ ਚੁੱਕਿਆ ਉਹਨੇ। ਮੈਂ ਕਿਹਾ ਭੈਣ। ਚਲੋ ਉਸਤਾਦ ਜੀ ਤੁਸੀਂ ਗੱਲ ਕੰਪਲੀਟ ਕਰੋ। ਗੱਲ ਇਹ ਹੈ ਕਿ ਜਿੱਥੇ ਕਦਰ ਹੁੰਦੀ ਨਾ, ਹਮੇਸ਼ਾ ਉਸੇ ਬੰਦੇ ਦੀ ਗੱਲ ਫੀਲ ਹੁੰਦੀ ਹਾਏ ਹਾਏ ਬਿਲਕੁਲ। ਵਾਹ। ਤੂੰ ਮੇਰਾ ਸ਼ਾਗਿਰਦ ਆ ਨਾ, ਤੂੰ ਮੈਨੂੰ ਗਾਲ ਕੱਢ ਦੇ, ਤੇ ਹੋਰ ਵੀ ਬੜੇ ਸਾਨੂੰ ਕੱਢਦੇ ਹੋਣੇ ਆ। ਮੈਨੂੰ ਕੋਈ ਬਾਹਰ ਬੰਦਾ ਕਹੇ ਜੇ ਕਮੈਂਟਸ ਦੇ ਵਿੱਚ ਗਾਲ ਕੱਢ ਦੇ, ਮੈਂ ਉਹਨੂੰ ਇਗਨੋਰ ਕਰਾਂ, ਇਹਦੀ ਕੀ ਵੈਲਿਊ? ਤੇਰੀ ਵੈਲਿਊ ਤੂੰ ਕੱਢੇਗਾ, ਮੈਨੂੰ ਦੁੱਖ ਹੋਣਾ। ਦੁੱਖ ਤੇ ਸੁੱਖ ਵੈਲਿਊ ਦੇ ਨਾਲ ਬੜਾ ਇਹਦਾ ਤਲਕ ਆ। ਵਾਹ 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 ਵਾਹ। ਤੇਰਾ ਪੁੱਤਰ ਪਾਸ ਹੋਏਗਾ, ਤੈਨੂੰ ਖੁਸ਼ੀ ਹੋਏਗੀ। ਪੂਰੇ ਪਾਕਿਸਤਾਨ ਦੇ ਪੁੱਤਰ ਪਾਸ ਹੁੰਦੇ, ਤੈਨੂੰ ਉਹਨਾਂ ਦਾ ਭਾਰ ਹੀ ਕੋਈ ਨਹੀਂ। ਇਹਦਾ ਮਤਲਬ ਸੁੱਖ ਦੇ ਨਾਲ, ਖੁਸ਼ੀ ਦੇ ਨਾਲ ਤੇਰੇ ਰਿਲੇਸ਼ਨਸ਼ਿਪ ਦਾ ਬੜਾ ਤਲਕ ਆ। ਠੀਕ ਆ। ਤੇ ਤੇਰਾ ਕੋਈ ਭਰਾ, ਤੇਰੇ ਕੋਈ ਭਰਾ ਦਾ ਅੱਲਾ ਨਾ ਕਵੇ, ਜਾਂ ਪੁੱਤਰ ਦਾ ਕਿਸੇ ਦਾ ਕੋਈ ਸੱਟ ਲੱਗ ਗਈ, ਬੁਖਾਰ ਚੜ ਗਿਆ, ਤੈਨੂੰ ਦੁੱਖ ਫੀਲ ਹੋਏਗਾ, ਤੂੰ ਉਹਦੀ ਕੇਅਰ ਕਰੇਗਾ। ਤੇਰੇ ਸਾਹਮਣੇ ਘਰ ਵਾਲਾ ਭਾਵੇਂ 15 ਸਾਲਾਂ ਤੋਂ ਬਿਮਾਰ ਬਾਬਾ ਪਿਆ ਹੋਵੇ, ਉਹਦਾ ਤੈਨੂੰ ਉਦਾਂ ਨਹੀਂ ਫੀਲ ਹੋਣਾ ਜਿੱਦਾਂ ਤੈਨੂੰ ਆਪਣੇ ਦਾ ਹੋਣਾ। ਇਹਦਾ ਮਤਲਬ ਸੁੱਖ ਦੁੱਖ ਨੂੰ, ਅੱਛਾ ਬੁਰਾ, ਸੁੱਖ ਦੁੱਖ, ਖੁਸ਼ੀ ਗਮੀ ਨੂੰ ਫੀਲ ਕਰਨ ਦੇ ਨਾਲ ਤੁਹਾਡੇ ਰਿਸ਼ਤਿਆਂ ਦਾ ਬੜਾ ਤਲਕ ਆ ਕਿ ਰਿਸ਼ਤੇ ਦਾ ਲੈਵਲ ਕੀ ਹੈ। ਇਹਦਾ ਬੜਾ ਤਲਕ ਆ। ਖਾਲੀ ਇਹ ਨਹੀਂ ਗੱਲ ਹੈਗੀ। ਸਹੀ ਗੱਲ। ਇਹ ਗੱਲ ਇਹ ਆ, ਜਿਹੜੇ ਲੋਕ ਇਹ ਕਹਿੰਦੇ ਨੇ ਨਾ, ਜਿਹੜੇ ਲੋਕ ਇਹ ਕਹਿੰਦੇ ਨੇ ਕਹੋ ਤੁਸੀਂ ਏਦਾਂ ਦੇ ਤੇ ਏਦਾਂ ਦੇ, ਉਹ ਹੈ ਉਹਨੂੰ ਮੈਂ ਕਿਉਂ ਦੀ ਗੱਲ ਮੈਂ ਸੁਣਾ, ਮੈਂ ਕਿਉਂ, ਕੌਣ ਨੇ ਉਹ ਕਹੀ ਜਾਣ। ਮੈਂ ਪੜ੍ਹ ਵੀ ਲਵਾਂਗਾ ਤੇ ਮੈਂ ਇੰਜ ਲਿਖਾਂਗਾ ਜਿਵੇਂ ਮੈਂ ਕਿਤੇ ਪੜ੍ਹਿਆ ਹੀ ਨਹੀਂ। ਸਹੀ ਗੱਲ। ਤੇ ਜਿਹੜਾ ਮੈਂ ਸਾਰੇ ਕਮੈਂਟ ਪੜ੍ਹਦਾ ਹੁਣ ਸਪੈਸ਼ਲ, ਸਹੀ ਗੱਲ। ਤੇ ਜਿਹੜਾ ਕਹੇਗਾ ਜਾਨੀ ਭਾਈ ਲਵ ਯੂ, ਜਾਨੀ ਭਾਈ ਤੁਸੀਂ ਇਦਾਂ, ਜਾਨੀ ਭਾਈ ਇਦਾਂ, ਉਹਦੇ ਲਈ ਉਹ ਰੱਬ ਨੂੰ ਪਤਾ ਕਿੰਨਾ ਪਿਆਰ ਉਹਦੇ ਲਈ ਨਿਕਲਦਾ। ਜਦੋਂ ਉਹ ਵੇਖਦੇ ਨੇ, ਉਦਾਸ ਬੈਠੇ ਹੁੰਦੇ ਨੇ, ਸਾਡਾ ਸ਼ੋਅ ਪੂਰਾ ਜਦੋਂ ਇੰਜ ਮੁੱਕਦਾ ਵਾ, ਤੇ ਉਹ ਦੇਖਦੇ ਸਾਡੀ ਤਬੀਅਤ ਹਲਕੀ ਹਲਕੀ ਹੋਈ, ਖਿਲੀ ਖਿਲੀ ਹੋਈ, ਉਹਨਾਂ ਦੇ ਦਿਲ ਚੋਂ ਕੀ ਦੁਆਵਾਂ ਨਿਕਲਦੀਆਂ ਇਹ ਵੀ ਰੱਬ ਜਾਣਦਾ ਵਾ। ਸਹੀ ਗੱਲ। ਸਮਝ ਆ ਰਹੀ ਹੈ? ਸਾਰਾ ਗੇਮ, ਇਹ ਸ਼ੋਅ ਜਿਹੜਾ ਨਾ, ਜਾਂ ਸਾਡੀ ਜਿਹੜੀ ਟੀਮ ਆ ਭਾਈ, ਅਸੀਂ ਕਿਤੇ ਵੀ ਕੁਝ ਵੀ ਕਰ ਸਕਦੇ ਹਾਂ, ਇਸ ਤਰ੍ਹਾਂ ਹੀ। ਔਰ ਅਸੀਂ ਇਰਾਦਾ ਤਾਂ ਨਹੀਂ ਕਰਦੇ, ਜਿੱਧਰ ਗੱਲ ਤੋਰੀ ਅਸੀਂ ਤੋਰ ਲਈ। ਉਸਤਾਦ ਜੀ, ਮੈਂ ਇੱਕ ਇੱਥੇ ਗੱਲ ਕਰਾਂਗਾ ਕਿ ਰਿਸ਼ਤਿਆਂ ਦੀ ਨਿਸਬਤ ਵੇਖਣੀ, ਤੇ ਇਹਦੇ ਨਾਲ ਵੇਖੋ ਕਿ ਛੱਲੀ ਨੂੰ ਲੂਣ ਕਿੰਨਾ ਲੱਗਾ। ਠੀਕ ਹੈ ਨਾ? ਜਾਂ ਮਤਲਬ ਕਿ ਭੁੱਜੀ ਜਿਹੜੀ ਨਿੰਮਕੋ ਆ, ਜਾਂ ਭੁੱਜੇ ਦਾਣੇ, ਉਹ ਤੁਹਾਨੂੰ ਕਿਹੜੀ ਅੱਛੀ ਦੁਕਾਨ ਤੋਂ, ਗਰਮ ਜਿਹੜੀ ਮੂੰਗਫਲੀ ਉਹ ਵੀ ਨਹੀਂ ਲੱਭਦੀ। ਰਿਸ਼ਤਿਆਂ ਦੀ ਤੇ ਕਦਰ ਤਾਂ ਪਤਾ ਲੱਗਦਾ ਵਾ ਕਿ ਜੇ ਤੁਹਾਨੂੰ ਭਾਵੇਂ ਆਂਡਾ ਹੀ ਉਬਲਿਆ ਲੱਭ ਜੇ। ਮੈਂ ਇੱਕ ਗੱਲ ਕਰਨਾ ਵਾ, ਸੁੱਕੇ ਕੀ ਤੋਂ ਨਾ, ਇੱਕ ਬਾਜੀ ਦਾ ਮੈਨੂੰ ਫੋਨ ਆਇਆ ਸੀ, ਮੈਸੇਜ ਆਇਆ ਸੀ, ਮੇਲ। ਉਹ ਕਹਿੰਦੀ ਸੀ ਕਿ ਇਹਨੇ ਕਹਿੰਦਾ ਮੇਰੀ ਸ਼ਾਦੀ ਹੈ ਤੇ ਰੋਟੀ ਇਹਨਾਂ ਨੇ ਦੇਣੀ ਹੈਗੀ ਜਾਨੀ ਸਾਹਿਬ ਨੇ। ਮੈਂ ਹਾਜ਼ਰ ਆ, ਮੈਨੂੰ ਕਵੇ। ਠੀਕ ਹੋ ਗਿਆ ਸਰ। ਮੈਂ ਕਹਿ ਨਹੀਂ ਦਿੱਤਾ 10 ਰੁਪਏ ਦੀ ਰੋਟੀ ਕਿੰਨੀਆਂ ਖਾ ਲੇਗੀ? ਮੈਂ ਰੋਟੀ ਮੈਂ ਦੇ ਦਾਂਗਾ, ਮੈਂ 100 ਰੋਟੀ ਭੇਜ ਦਿਆਂਗਾ। ਕਿਹਨਾਂ ਨੂੰ ਕਹਿ ਰਹੇ ਮੈਂ 200 ਰੋਟੀ ਭੇਜ ਦਿਆਂਗਾ। ਯਾਰ ਕੀ ਉਹਨੇ ਕਿਹਾ? ਉਹਨੇ ਕੀ ਕਿਹਾ? ਰੋਟੀ 20 ਰੁਪਏ ਦੀ ਰੋਟੀ ਹੈ। ਉਹ ਰੋਟੀ ਸਾਰਿਆਂ ਨੂੰ ਰੋਟੀ ਦੇਈਦੀ, ਖਾਣਾ ਨਹੀਂ। ਖਾਣਾ ਕਿਹਾ ਤੂੰ? ਖਾਣਾ ਉਸਤਾਦ ਜੀ। ਰੋਟੀ ਕਿਹਾ ਤੂੰ? ਨਹੀਂ ਖਾਣਾ ਨਾਲ। ਓਏ ਮੁਨਾਫਕਾ, ਰੋਟੀ ਕਿਹਾ ਤੂੰ ਹੁਣੇ? ਖਾਣਾ ਇਹਨਾਂ ਨੇ ਆਪਣਾ ਵਿਆਹ ਉਦੋਂ ਕੀਤਾ ਜਦੋਂ ਵਨਡੇ ਸ਼ੁਰੂ ਹੋ ਗਈ ਸੀ। ਤੈਨੂੰ ਪਤਾ ਨਹੀਂ ਸ਼ੇਖ ਹੈਗੇ ਨੇ, ਉਹਨਾਂ ਨੇ ਕਿਸੇ ਨੂੰ ਆਨੇ ਦੀ ਚਾਰ ਨਹੀਂ। ਆਦੇ ਨੇ ਕੀ ਕਿਹਾ ਸੀ? ਰੋਟੀ ਤੁਸੀਂ ਦੇਣੀ ਹੈ। ਰੋਟੀ ਤੇ ਮੈਂ ਦੇ ਦਾਂਗਾ। ਠੀਕ ਹੈ, ਰੋਟੀ। ਸਹੀ ਗੱਲ। ਮਾਛੀ ਕੇ ਤੋਂ ਇੱਕ ਬਾਜੀ ਦੀ ਸ਼ਾਦੀ ਸੀ। ਕਿੱਥੋਂ? ਮਾਛੀ ਕੇ ਤੋਂ। ਮਾਛੀ ਕੇ ਕੀ ਹੈ? ਚਾਚੀ ਕੇ ਤੋਂ ਗਏ ਆ। ਇਹ ਕੀ ਹੈ? ਫਰੂਕਾਬਾਦ ਤੋਂ ਕੇ ਆਸਫ ਦਾ ਪਿੰਡ, ਮੁਹੰਮਦ ਆਸਫ ਸਾਹਿਬ ਦਾ ਪਿੰਡ ਹੈਗਾ। ਉਹ ਤੇ ਸ਼ੇਖੂਪੁਰਾ ਵਾ। ਹਾਂਜੀ, ਉਹ ਮਾਛੀ ਕੇ ਉੱਥੇ। ਅੱਛਾ, ਮਾਛੀ ਕੇ ਉੱਥੇ। ਮਾਛੀ ਕੇ ਵੀ ਨਾ ਉਸਤਾਦ ਜੀ, ਇੱਕ ਸ਼ਾਦੀ ਹੋਈ ਤੇ ਇੱਕ ਬਾਜੀ ਨੇ ਮੈਨੂੰ ਫੋਨ ਕੀਤਾ, ਕਹਿੰਦੀ ਹੈ ਭੈਣ ਆਪਣੇ ਨਾਲ ਗੱਲ ਕਰੀ। ਉਹਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ। ਉਹ ਕਹਿੰਦਾ ਯਾਰ ਇਹਨਾਂ ਨੂੰ ਟੀ ਟਾਈਮ ਤੋਂ ਲੜਾਈ ਪਈ ਹੋਈ ਹੈ ਸਾਡੀ। ਯਾਰ ਉਹ ਕਹਿੰਦਾ ਟੀ ਟਾਈਮ ਜਦੋਂ ਵੇਖਦੀ ਮੇਰੇ ਕੋਲ ਸਾਲਣ ਚ ਲੂਣ ਬਹੁਤਾ ਪੈ ਜਾਂਦਾ। ਉਹ ਕਹਿੰਦੀ ਨਹੀਂ, ਉਹ ਭਾਵੇਂ ਕਹਿੰਦੇ ਨੇ, ਭਾਵੇਂ ਹਾਂਡੀ ਬਣਾਉਂਦੇ ਹੁੰਦੇ ਨੇ ਨਾ, ਤੁਹਾਡੇ ਵਾਲਾ ਹਿਸਾਬ ਉਹਨਾਂ ਦਾ ਵੀ, ਮਤਲਬ ਖਾਣਾ ਤਾਂ ਭਾਵੇਂ ਕਰਦੇ ਨੇ ਨਾ। ਤਾਂ ਬਾਜੀ ਉਹ ਕਹਿੰਦਾ ਯਾਰ ਉਹ ਟੀ ਟਾਈਮ ਹੈ ਨਾ, ਦੁਪਹਿਰ ਦੇ ਟਾਈਮ ਅਪਲੋਡ ਕਰਦੇ। ਉਹ ਇੱਕ ਮਾਂ ਜੀ ਨੇ ਜਿਹੜੇ ਉਹਨਾਂ ਦਾ ਤੁਹਾਨੂੰ ਦੱਸਿਆ ਸੀ, ਸਹੀ ਗੱਲ। ਉਹਨਾਂ ਨੇ ਭਾਜੀ ਫੋਨ ਕੀਤਾ ਸਮੁੰਦਰੀ ਦੇ ਵਿੱਚ ਨੇ, ਉਹਨਾਂ ਨੇ ਕਿਹਾ ਕਿ ਸਾਨੂੰ ਜਾਨੀ ਸਾਹਿਬ ਸਾਡੇ ਲਈ ਦੁਆ ਕਰਨ, ਤੇ ਦੂਸਰਾ ਜਦੋਂ ਸਮੁੰਦਰੀ ਚੱਕਰ ਲੱਗੇ ਸਾਡੇ ਵੱਲ ਜ਼ਰੂਰ ਆਉਣ, ਸਾਡੇ ਬੈੱਡ ਥੱਲੇ ਦਮੋਈ ਬੜੀ ਆ ਉਹ ਕਢਾਉਣੀ। ਬਾਜੀ ਉਹ ਮਾਂ ਜੀ ਨੇ ਕਿਹਾ ਪੁੱਛ ਲੈ ਭਾਵੇਂ ਯਾਰ ਕਿਹੜੀ ਗੱਲ ਮਾਂ ਦੀ ਖਵਾਇਸ਼ ਯਾਰ ਲਾਜ਼ਮੀ, ਮਾਂ ਦੀ ਖਵਾਇਸ਼ ਲਾਜ਼ਮੀ ਕਰੋ ਉਸਤਾਦ ਜੀ। ਜੋ ਮਰਜ਼ੀ ਹੋ ਜਾਏ ਜੀ, ਸਾਸ ਨੂੰ ਪੜ੍ਹਨਾ ਹੈ ਤੁਸੀਂ। ਲਓ ਜੀ, ਮੈਨੂੰ ਫੋਨ ਆਇਆ ਇੱਕ। ਤੁਹਾਡਾ ਤਾਂ ਫੋਨ ਹੀ ਬੰਦ ਹੁੰਦਾ। ਟੰਡੋ ਆਦਮ ਤੋਂ। ਓ ਯਾਰ ਟੰਡੋ ਫਰੈਂਡ ਤੁਸੀਂ ਹੋਰ ਟੰਡੋ ਆਦਮ ਤੋਂ ਫੋਨ ਆਇਆ। ਉੱਥੇ ਇੱਕ ਬੰਦਾ ਸੀ, ਉਹਨੇ ਕੋਈ 3-4 ਕੁੱਤੇ ਰੱਖੇ ਸੀ। ਅੱਛਾ ਜੀ। 16-17 ਸਾਲ ਉੱਥੇ ਬਾਹਰ ਇੱਕ ਜਗ੍ਹਾ ਤੇ ਬੱਜੇ ਰਹਿੰਦੇ ਸੀ, ਤੇ ਪੁੱਤਰਾਂ ਵਾਂਗੂ ਪਾਲੇ ਸੀ ਉਹਨੇ। ਉਹ ਕੁ ਚੋਰੀ ਕਰਕੇ ਲੈ ਗਿਆ। ਉਹਦਾ ਮੈਨੂੰ ਫੋਨ ਆਇਆ, ਕਹਿੰਦਾ ਯਾਰ ਇਹਨਾਂ ਨੂੰ ਭੇਜ ਦੇਣਾ ਚਾਹੁੰਦਾ, ਸਿਰਫ ਉੱਥੇ ਘੰਟਾ ਕੁ ਖਲੋ ਕੇ ਚਲੇ ਜਾਣ, ਮੈਂ ਤੇਰਾ ਫੀਲ ਲੈਣੀ ਹੈ। ਸਾਡਾ ਕੋਈ ਐਸਾ ਮਤਲਬ ਕੀ ਐਸੀ ਗੱਲ? ਮੈਂ ਸਾਡਾ ਕੋਈ ਐਸਾ ਫੈਨ ਨਹੀਂ ਹੈਗਾ ਤੁਹਾਡਾ। ਮਿਹਰਬਾਨੀ। ਟੰਡੋ ਆਦਮ ਉਹ ਕਹਿੰਦਾ ਮੈਂ ਕੁਛ ਕਹਿੰਦਾ ਮੈਂ ਬੰਦਾ ਵੀ ਨਹੀਂ, ਸਿਰਫ ਉੱਥੇ ਖਲੋ ਜਾਣ ਇੰਜ ਕਰਕੇ ਨਾ, ਇੰਜ ਖਲੋ ਜਾਣ, ਮੈਂ ਸਿਰਫ ਇੱਕ ਫੀਲ ਲੈਣੇ ਕਿ ਸ਼ਾਇਦ ਮੇਰੇ ਉਦਾਂ ਦੇ ਪੁੱਤਰ ਫਿਰ ਚਲੇ ਜਾਣ।
ਬਸ ਇਹ ਸਾਡੇ ਗੱਲਾਂ ਦਾ ਗੁੱਸਾ ਕਹਿੰਦਾ ਉਹਨਾਂ ਦੇ ਪਟੇ ਵੀ ਬੜੇ ਬੜੇ ਸੋਹਣੇ ਪਏ ਨੇ ਮੇਰੇ ਕੋਲ, ਮੈਂ ਉਹ ਵੀ ਇਹਨਾਂ ਨੂੰ ਦੇ ਦਾਂਗਾ। ਤਾਜੀ ਮੈਂ ਤਾਂ ਉਹ ਯਾਰ ਬਰਾਰ ਭਾਈ ਨੇ ਫੋਨ ਨਹੀਂ ਕੀਤਾ ਤੈਨੂੰ ਪਰਸੋਂ? ਚੀਚੋ ਕੀ ਮਿਲ ਗਿਆ ਤੁਹਾਨੂੰ? ਹਾਂਜੀ ਉਹ ਫੋਨ ਕੀਤਾ, ਉਹਨਾਂ ਨੇ ਕਿਹਾ ਜੀ ਅਸੀਂ ਫਿਲਮ ਬਣਾਉਣ ਦੇ ਆ, ਜਾਨੀ ਸਾਹਿਬ ਨੂੰ ਅਸੀਂ ਵਿੱਚ ਲੈਣਾ ਵਾ, ਤੁਹਾਡੀ ਮਿਹਰਬਾਨੀ ਜਾਨੀ ਸਾਹਿਬ ਕੋਲ ਟਾਈਮ ਲੈ ਦਿਓ। ਤੇ ਸੀਨ ਤੁਹਾਡਾ ਉਹਨਾਂ ਨੇ ਦੱਸ ਦਿੱਤਾ ਕਿ ਉਹ ਪਹਾੜਾਂ ਤੇ ਬਿਠਾ ਕੇ ਗੱਡੀ ਤੇ ਜਿਹੜੀ ਥੱਲੇ ਸੁੱਟਣੀ ਨਾ ਉਹਦੇ 'ਚ ਤੁਹਾਨੂੰ ਬਿਠਾ ਕੇ ਸੁੱਟ ਕੇ ਬਸ ਉਹ ਸੀਨ ਲੈਣਾ। ਸਹੀ ਗੱਲ, ਉਹਨਾਂ ਨੇ ਪਹਿਲੇ ਸਟੈਚੂ ਸਿੱਟਣਾ ਸੀ, ਉਹ ਕਹਿੰਦੇ ਨਹੀਂ ਹੁਣ ਜਾਨੂ ਨਹੀਂ ਕਰਨਾ। ਚੀਚੋ ਕੀ ਮਿਲ ਗਿਆ ਤੋਂ ਫੋਨ ਆਇਆ ਉਸਤਾਦ ਜੀ। ਹਾਂ ਉਹ ਭੈਣ ਦਾ ਫੋਨ ਆਇਆ ਸੀਗਾ, ਉਹਨਾਂ ਦੀ ਵੀ ਸ਼ਾਦੀ ਨਵੀਂ ਨਵੀਂ ਹੋਈ। ਬਾਜੀ ਦਾ ਉਸਤਾਦ ਜੀ ਮੇਰੀ ਗੱਲ ਤੇ ਸੁਣ ਲਿਆ ਕਰੋ, ਤੁਸੀਂ ਬਿਲਕੁਲ ਹੀ ਇਗਨੋਰ ਕਰ ਜਿਹੜੇ ਮੈਨੂੰ ਫੋਨ ਆ ਰਹੇ ਹੁਣ, ਉਹ ਜਿਹੜਾ ਸਵਿਟਜ਼ਰਲੈਂਡ ਜੋ ਫਰੈਂਕੀ ਭਾਜੀ ਨੇ ਕਿਹਾ ਵਾ ਕਿ ਫੈਸਲ ਫਰੀਦ ਦਾ, ਦਾਨਿਸ਼ ਦਾ, ਆਬਾਸ ਦਾ ਮੈਂ ਲੱਖ ਰੁਪਏ ਜਾਨੀ ਸਾਹਿਬ ਨੂੰ ਭੇਜਤਾ, ਉਹ ਲੈ ਲਿਆ ਤੇ ਉਹ ਦੇ ਦਿਓ ਸਾਨੂੰ। ਉਸਤਾਦ ਜੀ ਉਹ ਨਾ ਉਹ ਵੀ ਸਾਨੂੰ ਦੇ ਦਿਓ, ਸਾਡੇ ਉਹ ਪੈਸੇ ਮੇਰਾ ਲੱਗ ਗਿਆ ਯਾਰ। ਇਹ ਮੈਂ ਇਹ ਗੱਲ ਕਰੋ, ਇਹ ਨਹੀਂ ਉਸਤਾਦ ਜੀ ਲੈ ਸਕਦੇ ਕਦੇ, ਇਹ ਗਾਰੰਟੀ ਹੈ ਮੈਨੂੰ। ਅੱਗੇ ਜਿਹੜੇ ਫੋਨ ਆਉਂਦੇ ਸਹੀ ਨੇ ਯਾਰ। ਨਹੀਂ ਇਹ ਜਿੰਨੇ ਕੱਢਣਾ ਨਾ ਉਹਨੇ ਇਹ ਪ੍ਰੋਗਰਾਮ ਕੱਢ ਕੇ ਨਾ ਸਾਰਾ ਮਜ਼ਾਕ ਸਾਈਡ ਤੇ ਕਰਕੇ ਕੱਲੀ ਆ ਗੱਲ ਕੱਟ ਕੇ ਕਹਿਣਾ ਦੇਖੋ ਲੋਕਾਂ ਕੋ ਪੈਸੇ ਲੈਂਦੇ। ਇਹ ਨਾ ਬੰਦਿਆਂ ਦੀਆਂ ਅੱਲਾ ਦੀ ਕਸਮੇ ਸਹੀ ਕਹਿ ਰਿਹਾ ਤੈਨੂੰ, ਡਿਊਟੀਆਂ ਆਪਣੀਆਂ ਲਾਈਆਂ ਨੇ ਬੰਦਿਆਂ ਨੇ ਕਿ ਅਸੀਂ ਇਹੀ ਕੰਮ ਕਰਨਾ। ਸਹੀ ਗੱਲ। ਕੁਝ ਬੰਦਿਆਂ ਦੀ ਡਿਊਟੀ ਇਹ ਹੈ ਕਿ ਉਹਨਾਂ ਨੇ ਨਾ ਉਹਨਾਂ ਨੇ ਦਿਲੋਜ਼ਾਰੀ ਕਰਨੀ ਆ, ਨੁਕਤਾ ਚੀਜ਼ ਉਹ ਉਹਨਾਂ ਦੀ ਕਿਤੇ ਉਹ ਸਮਝ ਜਾਣ ਨਾ ਕਸਮੇ ਤੇ ਉਹ ਮੇਰਾ ਹਾਲ ਵੈਸੇ ਕੋ ਖਾ ਕੇ ਮਰ ਜਾਣਗੇ ਯਾਰ ਅਸੀਂ ਇਹ ਕੁਝ ਕਰ ਰਹੇ ਦੁਨੀਆ। ਮੈਂ ਟਵਿੱਟਰ ਤੇ ਅਕਾਊਂਟ ਬਣਾ ਲਿਆ ਤੇ ਮੈਂ ਹੁਣ ਪਹਿਲੇ ਉੱਥੇ ਮੇਰੀ ਇੱਕ ਭੈਣ ਉਹਨੇ ਕਿਹਾ ਜੀ ਮੁਝे इमरान खान के बाद अगर कोई आर्टिस्ट अच्छा लगता नहीं या कोई बंदा, वो मेरा सजाद भाई है, ਉਹ ਸੀ ਪੀਟੀਆਈ ਦੀ। ਹੁਣ ਉਹਦੇ ਥੱਲੇ ਜਿਹੜੇ ਪੀਟੀਆਈ ਦੇ ਜਿਹੜੇ ਮਤਲਬ ਹੇਟਰ ਕਹਿੰਦੇ ਨੂੰ ਮੁਖਾਲਫ, ਉਹਨਾਂ ਦੀ ਅੱਗੇ ਉਹਦੇ ਨਾਲ ਕਿਤੇ ਲੱਗਦੀ ਹੋਏਗੀ ਕਿਉਂਕਿ ਟਵਿੱਟਰ ਤੇ ਦੇ ਤਰ੍ਹਾਂ ਦੀ ਜੰਗ ਚੱਲ ਰਹੀ ਹੁੰਦੀ ਹੈ, ਲਫ਼ਜ਼ੀ ਜੰਗ। ਹੁਣ ਥੱਲੇ ਮੈਂ ਹੁਣ ਕਿਸੇ ਨੂੰ ਵੀ ਨਹੀਂ ਜਾਣਦਾ, ਨਾ ਮੈਂ ਪੀਟੀਆਈ ਦਾ, ਨਾ ਮੈਂ ਕੋਈ ਮੁਸਲਿਮ ਲੀਗ ਦਾ ਟੈਗ ਲਾਇਆ, ਨਾ ਮੈਂ ਡੀਪੀ ਇਮਰਾਨ ਖਾਨ ਦੀ ਲਾਈ, ਨਾ ਮਤਲਬ ਮੈਂ ਮਰੀਮ ਨਵਾਜ਼ ਦੀ ਡੀਪੀ ਲਾਈ। ਮੇਰਾ ਸਿਰਫ ਮੈਨੂੰ ਇਸ ਤੋਂ ਥੱਲੇ ਗੱਲਾਂ ਹੋਈਆਂ ਕਿ ਉਹ ਜਿਸ ਮੇਰੀ ਭੈਣ ਨੇ ਮੈਨੂੰ ਲਾਈਕ ਕੀਤਾ ਨਾ ਜਾਂ ਇੰਟਰੋਡਿਊਸ ਕਰਾਇਆ, ਉਹ ਪੀਟੀਆਈ ਦੀ ਸੀ। ਤਾਂ ਸਾਰਿਆਂ ਨੇ ਸਮਝ ਲਿਆ ਵੀ ਇਹ ਹੁਣ ਥੱਲੇ ਕੀ ਆ ਰਿਹਾ। ਅੱਗੇ ਇੱਥੇ ਥੋੜੇ ਮਸਖਰੇ ਨੇ, ਇਹਨੂੰ ਵੀ ਬੁਲਾ ਲਿਆ यार टेबल। अच्छा इधर देख, मैं पहले जहाँ थोड़े मस्करे हैं ये भी आ गया। मेरा यकीन कर दिल जे इकट्ठा हो गया, हालांकि मैं बड़े चाह ना गया सा, लेकिन बड़े ने एप्रीशिएट भी किया, बड़े ने मुहब्बत भी की। लेकिन मैं उत्थे जंगां देखियां ना जो होंदियां ते मैं यार बड़ा अजीब जिहा ना मैं ਤੁਹਾਨੂੰ ਉਹਨਾਂ ਨੇ ਕੀ ਕਿਹਾ ਜਿਹੜਾ ਸਪੋਰਟਰ ਕਿਹਾ ਨੇ? ਮੈਂ ਤਾਂ ਕੁਝ ਵੀ ਨਹੀਂ ਕਿਸੇ ਨੂੰ ਕਿਹਾ। ਅੱਛਾ। ਮੇਰਾ ਤੇ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਮੈਂ ਪੀਟੀਆਈ ਦਾ ਵਾਂ ਕਿ ਕੀ ਦਾ ਵਾਂ। ਨਾ ਮੈਂ ਕਦੀ ਇਹ ਬਾਤ ਸੋਚਿਆ, ਨਾ ਮੈਂ ਕਦੀ ਕਿ ਯਾਰ ਮੇਰੀ ਇੱਕ ਨੂਨ ਲੀਗ ਦਾ ਇੱਕ ਬੰਦਾ ਹੋਵੇ, ਮਤਲਬ ਸਾਡਾ ਇੰਨਾ ਪਿਆਰ ਕਰਦਾ ਹੋਵੇ ਤੇ ਇੱਕ ਪੀਟੀਆਈ ਦਾ ਹੋਵੇ, ਉਹ ਵੀ ਪਿਆਰ ਕਰਦਾ ਹੋਵੇ, ਉਹ ਆਪਣੇ ਘਰ ਬੈਠਾ ਪਿਆਰ ਕਰ ਰਿਹਾ, ਆਪਣੇ ਘਰ ਬੈਠਾ ਪਿਆਰ ਕਰ ਰਿਹਾ। ਮੈਨੂੰ ਪਤਾ ਕਿ ਯਾਰ ਹੋ ਸਕਦਾ ਨੂਨ ਲੀਗ ਦਾ ਹੋਵੇ, ਪੀਟੀਆਈ ਦਾ ਹੋਵੇ। ਮੈਂ ਇੱਕ ਐਲਾਨ ਕਰ ਦਵਾਂ ਕਿ ਇਮਰਾਨ ਖਾਨ ਇਹ ਉਹ ਤੇ ਨਵਾਜ਼ ਸ਼ਰੀਫ ਕੱਖ ਨਹੀਂ, ਉਹ ਮੈਂ ਇੱਕ ਆਪਣਾ ਉਹਦੇ ਦਿਲ 'ਚ, ਚਾਹੇ ਸ਼ੋਅ ਮੇਰਾ ਵੇਖਦਾ ਰਵੇ, ਚਾਹੇ ਵੱਡੇ ਜ਼ਰਫ ਦਾ ਵੀ ਹੋਵੇ, ਕਵੇ ਕਿ ਯਾਰ ਇਹ ਤੇ ਉਹਦੀ ਜ਼ਾਤੀਆਤ ਨਾ, ਲੇਕਿਨ ਕਿਤੇ ਨਾ ਕਿਤੇ ਸਪੇਸ ਜ਼ਰੂਰ ਆ ਜਾਏਗੀ ਉਹਦੀ ਮੁਹੱਬਤ 'ਚ ਤੇ ਮੇਰੀ ਮੁਹੱਬਤ 'ਚ। ਤੇ ਮੈਂ ਕਿਉਂ ਉਹਨਾਂ ਦੀ ਮੁਹੱਬਤ ਖਤਮ ਕਰਾਂ ਨਾ? ਅੱਛਾ ਫਿਰ ਇਹ ਵੀ ਨਹੀਂ ਕਿ ਵੀ ਮੈਂ ਅੰਦਰੋਂ ਕਿਸੇ ਦਾ ਹੈ ਆ। ਅੱਛਾ ਇਮਰਾਨ ਖਾਨ ਅੱਜ ਨਹੀਂ, ਮੇਰਾ ਸ਼ੁਰੂ ਤੋਂ ਫੇਵਰਟ ਆ। ਉਹ ਨਾ ਹੁੰਦਾ ਸਿਆਸਤ 'ਚ, ਉਹਨੇ ਕਿਤੇ ਰੇੜੀ ਲਾਈ ਹੁੰਦੀ ਮੈਂ ਤਾਂ ਵੀ ਉਹਨੂੰ ਉਨਾ ਹੀ ਪਿਆਰ ਕਰਨਾ ਸੀ ਜਿੰਨਾ ਮੈਂ ਹੁਣ ਕਰ ਰਿਹਾ। ਵੈਰੀ ਗੁੱਡ ਵੈਰੀ ਗੁੱਡ। ਇੱਕ ਗੱਲ ਆ ਨਾ ਸਮਝਣ ਵਾਲੀ, ਔਰ ਬਹੁਤ ਸਾਰੇ ਲੋਕ ਇਦਾਂ ਦੇ ਨੇ। ਲੇਕਿਨ ਉਹ ਇਹ ਜਿਹੜੀ ਜੰਗ ਸ਼ੁਰੂ ਹੋਈ ਨਾ, ਇਹਦੇ ਜਾ ਕੇ ਹੁਣ ਇਮਰਾਨ ਖਾਨ ਯਾਰ ਮੈਂ ਮਤਲਬ ਉਹਦਾ 92 ਦਾ ਵਰਲਡ ਕੱਪ ਦੇਖਿਆ, ਉਸ ਤੋਂ ਬਾਅਦ ਦੇਖਿਆ ਜਾਂ ਹੋਰ ਦੇਖਿਆ, ਮੈਂ ਉਹਦਾ ਉਸ ਚੱਕਰ 'ਚ ਫੈਨ ਆ। ਹੀਰੋ ਹੈ ਉਹ, ਮਤਲਬ ਅੱਧੇ ਨਾਲ ਬਹੁਤੀ ਦੁਨੀਆ ਉਹਦੀ ਫੈਨ ਆ। ਐਜ਼ ਏ ਪੋਲੀਟੀਸ਼ੀਅਨ ਨਹੀਂ, ਐਜ਼ ਏ ਇੱਕ ਸੈਲੇਬ੍ਰਿਟੀ। ਲੇਕਿਨ ਉਸਤਾਦ ਜੀ ਤੁਹਾਡੀ ਦੁਨੀਆ ਬਹੁਤ ਫੈਨ। ਉਹ ਯਾਰ ਮੈਂ ਗੱਲ ਕਰ ਰਿਹਾ, ਦੇਖੋ ਸ਼ਾਹਰੁਖ ਖਾਨ ਕਿੱਡਾ ਵੱਡਾ ਨਾਂ, ਸਲਮਾਨ ਖਾਨ ਕਿੱਡਾ ਵੱਡਾ, ਆਮਰ ਖਾਨ ਕਿੱਡਾ ਵੱਡਾ ਨਾਂ, ਪਾਕਿਸਤਾਨ ਦੇ ਏਡੇ ਉਹਦੇ ਫੈਨ ਨੇ। ਤੇ ਮੈਂ ਅਗਰ ਹੋ ਗਿਆ ਦੇ ਚ ਮੈਂ ਪੀਟੀਆਈ ਦਾ ਹੋ ਗਿਆ ਤੇ ਮੈਂ ਨਵਾਜ਼ ਸ਼ਰੀਫ ਸਾਹਿਬ ਨੂੰ ਕੁਝ ਵੀ ਨਹੀਂ ਕਹਿੰਦਾ, ਨਾ ਮੈਂ ਗਾਲਾਂ ਕਿੰਨਾ ਬੁਰਾ। ਲੇਕਿਨ ਮੈਂ ਗਿਆ ਵਾਂ, ਤੂੰ ਚੈੱਕ ਕਰ, ਸੋਚ ਚੈੱਕ ਕਰ ਕਿ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਇਸ ਲੜਕੀ ਨੇ ਇਸ ਬੰਦੇ ਨੂੰ ਇਹ ਕਿਹਾ ਕਿ ਮੇਰਾ ਭਰਾ ਵਾ, ਇਹਦਾ ਮਤਲਬ ਇਹ ਪੀਟੀਆਈ ਦੀ ਤੇ ਇਹਨੂੰ ਵੀ ਰਗੜ ਨਾ ਮੇਰੀ ਕਿਸੇ ਨਾਲ। ਉਹ ਮੈਂ ਬੰਦੇ ਕਹਿ ਰਿਹਾ ਕਿ ਉਹਨਾਂ ਦੀ ਕਈਆਂ ਦੀ ਡਿਊਟੀ ਲੱਗੀ ਡਿਊਟੀ ਹੁੰਦੀ। ਸਪੋਰਟਰਾਂ 'ਚ ਫਰਕ ਹੁੰਦਾ, ਜਿਹੜੇ ਇਮਰਾਨ ਸਾਹਿਬ ਦੇ, ਨਵਾਜ਼ ਸ਼ਰੀਫ ਸਾਹਿਬ ਦੇ ਬੜੇ ਯਾਨੀ ਅੱਛੇ ਸਪੋਰਟਰ ਵੀ ਨੇ, ਤੇ ਸਾਰੇ ਨੇ ਪਤਾ ਲੱਗ ਜਾਏਗਾ। ਸਾਰੇ ਹੀ ਨੇ। ਲੇਕਿਨ ਗੱਲ ਇਹ ਆ, ਫਿਰ ਮੈਂ ਤੇ ਨੈਲਸਨ ਮੰਡੇਲਾ ਸਾਹਿਬ ਨੂੰ ਹਰ ਵੋਟ ਪਾਇਆ ਤੇ ਮੈਂ ਉਹਨਾਂ ਦੇ ਨਾਲ ਆ। ਫਿਰ ਮੈਂ ਇੱਕ ਟਵੀਟ ਕੀਤਾ ਸੀ, ਬਲਕਿ ਯਾਰ ਤੁਸੀਂ ਵੀ ਫਾਲੋ ਕਰ ਲੈਣਾ। ਪਹਿਲਾ ਹੀ ਟਵੀਟ ਜਦੋਂ ਸਾਰਾ ਕੁਝ ਮੈਂ ਦੇਖਿਆ ਨਾ, ਮੈਂ ਫਿਰ ਇੱਕ ਟਵੀਟ ਕੀਤਾ ਸਰ। ਕਿਸ ਨਾਮ ਤੋਂ ਉਸਤਾਦ ਜੀ? ਮੈਂ ਤੁਹਾਨੂੰ ਦੱਸਦਾ। ਮੈਂ ਟਵੀਟ ਕੀਤਾ, ट्विटर पर हर पढ़ा लिखा इंसान आसानी से अकाउंट बना के अच्छी इंग्लिश में ट्वीट कर सकता है।
बस यहाँ तक तालीम और इंग्लिश, अच्छी तालीम और इंग्लिश काम कर सकती है, लेकिन उस इंग्लिश में जो लिखा है उस बात का मयार क्या है, इसका तालीम से कम और तरबियत का ज्यादा अमल दखल होता है। ठीक है ना, इंग्लिश ਤੇ ਲਿਖਣੀ ਆ ਜਾਂਦੀ ਕਿਸੇ ਨੂੰ, ਤੇ ਇੰਗਲਿਸ਼ ਦੇ ਵਿੱਚ ਹੁਣ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਗੱਲ ਲਿਖ ਦਿਓ ਕਿ ਉਹ ਜ਼ਲੀਲ ਹੋ ਜੇ, ਤਾਂ ਮਤਲਬ ਤੁਸੀਂ ਪੜ੍ਹੇ ਲਿਖੇ ਨਹੀਂ, ਤੁਸੀਂ ਪੜ੍ਹੇ ਲਿਖੇ ਜਾਹਲ ਹੋ। ਬਿਲਕੁਲ ਠੀਕ ਹੈ ਉਸਤਾਦ। ਤੇ ਜਿਹਨੂੰ ਸਿਰਫ ਕੱਲੀ ਉਰਦੂ ਹੀ ਮਾੜੀ ਮੋਟੀ ਲਿਖਣੀ ਹੁੰਦੀ ਨਾ, ਟੁੱਟਵੀਂ ਭੱਜਵੀਂ, ਉਹ ਵੀ ਅਗਰ ਉਰਦੂ ਦੇ ਵਿੱਚ ਜਿੰਨੀ ਕੁ ਹੁੰਦੀ ਹੈ ਇੰਨੀ ਕੁ ਲਿਖ ਦੇਵੇਗਾ, ਅਗਲੇ ਦਾ ਦਿਲ ਖੁਸ਼ ਹੋ ਜੇ, ਤੇ ਸਰ ਉਸ ਪੜ੍ਹੇ ਲਿਖੇ ਨਾਲੋਂ ਉਹ ਅਨਪੜ੍ਹ ਕਰੋੜ ਦਰਜੇ ਚੰਗਾ। ਸਹੀ ਗੱਲ। ਠੀਕ ਹੈ ਨਾ, ਲਿਖਣ ਲੱਗਿਆ ਨਹੀਂ ਦੇ ਯਾਰ, ਇੱਕ ਬੰਦੇ ਦਾ ਦਿਲ ਦੁਖੇਗਾ, ਦਿਲ ਉਸਾਰੀ ਹੋਏਗੀ, ਤੇ ਮੇਰਾ ਉਹਦੇ ਨਾਲ ਤਲਕ ਵੀ ਕੋਈ ਨਹੀਂ, ਮੈਨੂੰ ਉਹਨੇ ਕਿਹਾ ਵੀ ਕੁਛ ਨਹੀਂ, ਲੇਕਿਨ ਥੱਲੇ ਲਿਖ ਦੇਣਾ ਐਵੇਂ ਇਹ ਮਸਕਰਾ ਹੈ, ਇਹ ਫਲਾਣਾ ਹੈ, ਜੁਗ ਤੋਂ ਦੱਸ ਹੈ ਨਾ। ਫੇਸਬੁੱਕ ਤੇ ਅਗਰ ਤੁਹਾਨੂੰ ਕੋਈ ਇਖਤਿਆਰ ਦੇਵੇ ਕਿ ਇੱਕ ਚੀਜ਼ ਬੰਦ ਕਰਨੀ ਹੈ ਇਹਦੇ ਚੋਂ, ਤੇ ਇੱਕ ਚੀਜ਼ ਤੁਸੀਂ ਐਡ ਕਰਨੀ ਹੈ, ਤੁਸੀਂ ਕਿਹੜੀ ਚੀਜ਼ ਐਡ? ਮੈਂ ਤੇਰਾ ਅਕਾਊਂਟ ਸਭ ਤੋਂ ਪਹਿਲੇ ਖਤਮ ਕਰਾਂਗਾ। ਬੜੇ ਫੇਕ ਬਣਾਈ ਜੀ ਉਸਤਾਦ ਜੀ, ਜਿੱਥੇ ਤੈਨੂੰ ਨੰਬਰ ਆਉਂਦੇ ਨੇ ਉਸਤਾਦ ਜੀ। ਮੈਂ ਨਾ ਇੱਕ ਥੋੜੇ ਜਿਹੇ ਕਹਿ ਲਓ ਕਿ ਕੜਵੇ ਅਲਫਾਜ਼ ਕਹਿ ਲਵਾਂ, ਕੜਵੇ ਉਸਤਾਦ ਜੀ ਮੈਨੂੰ ਕਹਿਣ ਤੋਂ ਇਜਾਜ਼ਤ, ਤੁਸੀਂ ਮੈਨੂੰ ਸਾਂਭ ਲਓ। ਜਦੋਂ ਹੁਣ ਗੱਲ ਤੋਰੀ ਪਈ ਹੈ ਤੇ ਫਿਰ ਰਹਿਣ ਦੇ ਕਰਤਾ। ਨਹੀਂ ਉਸਤਾਦ ਜੀ ਮੈਨੂੰ ਕਹਿ ਲੈਣ ਦਿਓ। ਮੈਂ ਸਭ ਤੋਂ ਪਹਿਲੇ ਨਾ, ਮੈਨੂੰ ਜੋ ਮਰਜ਼ੀ ਹੋਵੇ, ਲੱਖ ਦੀ ਲਾਹਨਤ ਉਹਨਾਂ ਲੋਕਾਂ ਦੇ ਜਿਹੜੇ ਫੇਕ ਅਕਾਊਂਟ ਬਣਾਉਂਦੇ, ਫੇਕ ਆਈਡੀਆਂ ਬਣਾਉਂਦੇ ਨੇ ਯਾਰ। ਦੋ ਦਿਨਾਂ ਨੂੰ ਬੈਲੈਂਸ ਕਰਾ ਕੇ ਦਿੱਤਾ। ਜੈਨੂਇਨ ਗੱਲ ਆ, ਮੇਰੇ ਉਸਤਾਦ ਦੀਆਂ ਇੰਨੀਆਂ ਕੁ ਫੇਕ ਆਈਡੀਆਂ ਵਾ ਯਾਰ। ਇਹਨੂੰ ਇੱਕ ਸਾਡੇ ਫੇਕ ਲੋਰੀ ਵਾਲੀ ਆਈਡੀ ਤੋਂ ਕੁੜੀ ਬਣ ਕੇ ਨਾ ਉਹਦੇ ਨਾਲ 6 ਮਹੀਨੇ ਲੱਗਾ ਰਿਹਾ, ਇਹਨਾਂ ਨੂੰ ਪੈਸੇ ਪੂਹੇ ਵੀ ਭੇਜਤੇ, ਕਾਫੀ ਕੁਝ ਕਰ ਲਿਆ, ਐਂਡ ਤੇ ਉਹਨੇ ਇਹਨੂੰ ਬੁਲਾਇਆ, ਉਹਨੇ ਜਦੋਂ ਆਪਣੀ ਅਸਲ ਤਸਵੀਰ ਭੇਜੀ ਹੈ ਉਹ ਸ਼ੌਕਾ ਬੋਲਾ ਨਿਕਲਾ, ਇਹ ਉਦੋਂ ਦਾ ਜਜ਼ਬਾਤੀ ਹੋ ਗਿਆ। ਅੱਲਾ ਦੀ ਕਸਮ ਯਾਰ, ਇਹਨਾਂ ਦੁੱਖ ਯਾਰ। ਹੁਣ ਮੈਂ ਤੁਹਾਨੂੰ ਦੱਸਾਂ ਫਰੀਦ, ਮੇਰਾ ਇੱਕ ਕਰੈਕਟਰ ਨੇ ਨਾ ਫੇਕ ਅਕਾਊਂਟ ਬਣਾਇਆ। ਨਹੀਂ, ਫੇਕ ਅਕਾਊਂਟ ਬਣਾਉਣ ਵਾਲੇ ਨੇ ਤੂੰ ਕਹਿਤਾ ਲੱਖ ਦੀ ਲਾਨਤ। ਹਾਂ, ਫੇਕ ਅਕਾਊਂਟ ਚੀਟਿੰਗ ਕਰਨ ਵਾਸਤੇ ਬਣਾਉਣ ਵਾਲੇ ਨੂੰ। ਫੇਕ ਅਕਾਊਂਟ ਕਿਸ ਟਾਈਮ ਮਜਬੂਰੀ, ਮੇਰਾ ਫੇਕ ਅਕਾਊਂਟ ਆ, ਮੈਂ ਕਿਸੇ ਮਜਬੂਰੀ ਦੀ ਵਜ੍ਹਾ ਤੋਂ ਬਣਾਇਆ ਜਿੱਥੇ ਸਜਾਦ ਜਾਨੀ ਨਹੀਂ ਲਿਖਿਆ, ਕਿਉਂਕਿ ਸਜਾਦ ਜਾਨੀ ਲਿਖਿਆ ਹੋਵੇ ਤਾਂ ਮੈਂ ਬਹੁਤ ਸਾਰੀਆਂ ਐਸੀਆਂ ਗੱਲਾਂ, ਪੋਸਟਾਂ, ਕੋਈ ਗੱਲਬਾਤ ਮੈਂ ਨਹੀਂ ਕਰ ਸਕਦਾ। ਮੈਂ ਇੱਕ ਫੇਕ ਅਕਾਊਂਟ ਬਣਾਇਆ। ਫੇਕ ਅਕਾਊਂਟ ਬਣਾਉਣ ਵਾਲੇ ਤੇ ਲੱਖ ਦੀ ਲਾਨਤ ਨਹੀਂ। ਇਸ ਨੀਅਤ ਨਾਲ ਫੇਕ ਅਕਾਊਂਟ ਬਣਾਉਣ ਵਾਲੇ ਤੇ ਕਿ ਮੈਂ ਕੁੜੀ ਬਣ ਕੇ ਇਹਨੂੰ ਚੋਵਾਂ, ਜਾਂ ਮੈਂ ਇਹ ਬਣ ਕੇ ਇਹਨੂੰ ਗਾਲਾਂ ਕੱਢ ਕੇ ਇੱਦਾਂ ਕਰਦੇ ਆ, ਉਹਦੇ ਤੇ ਕਹਿ ਸਿਰਫ ਫੇਕ ਅਕਾਊਂਟ। ਫੇਕ ਅਕਾਊਂਟ ਤੋਂ ਮੁਰਾਦ ਕਿ ਜਿਸ ਬੰਦੇ ਨੇ ਮੇਰਾ ਨਾਮ ਫੈਸਲ ਰਾਮੇ ਆਫੀਸ਼ੀਅਲ ਦੇ ਨਾਮ ਤੋਂ ਇੱਕ ਫੇਕ ਅਕਾਊਂਟ ਬਣਾਇਆ YouTube ਤੇ, ਫਰੀਦ ਸਾਬਰੀ ਆਫੀਸ਼ੀਅਲ ਬਣਾਇਆ ਹੋਇਆ, ਤੁਹਾਡਾ ਨਾਮ ਲੈ ਕੇ ਬਣਾਇਆ ਹੋਇਆ, ਮੈਂ ਉਹਨਾਂ ਨੂੰ ਕਹਿੰਦਾ ਜਿਹੜੇ ਮੇਰੇ ਸਾਡੇ ਮੁਸਲਮਾਨ ਭਰਾ ਨੇ ਨਾ, ਪਾਕਿਸਤਾਨੀ ਭਰਾ ਨੇ, ਹਾਂ, ਉਹ ਸਾਡੇ ਨਾਲ ਬਹੁਤ ਮੁਹੱਬਤ ਕਰਦੇ ਨੇ। ਮੈਂ ਦੇਖਿਆ ਇੱਕ, ਇਹ ਸ਼ੁਰੂ ਤੋਂ ਮੈਂ ਚਾਚਾ ਬੂਟਾ ਡੱਬ ਕਰਦਾ ਸੀ ਨਾ, ਹਾਂ, ਉਦੋਂ ਦਾ ਹੀ ਇਹ ਕੰਮ ਸ਼ੁਰੂ ਹੋਇਆ। ਇੱਕ ਮੁੰਡਾ ਤਨਵੀਰ ਅਫਜ਼ਲ, ਉਹਦਾ ਚੈਨਲ ਵੀ ਹੈ। ਅੱਛਾ, ਜਦੋਂ ਦਾ ਮੈਂ ਕੰਮ ਸ਼ੁਰੂ ਕਰ ਰਿਹਾ ਨਾ, ਉਹ ਮੇਰੇ ਸਿਰ ਤੇ ਪਲ ਰਿਹਾ। ਅੱਛਾ ਜੀ। ਹਾਂਜੀ, ਉਸ ਬੰਦੇ ਨਾਲ ਮੈਂ ਮਿੰਨਤਾਂ ਵੀ ਕੀਤੀਆਂ, ਤਰਲੇ ਵੀ ਕੀਤੇ, ਲੜਾਈਆਂ ਵੀ ਕੀਤੀਆਂ ਕਿ ਯਾਰ ਮੇਰੀ ਮਿਹਨਤ ਹੁੰਦੀ ਹੈ, ਤੂੰ ਕਿਉਂ ਇਹਨੂੰ ਨਹੀਂ। ਉਹ ਐਸਾ ਕੋਈ ਢੀਠ ਨਸਲ ਆ, ਔਰ ਐਸਾ ਕੋਈ ਅੰਦਰ ਦਾ ਕੋਈ ਪਲੀਤ ਆਦਮੀ ਆ ਉਹ, ਕਿ ਉਹਨੇ ਅੱਜ ਤੱਕ ਉਹਨੂੰ ਇਹ ਹੁੰਦਾ ਕਿ ਮੈਂ ਇਹਦੀ ਜਿਹੜੀ ਚੀਜ਼ ਆ ਨਾ, ਮੈਂ ਜਲਦੀ ਦੇ ਚੈਨਲ ਬਣਾ ਕੇ ਉੱਤੇ ਪਾ ਦਵਾਂ। ਉਹਦਾ ਕੰਮ ਹੀ ਹੈ ਸ਼ੁਰੂ ਤੋਂ। ਅੱਜ ਛੇੜੋ ਸ਼ਾਇਰੀ ਕਿੰਨੇ 5ਵਾਂ ਸ਼ੋਅ ਚੱਲਿਆ, ਪੂਰਾ ਛੇੜੋ ਸ਼ਾਇਰੀ ਦਾ ਚੈਨਲ ਬਣ ਗਿਆ। ਅੱਛਾ, ਹਾਂਜੀ, ਅੱਲਾ ਦੀ ਕਸਮ, ਮੈਂ ਤੁਹਾਨੂੰ ਦਿਖਾ ਲਾ ਦਿਓ ਇੱਥੇ ਲਾ ਦਿਓ ਯਾਰ। ਛੇੜੋ ਸ਼ਾਇਰੀ ਉੱਪਰ ਵੀ ਸਾਡਾ ਲੱਗਾ, ਚੈਨਲ ਦਾ ਨਾਮ ਛੇੜੋ ਸ਼ਾਇਰੀ, ਆਈਡੀ ਵੀ ਲੱਗੀ, ਥੱਲੇ ਵੀਡੀਓ ਵੀ ਅਪਲੋਡ ਹੋਈ ਹੈ। ਔਰ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਅੱਜ, ਠੀਕ ਹੈ ਜੀ, ਮੇਰੀ ਗੱਲ ਸੁਣੋ ਯਾਰ। ਕਦੀ ਜ਼ਿੰਦਗੀ 'ਚ ਜੀ ਤੂੰ ਨਹੀਂ ਵੇਖੇਗਾ ਕਿ ਪਾਕਿਸਤਾਨ ਤੋਂ ਬਾਹਰ ਜਿਹੜਾ ਪਾਕਿਸਤਾਨੀ ਆ, ਭਾਵੇਂ ਬਾਹਰ ਆ ਲੇਕਿਨ ਪਾਕਿਸਤਾਨੀ ਆ, ਇਸ ਤੋਂ ਇਲਾਵਾ ਕੋਈ ਬੰਦਾ ਇਦਾਂ ਦਾ ਕੰਮ ਕਰੇ ਸਾਡੇ ਨਾਲ ਜਾਂ ਕਿਸੇ ਦੇ ਨਾਲ। ਵਾਹ 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 ਵਾਹ, ਕਦੀ ਨਹੀਂ ਵੇਖੇਗਾ। ਸਹੀ ਗੱਲ। ਜਿਹੜਾ ਇਦਾਂ ਦਾ ਕੰਮ ਕਰੇਗਾ ਉਹ ਸਾਡਾ ਭਰਾ ਹੀ ਹੋਏਗਾ, ਆਪਣਾ ਹੀ ਹੋਏਗਾ, ਸਾਡਾ ਪਾਕਿਸਤਾਨੀ ਭਰਾ ਹੋਏਗਾ, ਮਾਸ਼ਾਅੱਲਾ, ਮਿੱਠਾ ਪਿਆਰਾ, ਠੀਕ ਹੈ ਨਾ। ਉਹ ਸਾਡਾ ਹੀ ਭਰਾ ਹੋਏਗਾ, ਸਾਡੀ ਨਸਲ 'ਚ ਹੋਏਗਾ, ਜਿਹਨੂੰ ਅਸੀਂ ਕਹਿੰਦੇ ਨਾ ਬੇਨਸਲੇ, ਫਲਾਣੇ, ਮਜ਼ਹਬ ਹੋਰ, ਧਰਮ ਹੋਰ। ਕਦੀ ਨਹੀਂ ਵੇਖੇਗਾ ਇਦਾਂ ਦੀ ਹਰਕਤ ਕਰਦੇ। ਉਹ ਜਿਹੜੇ ਕਰ ਰਹੇ ਨੇ ਇਜਾਜ਼ਤਾਂ ਲੈ ਕੇ ਕਰ ਰਹੇ ਨੇ ਕਿ ਭਾਜੀ ਪੈਰੀ ਪੈਣਾ ਜੀ ਇਜਾਜ਼ਤ ਅਸੀਂ ਕਰ ਲਈਏ, ਮੈਂ ਕਹਿੰਦਾ ਭਾਜੀ ਕਰ ਲਓ। ਵਾਹ ਵਾਹ ਵਾਹ। ਲੇਕਿਨ ਇਹ ਜਿਹੜਾ ਚੋਰੀ ਵਾਲਾ ਕੰਮ ਕਿ ਤੇਰਾ ਕੰਟੈਂਟ ਆ, ਤੇਰੀ ਮਿਹਨਤ ਤੇ ਮੈਂ ਆਪਣਾ ਨਾਂ ਲਾਉਣਾ, ਇਹ ਇਨਸ਼ਾਅੱਲਾ ਸਾਡੇ ਸੋਹਣੇ ਪਾਕਿਸਤਾਨੀ ਕਰਨਗੇ। ਆਹ ਤੇ ਰੱਬ ਵੀ ਤੇ ਉਤੋਂ ਦੁੱਖ ਵਾਲੀ ਗੱਲ ਪਤਾ ਮੈਨੂੰ ਕੀ ਹੋਈ, ਕਿੰਨੀ ਦੁੱਖ ਵਾਲੀ ਗੱਲ ਹੈ। ਦੱਸ ਇਸ ਤੋਂ ਕਿ ਹੁਣ ਕੀ ਤੈਨੂੰ ਕਵੇ। ਨਹੀਂ ਉਸਤਾਦ ਜੀ ਮੇਰੀ ਗੱਲ ਤੇ ਸੁਣੋ। ਕਤਵੇ ਇੱਕ ਕਰੈਕਟਰ ਨੇ ਮੈਨੂੰ ਨਹੀਂ ਸੁਣਿਆ ਜਾਣਾ। ਬਸ ਯਾਰ ਫਸਲ ਫੇਰ ਸਹੀ ਹੈ। ਇੱਕ ਮਿੰਟ ਸੁਣ ਲੈਣਾ ਯਾਰ। ਓਕੇ ਯਾਰ, ਓਏ ਆਖਰੀ ਗੱਲ ਯਾਰ ਨਾਜ਼ਰੀਨ ਅੱਲਾਹ ਹਾਫਿਜ਼ ਯਾਰ। ਸਾਡੀ ਆਖਰੀ ਗੱਲ ਸੁਣ ਕੀ ਰਹਿ ਗਿਆ ਯਾਰ ਇੱਕ ਮਿੰਟ, 2 ਲਫ਼ਜ਼ਾਂ ਉਹਨੂੰ ਵੀ ਚੁੱਪ ਕਰ ਲੈਣ ਦਿਓ ਯਾਰ ਤੁਸੀਂ। ਮੈਂ ਅੱਲਾ ਦੀ ਕਸਮ, ਮੇਰਾ ਰੀਅਲ ਅਕਾਊਂਟ ਇੱਕ ਕਰੈਕਟਰ ਨੇ कमेंट्स में गाना करती है, लाख दी लानत, फैसल भाई का फेक अकाउंट बनाते हो, तुम्हें शर्म नहीं आती। ये मैं कहा यार
ਮੇਰਾ ਓਰੀਜਨਲੀ ਅੱਲਾ ਦੀ ਕਸਮ ਹੈ। ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਤੇ ਜਿਹੜੀ ਮੈਂ ਪਾਕਿਸਤਾਨੀ ਵਾਲੀ ਗੱਲ ਕੀਤੀ ਨਾ ਕਿ ਇਹ ਸਾਰਾ ਪਾਕਿਸਤਾਨੀ ਕਰਦੇ ਨੇ, ਸਾਰੇ ਪਾਕਿਸਤਾਨੀ ਤੋਂ ਮੁਰਾਦ ਨਹੀਂ, ਕਿ ਜਿਹੜਾ ਵੀ ਕਰਦਾ ਨਾ ਮੋਸਟਲੀ ਜ਼ਿਆਦਾਤਰ ਹੁੰਦਾ ਪਾਕਿਸਤਾਨੀ ਸਾਡਾ ਭਰਾ ਹੀ ਆ। ਤੇ ਦੁੱਖ ਹੁੰਦਾ ਇਸ ਗੱਲ ਦਾ ਕਿ ਯਾਰ ਹਾਲਾਂਕਿ ਚਾਹੀਦਾ ਆ ਕਿ ਦੂਜਿਆਂ ਨੂੰ ਕਰਨਾ ਚਾਹੀਦਾ ਜਿਨ੍ਹਾਂ ਨੂੰ ਅਸੀਂ ਗੈਰ ਸਮਝਦੇ ਹਾਂ, ਉਹਨਾਂ ਨੂੰ ਕਰਨਾ ਚਾਹੀਦਾ। ਤੇ ਲੇਕਿਨ ਉਹ ਉਲਟ ਹੋਇਆ ਪਿਆ ਕੰਮ, ਠੀਕ ਹੈ ਨਾ। ਤੇ ਹੁਣ ਦੇਖੋ ਇੱਕ ਸਕਿੰਟ ਲਾਉਂਦੇ ਨੇ, ਯਾਨੀ ਤੁਸੀਂ ਕੋਈ ਚੀਜ਼ ਆਪਣਾ ਕੰਟੈਂਟ ਕਰਦੇ ਹੋ ਤੇ ਚੋਰ ਏਦਾਂ ਪੈਂਦੇ ਨੇ ਕਿ ਜਿਵੇਂ ਅੱਲਾ ਮਾਫੀ ਦੇਵੇ ਕਿ ਵੀ, ਲੇਕਿਨ ਕੱਖ ਨਹੀਂ। ਕਿੰਨੇ ਅੱਜ ਤੱਕ ਕਿਸੇ ਦੇ ਕੰਮ ਤੋਂ ਕੀ ਕਰ ਲਿਆ? ਕੁਛ ਵੀ ਨਹੀਂ ਹੋ ਸਕਿਆ। ਤੇ ਲਿਆਦਾ ਆਪਣਾ ਬਹੁਤ ਖਿਆਲ ਰੱਖਣਾ, ਠੀਕ ਹੈ ਜੀ। ਇਨਸ਼ਾਅੱਲਾ ਕੱਲ ਤੁਹਾਡਾ ਫਿਰ ਮੁਲਾਕਾਤ ਹੋਏਗੀ। ਫੈਸਲ ਹਾਲੇ ਬਹੁਤ ਗੱਲਾਂ ਕਰਨੀਆਂ ਚਾਹ ਰਿਹਾ, ਬਹੁਤ ਜਜ਼ਬਾਤੀ ਹੈ ਫੈਸਲ। ਤੇ ਲੇਕਿਨ ਇਹ ਆ ਕਿ ਮੈਨੂੰ ਮਾਫ ਕਰ ਦੇ, ਮੈਂ ਆਪਣੇ ਉਸਤਾਦ ਦੀ ਵਜ੍ਹਾ ਤੋਂ ਚਲੋ ਅੱਲਾ ਮੈਨੂੰ ਇਹਨਾਂ ਦੇ ਮਿਆਰ ਤੇ ਪੂਰਾ ਉਤਰਨ ਦੀ ਤੌਫੀਕ ਦੇਵੇ ਤੇ ਅੱਲਾ ਦੇ ਮਿਆਰ ਤੇ ਚਲੋ ਇਸੇ ਤੋਂ ਕਹਿੰਦਾ ਵਾ ਮਹਿੰਗੀ ਲੈ ਲਿਆ ਕਰ, ਨਵੀਂ ਲੈ ਲਿਆ ਕਰ। ਇਹਨਾਂ 'ਚ ਬਹੁਤ ਜਰਾਸੀਮ ਹੁੰਦੇ, ਉਹ ਤੇਰੇ ਦਿਮਾਗ ਨੂੰ ਚੜ ਗਿਆ ਕੋਈ ਅਜੀਬ ਜਿਹਾ ਹੋ ਗਿਆ। ਆਪਣੇ ਉਸਤਾਦ ਦੇ ਨਾਲ ਹੀ ਆ। ਇੱਕ ਉਸਤਾਦ ਜੀ ਆਖਰੀ ਸੀ, ਇੱਕ ਫੈਨ ਦਾਤਨ ਖਾਨ ਤੋਂ, ਉਹ ਵੀ ਵਿਚਾਰਾ ਬਜ਼ੁਰਗ ਹੈ, ਕਹਿੰਦਾ ਯਾਰ ਜਾਨੀ ਸਾਹਿਬ ਨੂੰ ਭੇਜੀ, ਉਹਨੇ ਮੁਰਗੀਆਂ ਰੱਖੀਆਂ ਸਿਰਫ ਆ ਕਰਨਾ।